ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 25 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟੇਕ ਐਂਡ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨ ਜੇ ਕਹਿਣਾ 4159090503। ਟਰੱਕਿੰਗ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਹਨ ਰੋਡ ਐਂਡ ਰੋਬ ਇਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਤੁਸੀਂ ਇਲੈਕਟ੍ਰੀਕਲ ਟਰੱਕ ਟ੍ਰੇਲਰ ਪਾਰਟਸ ਤੇ ਬਾਕੀ ਹਰ ਤਰ੍ਹਾਂ ਦੇ ਪਾਰਟਸ ਖਰੀਦ ਸਕਦੇ ਹੋ। ਆਫਟਰ ਮਾਰਕੀਟ ਤੇ ਹਾਈ ਕੁਆਲਿਟੀ OEM ਪਾਰਟਸ ਬਹੁਤ ਹੀ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਦੋ ਲੋਕੇਸ਼ਨ ਨੇ ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਸ ਦੇ ਨਾਲ ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਮਰਾ ਟੈਕਸਸ, ਪਰਮਜੀਤ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਲੋਬ, ਕਰਨੈਲ ਸਿੰਘ ਰੰਧਾਵਾ ਟਰਲਕ। ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698। ਤੇ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਪਿਆਰ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਸੋ ਸਰੋਤਿਓ, ਅੱਜ ਸਾਡਾ ਟਰੱਕਿੰਗ ਨੂੰ ਲੈ ਕੇ ਪ੍ਰੋਗਰਾਮ ਹੁੰਦਾ ਆ। ਤੁਹਾਡਾ ਕੋਈ ਵੀ ਟੈਕਨੀਕਲ ਕੁਐਸਚਨ ਆ ਟਰੱਕਿੰਗ ਇੰਡਸਟਰੀ ਦੇ ਨਾਲ ਤੇ ਤੁਸੀਂ ਕਾਲ ਕਰ ਸਕਦੇ ਹੋ। ਰਮਨ ਭਾਜੀ ਹੁਣੀ ਨਾਲ ਹੁੰਦੇ ਆ। ਤੇ ਅੱਜ ਟਰੱਕਿੰਗ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜੋ ਅਮਰੀਕਾ ਦੀ ਸਭ ਤੋਂ ਵੱਡੀ ਟੌਪ ਦਾ ਇਸ਼ੂ ਆ ਡੈਪਟ ਸੀਲਿੰਗ ਨੂੰ, ਕਰਜ਼ੇ ਦੀ ਲਿਮਟ ਨੂੰ ਇਨਕਰੀਜ਼ ਕਰਨ ਦਾ, ਉਹਦੇ ਸੰਬੰਧ ਦੇ ਵਿੱਚ ਜੋ ਆਪਣੇ ਕੈਮਰਨ ਮਕਾਰਥੀ ਆ ਹਾਊਸ ਸਪੀਕਰ, ਉਹਨਾਂ ਨੇ ਕਿਹਾ ਵੀ ਕਾਫੀ ਪ੍ਰੋਗਰੈਸ ਹੋਈ ਹੈਗੀ ਆ, ਪਰ ਹਜੇ ਫਾਈਨਲ ਨਹੀਂ ਹੋਇਆ। ਤਿੰਨ ਚੀਜ਼ਾਂ ਜੋ ਮੇਨ ਜਿਨ੍ਹਾਂ ਤੇ ਗੱਲ ਇਸ ਟਾਈਮ ਅਟਕੀ ਹੋਈ ਹੈਗੀ ਆ। ਇੱਕ ਤਾਂ ਵਰਕ ਰਿਕੁਆਇਰਮੈਂਟ ਆ, ਜੋ ਲੋਕ ਫੂਡ ਸਟੈਂਪਸ ਜਾਂ ਇਦਾਂ ਦੇ ਬੈਨੀਫਿਟ ਲੈਂਦੇ ਆ ਉਹਨਾਂ ਦੇ ਲਈ, ਤੇ ਦੂਸਰਾ ਜੋ ਅਮੀਰ ਲੋਕ ਆ ਉਹਨਾਂ ਦਾ ਟੈਕਸ ਵਧਾਉਣ ਦੇ ਲਈ, ਤੇ ਤੀਸਰਾ ਗਵਰਨਮੈਂਟ ਦੀ ਸਪੈਂਡਿੰਗ ਘਟਾਉਣ ਦੇ ਲਈ। ਸੋ ਦੋਨੋਂ ਸਾਈਡਸ ਨੂੰ ਪਤਾ ਆ ਵੀ ਸਾਨੂੰ ਕਿਤੇ ਨਾ ਕਿਤੇ ਇਸ ਨੂੰ ਨੈਗੋਸ਼ੀਏਟ ਕਰਨਾ ਪੈਣਾ ਆ। ਤੇ ਹੋਪਫੁਲੀ ਕੈਮਰਨ ਮਕਾਰਥੀ ਨੇ ਕਿਹਾ ਵੀ ਰਾਤੀ ਵੀ 12 ਵਜੇ ਤੋਂ ਬਾਅਦ ਤੱਕ ਵੀ ਜੋ ਟੀਮ ਆ ਉਹ ਵਰਕਆਊਟ ਕਰਦੀ ਰਹੀ ਆ, ਤੇ ਬਾਕੀ ਦੇਖਦੇ ਆ ਵੀ ਕੀ ਡਿਸਾਈਡ ਹੁੰਦਾ ਹੈਗਾ ਜੀ। ਤੇ ਰਮਨ ਜੀ, ਚਲੋ ਜੋ ਇਸ ਟਾਈਮ ਹਾਲਾਤ ਇਸ ਨੂੰ ਲੈ ਕੇ ਹੈ, ਇਸ ਦਾ ਟਰੱਕਿੰਗ ਦੇ ਉੱਤੇ ਅਸਰ ਵੀ ਪੈਂਦਾ? ਇਹ ਸਾਰੀ ਇਕੋਨਮੀ ਤੇ ਟੋਟਲ ਇਕੋਨਮੀ ਤੇ ਅਸਰ ਹੈ ਜੀ। ਉੱਤੇ ਤਾਂ ਜਿਹੜਾ ਕਲਰ ਟਰੱਕਿੰਗ ਤੇ ਨਹੀਂ ਕਹਿ ਸਕਦੇ ਆਪਾਂ, ਸਾਰੀ ਇਕੋਨਮੀ ਤੇ ਅਸਰ ਪੈਂਦਾ। ਸਟਾਕ ਮਾਰਕੀਟ ਤੇ ਬਹੁਤ ਜ਼ਿਆਦਾ ਵੱਡਾ ਅਸਰ ਪੈਂਦਾ, ਤੇ ਜਦੋਂ ਸਾਰੀ ਇਕੋਨਮੀ ਤੇ ਪੈਂਦਾ ਨੈਚੁਰਲੀ ਟਰੱਕਿੰਗ ਤੇ ਵੀ ਜਿਹੜਾ ਸਮਾਂ ਭਾਰ ਜਿਹੜਾ ਆ ਨਾਲ ਭਾਰ ਜਿਹੜਾ ਉਹ ਪੈਂਦਾ ਆ ਜਾਂ ਉਹਦੇ ਤੇ ਅਸਰ ਕਰਦਾ। ਬਾਕੀ ਤਾਂ ਸਾਰੀ ਇਕੋਨਮੀ ਤੇ ਅਸਰ ਕਰਦਾ ਹੈ ਜੀ। ਧੰਨਵਾਦ। ਇੱਕ ਸੋ ਟਰੱਕਿੰਗ ਵੱਲ ਚੱਲੀਏ ਰਮਨ ਜੀ। ਓਹਾਇਓ ਦੇ ਵਿੱਚ ਪਹਿਲੀ ਟਰੱਕਿੰਗ ਕੰਪਨੀ ਅਨਾਉਂਸ ਹੋਈ ਆ। ਉਹਨਾਂ ਨੇ ਇਹ ਕਿਹਾ ਆ ਈਜ਼ ਲੌਜਿਸਟਿਕਸ ਕਰਕੇ ਵੀ ਉਹ ਪਲੂਟੂਨਿੰਗ ਜੋ ਉਹਨਾਂ ਨੇ ਟੈਕਨੋਲੋਜੀ ਵਰਤ ਕੇ ਆਲਰੇਡੀ ਕੰਮ ਸ਼ੁਰੂ ਕਰ ਦਿੱਤਾ ਹੈ। ਸੋ ਉਹ ਫਸਟ ਹੈਗੇ ਆ USA ਦੇ ਵਿੱਚ। ਈਜ਼ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਡਰਾਈਵ ਓਹਾਇਓ ਰੂਰਲ ਆਟੋਮੇਟਿਡ ਡਰਾਈਵਿੰਗ ਸਿਸਟਮ ਦੇ ਨਾਲ ਰਲ ਕੇ ਤੇ ਪਲਟੂਨਿੰਗ ਟੈਕਨੋਲੋਜੀ ਆ ਉਹਦੇ ਹਿਸਾਬ ਦੇ ਨਾਲ ਹੁਣ ਉਹਨਾਂ ਨੇ ਸ਼ੁਰੂਆਤ ਕੀਤਾ। ਇਹਦੇ ਬਾਰੇ ਥੋੜਾ ਜਿਹਾ ਦੱਸੋ ਤਾਂ ਕਿ ਆਪਣੇ ਸਰੋਤਿਆਂ ਨੂੰ ਪਤਾ ਲੱਗ ਜਾਏ ਵੀ ਪਲਟੂਨਿੰਗ ਕੀ ਹੁੰਦੀ ਹੈ ਟਰੱਕਿੰਗ 'ਚ, ਆਉਣ ਵਾਲੇ ਸਮੇਂ 'ਚ ਕਿੰਨੀਆਂ ਕੰਪਨੀਆਂ ਇਹਨਾਂ ਨੂੰ ਜਿਹੜੀਆਂ ਵਰਤਣਗੀਆਂ। ਹਾਂਜੀ ਜੀ, ਪਲਟੂਨਿੰਗ ਜਿਹੜੀ ਆ, ਜਦੋਂ ਆਪਾਂ ਇੰਡੀਆ ਦੇ ਵਿੱਚ ਕਈ ਵਾਰੀ ਨਾ ਆਪਾਂ ਦੇਖਦੇ ਹੁੰਦੇ ਸੀਗੇ ਬਹੁਤ ਜ਼ਿਆਦੀਆਂ ਆਰਮੀ ਦੀਆਂ ਗੱਡੀਆਂ ਇੱਕ ਲਾਈਨ ਬਣਾ ਕੇ ਚੱਲਦੀਆਂ। ਹਾਂਜੀ, ਪਲੂਟੂਨ ਚੱਲਦੀ ਆ ਕਹਿੰਦੇ ਹੁੰਦੇ ਨਾ, ਇਕੱਠੇ ਚੱਲ ਰਹੇ।
ਹਾਂਜੀ ਅੱਛਾ। ਪਲਟੂਨਿੰਗ ਉਹਨੂੰ ਕਹਿੰਦੇ ਵੀ ਇਕੱਠੀ ਇੱਕ ਲਾਈਨ ਬਣਾ ਕੇ ਚੱਲਣਾ। ਸੋ ਇਹ ਟੈਕਨੋਲੋਜੀ ਕਾਫੀ ਮੇਰੇ ਖਿਆਲ 5-6 ਸਾਲ ਪਹਿਲਾਂ ਅਸੀਂ ਵਰਜੀਨੀਆ ਦੇ ਵਿੱਚ ਵੋਲਵੋ ਗਰੁੱਪ ਦੇ ਨਾਲ ਸੀਗੇ ਤੇ ਉੱਥੇ ਇਹਦੀ ਜਿਹੜੀ ਦਿਖਾਇਆ ਗਿਆ ਸੀਗਾ, ਉੱਥੇ ਇਹਦਾ ਗੱਲ ਚੱਲਦੀ ਸੀਗੀ, ਗੱਲ ਹੋਈ ਸੀ, ਉਹਨਾਂ ਨੇ ਸ਼ੋਅ ਕੀਤਾ ਸੀਗਾ ਕਿ ਜਿਹਦੇ ਵਿੱਚ ਜਦੋਂ ਟਰੱਕ ਜਿਹੜੇ ਆ ਉਹ ਇੱਕ ਦੂਜੇ ਦੇ ਨਾਲ ਪਿੱਛੇ ਜੁੜ ਕੇ ਚੱਲਦੇ ਆ ਜਾਂ ਇੱਕ ਦੂਜੇ ਦੇ ਪਿੱਛੇ ਚੱਲਦੇ ਆ, ਉਹਦੇ ਨਾਲ ਇੱਕ ਡਰੈਗ ਜਿਹੜਾ ਏਅਰ ਡਰੈਗ ਆ ਉਹ ਘਟਦਾ ਆ ਬਹੁਤ ਜ਼ਿਆਦਾ। ਸੈਕਿੰਡ ਥਰਡ ਟਰੱਕ ਨੂੰ, ਫੋਰਥ ਟਰੱਕ ਨੂੰ ਏਅਰ ਡਰੈਗ ਬਹੁਤ ਘਟਦਾ ਆ। ਤੇ ਇਹਨੂੰ ਬੇਸਿਕਲੀ ਜਿਹੜਾ ਹੈਗਾ ਅਡੈਪਟਿਵ ਕਰੂਜ਼ ਕੰਟਰੋਲ ਦਾ ਨਾਂ ਜਿਹੜਾ ਸੀਗਾ ਉਦੋਂ ਦਿੱਤਾ ਗਿਆ ਸੀਗਾ, ਅਡੈਪਟਿਵ ਕਰੂਜ਼ ਕੰਟਰੋਲ, ਕਿ ਜਿਹੜਾ ਅੱਗੇ ਟਰੱਕ ਚੱਲਦੇ ਆ ਉਹਨੂੰ ਪਿਛਲੇ ਟਰੱਕ ਜਿਹੜੇ ਆ ਉਹ ਅਡੈਪਟ ਕਰਦੇ ਆ, ਉਹਦੇ ਨਾਲ ਬਰਾਬਰ ਉੱਦਾਂ ਚੱਲਦੇ ਆ। ਸੋ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਤੁਸੀਂ ਇੱਕ ਤਾਂ ਸੇਫਟੀ ਵਜੋਂ ਵੀ ਹੋ ਜਾਂਦਾ ਹੈ ਕਿ ਕਾਫੀ ਉਹਦਾ, ਕਿਉਂਕਿ ਜਦੋਂ ਅਡੈਪਟਿਵ ਕਰੂਜ਼ ਕੰਟਰੋਲ ਤੇ ਟਰੱਕ ਚੱਲਦਾ ਆ ਤੇ ਫਿਰ ਟਰੱਕ ਸਿੰਪਲੀ ਇੱਕ ਜਿੱਦਾਂ ਆਟੋਮੈਟਿਕ ਹੁੰਦਾ ਆ ਕਿ ਉਹ ਜਦੋਂ ਅਗਲਾ ਟਰੱਕ ਸਲੋ ਹੋ ਜਾਂਦਾ, ਪਿਛਲੇ ਸਾਰੇ ਟਰੱਕ ਜਿਹੜੇ ਉਹਦੇ ਅਕੋਰਡਿੰਗਲੀ ਓਨਾ ਹੀ ਫਾਸਲਾ ਵਿੱਚ ਰੱਖ ਕੇ ਉਹ ਸਲੋ ਹੁੰਦੇ ਰਹਿੰਦੇ ਆ। ਜਦੋਂ ਅਗਲਾ ਟਰੱਕ ਫਾਸਟ ਹੁੰਦਾ ਆ ਤਾਂ ਉਹਦੇ ਅਕੋਰਡਿੰਗਲੀ ਪਿਛਲੇ ਟਰੱਕ ਵੀ ਜਿਹੜੇ ਆਟੋਮੈਟਿਕਲੀ ਫਾਸਟ ਹੋਣੇ ਸ਼ੁਰੂ ਹੋ ਜਾਂਦੇ ਆ। ਉਹ ਅਡੈਪਟਿਵ ਕਰੂਜ਼ ਕੰਟਰੋਲ ਤੇ ਲੱਗੇ ਹੁੰਦੇ ਆ ਜਿਹੜੇ ਨੇ ਅਡੈਪਟ ਕੀਤਾ ਹੁੰਦਾ। ਠੀਕ ਹੈ। ਸੋ ਪਲਟੂਨਿੰਗ ਦਾ ਮਤਲਬ ਇਹ ਹੈ ਕਿ ਜਦੋਂ ਇਕੱਠੇ ਹੋ ਕੇ ਅਡੈਪਟਿਵ ਕਰੂਜ਼ ਕੰਟਰੋਲ ਦੇ ਨਾਲ ਜਿਹੜੇ ਟਰੱਕ ਆ ਇੱਕ ਲਾਈਨ 'ਚ ਚੱਲਦੇ ਆ ਤੇ ਉਹਦੇ ਨਾਲ ਫਿਊਲ ਦੀ ਖਪਤ ਜਿਹੜੀ ਆ ਬਹੁਤ ਘੱਟ ਹੁੰਦੀ ਆ ਪਿਛਲੇ ਟਰੱਕਾਂ ਦੀ, ਕਿਉਂਕਿ ਉਹਨਾਂ ਨੂੰ ਏਅਰ ਡਰੈਗ ਜਿਹੜਾ ਬਹੁਤ ਘੱਟ ਜਾਂਦਾ। ਸੋ ਇਹ ਜਿਹੜਾ ਚੀਜ਼ ਹੈਗੀ ਆ ਕਾਫੀ 5-6 ਸਾਲਾਂ ਤੋਂ ਇੱਥੇ ਚੱਲ ਰਿਹਾ ਸੀਗਾ। ਪਰ ਡੈਫੀਨੇਟਲੀ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਈਵਨ ਆਪਣੇ ਹੁਣ ਵੀ ਜਿਹੜੇ ਜਦੋਂ 5-6 ਸਾਲਾਂ ਦੇ ਜਿਹੜੇ ਟਰੱਕ ਆ ਰਹੇ ਹੈਗੇ ਉਹ ਅਡੈਪਟਿਵ ਕਰੂਜ਼ ਕੰਟਰੋਲ ਨਾਲ ਆ ਰਹੇ ਹੈਗੇ ਆ। ਤੇ ਉਹ ਜ਼ਰੂਰੀ ਨਹੀਂ ਗਾ ਕਿ ਇੱਕੋ ਕੰਪਨੀ ਦੇ ਹੁਣ, ਉਹ ਵੱਖਰੀਆਂ ਵੱਖਰੀਆਂ ਕੰਪਨੀਆਂ ਦੇ ਵੀ ਇੱਕ ਅਡੈਪਟਿਵ ਕਰੂਜ਼ ਕੰਟਰੋਲ ਲਾ ਕੇ ਇੱਕ ਦੂਜੇ ਦੇ ਪਿੱਛੇ ਚੱਲ ਸਕਦੇ ਆ। ਸੋ ਕਾਫੀ ਵਧੀਆ ਚੀਜ਼ ਹੈਗੀ ਆ, ਕਿਉਂਕਿ ਇਹਦੇ ਵਿੱਚ ਜਿੱਦਾਂ ਕੋਈ ਕਾਰ ਵਗੈਰਾ ਵੀ ਉਹਨਾਂ ਦੇ ਵਿੱਚ ਆ ਜਾਂਦੀ ਹੈ ਤੇ ਆਟੋਮੈਟਿਕਲੀ ਸਲੋ ਡਾਊਨ ਹੋ ਜਾਂਦੇ ਆ। ਫਿਰ ਜਦੋਂ ਕਾਰ ਨਿਕਲ ਜਾਂਦੀ ਹੈ ਫਿਰ ਆਟੋਮੈਟਿਕਲੀ ਉਨੀ ਲੈਂਥ ਤੇ ਉਨੀ ਸਪੀਡ ਤੇ ਉੱਥੇ ਆ ਜਾਂਦੇ ਆ। ਐਕਸੀਡੈਂਟ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਹੈ, ਕਿਉਂਕਿ ਅਡੈਪਟਿਵ ਕਰੂਜ਼ ਕੰਟਰੋਲ ਦੇ ਨਾਲ ਜੇ ਪਹਿਲੇ ਟਰੱਕ ਨੇ ਬ੍ਰੇਕ ਲਾਈ ਆ ਤੇ ਪਿਛਲੇ ਟਰੱਕ ਆਟੋਮੈਟਿਕਲੀ ਸਲੋ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਐਕਸੀਡੈਂਟ ਰੇਟਿੰਗ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਪੈਂਦਾ। ਇਹ ਜਦੋਂ ਆਟੋਨਮਸ ਟਰੱਕਿੰਗ ਦੀ ਗੱਲ ਚੱਲ ਰਹੀ ਸੀ ਉਦੋਂ ਪਲਟੂਨਿੰਗ ਵੀ ਨਾਲ ਦੇ ਨਾਲ ਚਰਚਾ ਜਿਹੜੀ ਉਹ ਛਿੜੀ ਸੀ ਵੀ ਇਹ ਕੰਮ ਸੌਖਾ ਹੋਊਗਾ। ਆਟੋਨਮਸ ਟਰੱਕਿੰਗ ਪਤਾ ਨਹੀਂ ਕਦੋਂ ਆਉਣੀ ਹੈ ਕਦੋਂ ਨਹੀਂ ਆਉਣੀ। ਸੋ ਕਈ ਚੀਜ਼ਾਂ ਹੈ ਇਸ ਟਾਈਮ ਫਿਊਲ ਐਫੀਸ਼ੀਐਂਸੀ ਨੂੰ ਲੈ ਕੇ, ਵੀ ਐਫੀਸ਼ੀਐਂਟਲੀ ਟਰੱਕ ਜਿਹੜਾ ਉਹ ਚੱਲਣ ਉਸ ਨੂੰ ਲੈ ਕੇ ਕਈ ਨਵੇਂ ਜਿਹੜੇ ਆਈਡੀਆਜ਼ ਚੱਲਦੇ ਰਹਿੰਦੇ ਆ। ਆਪਾਂ ਦੇਖਦਾ ਵੈਸੇ ਅਜੇ ਇਹ ਚੀਜ਼ ਦੇਖੀ ਤਾਂ ਘੱਟ ਹੀ ਆ, ਫੌਜੀਆਂ ਦੇ ਨਾਲ ਹੀ ਆਪਾਂ ਜਿਹੜੀ ਉਹ ਦੇਖੀ ਆ, ਅਜੇ ਤੱਕ ਦੂਜਿਆਂ ਦੇ ਵਿੱਚ ਘੱਟ ਦੇਖੀ ਆ। ਸੋ ਹੋਪਫੁਲੀ ਇਹ ਵੀ ਜਿਹੜੀ ਉਹ ਕਿਤੇ ਨਾ ਕਿਤੇ ਆਊਗੀ। ਤੇ ਆਪਾਂ ਗੱਲਬਾਤ ਜਿਹੜੀ ਹੋਰ ਅੱਗੇ ਕਰਦੇ ਜਾਈਏ, ਲੋਡਸ ਦੇ ਪ੍ਰਾਈਸਿਸ ਨੂੰ ਜਿਹੜਾ ਉਹ ਲੈ ਕੇ ਆਪਾਂ ਨੂੰ ਪਤਾ ਹੀ ਆ ਵੀ ਜਿੱਦਾਂ ਦੇ ਹਾਲਾਤ ਇਸ ਟਾਈਮ ਬਣੇ ਪਏ ਆ, ਡਿਮਾਂਡ ਜਿਹੜੀ ਉਹ ਲਗਾਤਾਰ ਘਟ ਰਹੀ ਆ। ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਕਿਹਾ ਆ ਵੀ ਟਨੇਜ ਇੰਡੈਕਸ ਤਕਰੀਬਨ 2% ਜਿਹੜਾ ਉਹ ਥੱਲੇ ਚਲਾ ਗਿਆ ਆ। ਸੋ ਕੀ ਇਸ ਸਾਰੇ ਦਾ ਜਿਹੜਾ ਉਹ ਸਿੱਟਾ ਨਤੀਜਾ ਕੀ ਆਪਾਂ ਦੇਖਾਂਗੇ? ਬਿਲਕੁਲ ਰਾਜਨ, ਇਹ ਜਿਹੜੀਆਂ ਇਹਨਾਂ ਦਾ ਸਿੱਟਾ ਹੈਗਾ, ਜਿਹੜੀਆਂ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੈਗੀਆਂ, ਇੱਕ ਤਾਂ ਕੁਛ ਜਿੱਦਾਂ ਆਪਾਂ ਕਾਫੀ ਪ੍ਰੋਗਰਾਮਾਂ ਦੇ ਵਿੱਚ ਉਹੀ ਸੇਮ ਗੱਲ ਕਰਦੇ ਆ ਰਹੇ ਹੈਗੇ ਆ ਕਿ ਕੁਛ ਤਾਂ ਜਿਹੜੀ ਫੇਕ ਮਾਰਕੀਟ ਇਨਕਰੀਜ਼ ਹੋਈ ਸੀਗੀ 2021 ਦੇ ਵਿੱਚ, ਉਹ ਮਾਰਕੀਟ ਜਿਹੜੀ ਆ ਉਹ ਮਤਲਬ ਕਿ ਇਸ ਵੇਲੇ ਖਤਮ ਹੋ ਚੁੱਕੀ ਆ। ਸੋ ਮਾਰਕੀਟ ਬੈਕ ਟੂ 2019 ਵਾਲੇ ਸਿਚੁਏਸ਼ਨ 'ਚ ਹੈਗੀ ਆ, ਨਾਰਮਲ ਸਿਚੁਏਸ਼ਨ ਹੈਗੀ ਆ। ਸੋ ਜਿਹੜੀਆਂ ਇਸ ਵੇਲੇ ਪ੍ਰੋਬਲਮਸ ਆ, ਇਹ ਜਿਹੜਾ ਸਲੋ ਡਾਊਨ ਹੋਇਆ ਸਾਰਾ, ਹੁਣ ਇਸ ਵੇਲੇ ਸਾਰਿਆਂ ਨਾਲੋਂ ਵੱਡਾ ਜਿਹੜਾ ਹੁਣ ਅਸਰ ਦੇਖਣ ਨੂੰ ਮਿਲ ਰਿਹਾ ਕਿ ਜਿਹੜੀ BMO ਬੈਂਕ ਹੈਗਾ ਆ, ਟਰਾਂਸਪੋਰਟੇਸ਼ਨ ਗਰੁੱਪ ਹੈਗਾ ਆ, ਉਹਦੀ ਕੁਆਟਰਲੀ ਰਿਪੋਰਟ ਆਈ ਹੈਗੀ ਆ ਕਿ ਜਿਹੜੀ ਰਾਈਟ ਆਫਸ ਆ ਉਹਨਾਂ ਦੇ, ਜਿਹੜੇ ਕਿ ਲਾਸਟ ਈਅਰ ਦੇ ਲਾਸਟ ਕੁਆਟਰ ਦੇ ਵਿੱਚ 4 ਮਿਲੀਅਨ ਦੇ ਕਰੀਬ ਉਹਨਾਂ ਦੇ ਰਾਈਟ ਆਫ ਸੀਗੇ, ਜਿਹੜੇ ਕਿ ਵੱਧ ਕੇ ਇਸ ਵੇਲੇ ਜਿਹੜੇ ਆ ਉਹ 300% ਦੇ ਤਕਰੀਬਨ ਵੱਧ ਗਿਆ ਪਿਛਲੇ ਕੁਆਟਰ ਦੇ ਵਿੱਚ। ਸੋ ਜਿਹੜਾ ਪਿਛਲਾ ਕੁਆਟਰ ਨਿਕਲਿਆ ਹੈਗਾ, ਜਿਹੜਾ ਮਾਰਚ ਦਾ ਆਪਣਾ ਮਾਰਚ 'ਚ ਐਂਡ ਹੋਇਆ ਹੈਗਾ ਪਹਿਲਾ ਕੁਆਟਰ, ਉਹਦੇ ਵਿੱਚ 18 ਮਿਲੀਅਨ ਦੇ ਤਕਰੀਬਨ ਉਹਨਾਂ ਦਾ ਜਿਹੜਾ ਪਹਿਲਾਂ 6 ਮਿਲੀਅਨ ਦੇ 18 ਮਿਲੀਅਨ ਦੇ ਲਾਗੇ ਜਿਹੜਾ ਲਾਸ ਜਿਹੜਾ ਉਹਨਾਂ ਦਾ ਰਾਈਟ ਆਫਸ ਹੋ ਗਿਆ। ਸੋ ਆਪਾਂ ਸਾਫ਼ ਦੇਖ ਰਹੇ ਹਾਂ ਕਿ ਆਪਣੀਆਂ ਜਿਹੜੀਆਂ, ਜਿੱਦਾਂ ਆਪਾਂ ਉਦੋਂ ਵੀ ਗੱਲ ਕੀਤੀ ਸੀ, ਕੰਪਨੀਆਂ ਬੰਦ ਹੋ ਰਹੀਆਂ ਔਰ ਜਿਹੜੀਆਂ ਬੈਂਕਸ ਹੈਗੇ ਆ, ਹੁਣ ਇਸ ਵੇਲੇ ਬੈਂਕ ਦੇ ਜਿਹੜੇ ਲਾਸਿਸ ਹੈਗੇ ਆ ਉਹ ਪਾਇਲ ਅਪ ਹੋ ਰਹੇ ਆ, ਕਿਉਂਕਿ BMO ਜਿਹੜਾ ਬੈਂਕ ਹੈਗਾ ਉਹਨਾਂ ਦੀ 90% ਬਿਜ਼ਨਸ ਜਿਹੜਾ ਉਹ ਟਰੱਕਿੰਗ ਦੇ ਨਾਲ ਹੈਗਾ। ਤੇ ਇਸ ਕਰਕੇ ਜਿਹੜੇ ਇਹ ਬੈਂਕ ਹੈਗੇ ਆ, ਹੁਣ ਇਹਨਾਂ ਨੂੰ ਜਿਹੜੀਆਂ ਇਹ ਲੈਂਡਿੰਗਸ ਕੀਤੀਆਂ ਗਈਆਂ ਉਦੋਂ ਮਤਲਬ ਕਿ ਲੂਜ਼ ਲੈਂਡਿੰਗ ਸੀਗੀ, ਇਹਨੂੰ ਲੂਜ਼ ਲੈਂਡਿੰਗ ਕਹਿ ਦਿੰਦੇ, ਕਿਉਂਕਿ ਵਿਦਆਊਟ ਐਨੀ
ਬੇਸਿਕਸ ਇੰਨੇ ਮਹਿੰਗੇ ਟਰੱਕ ਜਿਹੜੇ ਆ ਉਹ ਫਾਈਨੈਂਸ ਕੀਤੇ ਗਏ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਹੁਣ ਉਹ ਸ਼ੋ ਅਪ ਹੋ ਰਹੀਆਂ। ਆਹ ਜਿਹੜੇ ਅਸਰ ਆ ਇਹ ਦੇਖਣ ਨੂੰ ਮਿਲ ਰਿਹਾ ਕਿ ਇਸ ਬੈਂਕ ਦਾ ਜਿਹੜਾ ਆਪਣਾ ਲਾਸ ਰੇਟ ਹੈਗਾ ਜਾਂ ਇਹਨਾਂ ਦਾ ਜਿਹੜਾ ਇਹ ਲਾਸ ਕਰ ਰਹੇ ਹੈਗੇ ਆਪਣੇ ਜਿਹੜੇ ਇਹਨਾਂ ਨੇ ਰਾਈਟ ਆਫ ਕੀਤੇ ਹੈਗੇ ਆ ਲੋਨ ਆਲਮੋਸਟ 80 ਮਿਲੀਅਨ ਦੇ ਲਾਗੇ 300% ਸੋਰ ਹੋ ਗਿਆ ਇੱਕ ਕੁਆਟਰ ਤੋਂ ਬਾਅਦ ਦੂਜੇ ਕੁਆਟਰ ਜੀ। ਇੱਕ ਰਮਨ ਜੀ FMCSA ਨੇ ਨਵਾਂ ਪ੍ਰਪੋਜ਼ ਕੀਤਾ CSA ਸਕੋਰ ਚੇਂਜਸ ਦਾ, ਹਨਾ, ਉਹਦੇ ਕਮੈਂਟਸ ਲਏ ਸੀ 176 ਕਮੈਂਟ ਆਏ ਆ ਜੋ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਵੱਲੋਂ। ਇਹ ਸਕੋਰਿੰਗ ਸਿਸਟਮ ਇਹ ਵੀ ਕਾਫੀ ਕੰਪਲੀਕੇਟਡ ਹੈ, ਇੰਸ਼ੋਰੈਂਸ ਲਈ ਵੀ ਵਰਤਿਆ ਜਾਂਦਾ, ਹੋਰ ਕੰਮਾਂ ਲਈ ਵੀ। ਇਹਦੇ ਬਾਰੇ ਵੀ ਆਪਣਾ ਥੋੜਾ ਜਿਹਾ ਡਿਟੇਲ ਦੱਸਿਓ ਜਿਹੜਾ ਸਰੋਤਿਆਂ ਨੂੰ ਪਤਾ ਚੱਲ ਜਾਏ। ਬਿਲਕੁਲ ਜੀ, ਜਿਹੜਾ ਇਹ ਸਕੋਰਿੰਗ ਸਿਸਟਮ ਹੈਗਾ ਬੜੇ ਚਿਰ ਦਾ ਇਹ ਅਪਡੇਟ ਹੋਇਆ ਹੈ ਔਰ ਕਾਫੀ ਬ੍ਰੋਕਨ ਹੈਗਾ ਔਰ ਬੜਾ ਕੰਪਲੀਕੇਟਡ ਹੈਗਾ। ਅੱਜ ਦੀ ਤਰੀਕ ਦੇ ਵਿੱਚ ਜੇ ਕੰਮ ਚੱਲ ਰਿਹਾ ਹੈਗਾ ਤੇ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਹੈ ਉਹ ਇਸ ਦੇ ਉੱਤੇ ਕਾਫੀ ਡਿਪੈਂਡੈਂਸੀ ਹੋ ਚੱਲੀ ਆ ਕਿ ਜਿਹੜੇ ਕੈਰੀਅਰਸ ਹੈਗੇ ਆ ਹੁਣ ਬਹੁਤ ਕੈਰੀਅਰਸ ਜਿਹੜੇ ਆ ਕਈ ਵਾਰੀ ਕਹਿੰਦੇ ਸੁਣਿਆ ਆ ਬੜੇ ਕੈਰੀਅਰਸ ਨੂੰ ਕਿ ਮੈਂ ਤਾਂ ਕਦੀ ਸਕੇਲ ਤੇ ਗਿਆ ਹੀ ਨਹੀਂ ਹੈ ਨਾ, ਮੈਂ ਤਾਂ ਕਦੀ ਇਨਸਪੈਕਸ਼ਨ ਕਰਾਈ ਨਹੀਂ। ਸੋ ਹੁਣ ਜੇ ਤੁਸੀਂ ਇਨਸਪੈਕਸ਼ਨ ਨਹੀਂ ਕਰਾਏਗੀ ਤੇ ਤੁਸੀਂ ਜਦੋਂ ਹਰ ਸਾਲ ਆਪਣੇ ਮੀਲ ਜਿਹੜੇ ਆ ਅਪਡੇਟ ਕਰਦੇ ਆ ਤੁਸੀਂ MCS 150 ਦੇ ਵਿੱਚ ਜਿਹਦੇ ਜੋ FMCSA ਦੇ ਮਾਈਲਸ ਅਪਡੇਟ ਕਰਦੇ ਆ, ਹੁਣ ਜੇ ਉੱਥੇ ਤੁਹਾਡੇ ਮਾਈਲਸ ਚਲਾਏ ਜਾ ਰਹੇ ਆ ਇੰਨੇ ਜ਼ਿਆਦਾ ਜਾਂ ਤੁਸੀਂ ਸਾਲ ਦੇ 3 ਲੱਖ ਮੀਲ ਚਲਾਏ ਆ ਪਰ ਇਨਸਪੈਕਸ਼ਨ ਤੁਹਾਡੀ ਕੋਈ ਨਹੀਂ ਗੀ ਹੈਗੀ। ਸੋ ਇੱਕ ਡਾਊਟ ਕ੍ਰੀਏਟ ਕਰਦਾ ਹੈ ਬ੍ਰੋਕਰ ਦੇ ਮਾਈਂਡ ਦੇ, ਸ਼ਿਪਰ ਦੇ ਮਾਈਂਡ ਦੇ ਵਿੱਚ ਕਿ ਇਹ ਕੈਰੀਅਰ ਜਿਹੜਾ ਇਹ ਕੁਛ ਠੀਕ ਨਹੀਂ ਕਰ ਰਿਹਾ ਹੈਗਾ, ਕਿਉਂਕਿ ਇਦਾਂ ਤਾਂ ਹੋ ਨਹੀਂ ਸਕਦਾ ਕਿ 2 ਲੱਖ ਮੀਲ ਚਲਾਤੇ ਸਾਲ ਦੇ ਵਿੱਚ ਤੁਹਾਡੀ ਇਨਸਪੈਕਸ਼ਨ ਕੋਈ ਨਹੀਂ ਹੋਈ ਹੈਗੀ। ਸੋ ਦੈਟ ਮੀਨਸ ਦੈਟ ਕਿ ਤੁਸੀਂ ਈਦਰ ਤਾਂ ਇਨਸਪੈਕਸ਼ਨ ਨੂੰ ਇਵੇਡ ਕਰ ਰਹੇ ਆ ਜਾਂ ਇਨਸਪੈਕਸ਼ਨ ਸਕੇਲ ਤੇ ਜਾ ਨਹੀਂ ਰਹੇ। ਸੋ ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ। ਪਰ ਜਿਹੜਾ ਆਪਣਾ ਇਹਦਾ ਰੇਟਿੰਗ ਸਿਸਟਮ ਹੈਗਾ ਉਹ ਡੈਫੀਨੇਟਲੀ ਬ੍ਰੋਕਨ ਹੈਗਾ ਔਰ ਜਿੱਦਾਂ ਤੁਸੀਂ ਕਿਹਾ ਹਰਜੋਤ ਭਾਜੀ ਕਿ ਇੰਨਾ ਕੁ ਬ੍ਰੋਕਨ ਸਿਸਟਮ ਹੈਗਾ ਔਰ ਇੰਨੇ ਜ਼ਿਆਦਾ ਜਿਹੜੇ ਲੋਕੀ ਇੱਥੋਂ ਦੁਖੀ ਔਰ ਤੰਗ ਵੀ ਹੈਗੇ ਆ। ਪਰ ਕਮੈਂਟਸ ਦਾ ਦੇਖ ਲਓ ਤੁਸੀਂ 175 ਕਮੈਂਟ ਜਿਹੜੇ 176 ਆ, ਦੇਖ ਲਓ ਕਿੰਨੇ ਹਜ਼ਾਰ ਕੰਪਨੀਆਂ USA ਦੇ ਵਿੱਚ ਹਜ਼ਾਰਾਂ ਲੱਖਾਂ ਤੇ ਸਿਰਫ 176 ਕਮੈਂਟਸ ਆਏ। ਹਾਂਜੀ, ਸੋ ਇਹ ਚੀਜ਼ ਜਿਹੜੀ ਹੈ ਨਾ ਇੱਥੇ ਆਣ ਕੇ ਅਸੀਂ ਆਪਣੇ ਆਪ ਨਾਲ ਗਲਤ ਕੰਮ ਕਰ ਜਾਂਦੇ ਆ ਜਾਂ ਅਸੀਂ ਬੋਲਦੇ ਨਹੀਂ, ਅਸੀਂ ਆਪਣੀ ਆਵਾਜ਼ ਨਹੀਂ ਉਠਾਉਂਦੇ, ਅਸੀਂ ਹੋਰ ਤਰੀਕੇ ਲੱਭ ਲੈਂਦੇ ਆਪਣੀ ਆਵਾਜ਼ ਉਠਾਉਣ ਦੇ ਜਿਹੜੇ ਕਿ ਇੱਥੇ ਇਸ ਕੰਟਰੀ 'ਚ ਕੰਮ ਨਹੀਂ ਕਰਦੇ, ਜਦ ਕਿ ਇੱਥੇ ਇਸ ਕੰਟਰੀ ਦੇ ਵਿੱਚ ਆਹ ਚੀਜ਼ਾਂ ਕੰਮ ਕਰਦੀਆਂ ਜਿਹਦੇ ਵਿੱਚ ਕਿ ਤੁਸੀਂ ਆਹ ਚੀਜ਼ਾਂ ਦੇ ਵਿੱਚ ਉੱਤੇ ਕੰਮ ਕਰਦੇ ਆ। ਠੀਕ ਹੈ ਨਾ, ਸੋ ਇਸ ਕਰਕੇ ਇਹ ਚੀਜ਼ ਆਪਾਂ ਬਾਰ-ਬਾਰ ਸਾਰਿਆਂ ਨੂੰ ਕਹੀ ਦੀ ਆ ਕਿ ਜਦੋਂ ਤੁਸੀਂ ਕਾਮੈਂਟ ਪੀਰੀਅਡ ਆਉਂਦਾ, ਜਦੋਂ ਅਸੀਂ ਕਹਿੰਦੇ ਆ ਕਿ ਕਾਮੈਂਟ ਕਰੋ, ਇਸ ਚੀਜ਼ ਤੇ ਕਾਮੈਂਟ ਕਰਨ ਦੀ ਲੋੜ ਆ ਜਾਂ ਇੱਥੇ ਆਹ ਗੱਲ ਕਰਨ ਦੀ ਲੋੜ ਆ, ਉਦੋਂ ਉਸ ਚੀਜ਼ ਨੂੰ ਥੋੜਾ ਜਿਹਾ ਸੀਰੀਅਸਲੀ ਲਿਆ ਕਰੋ, ਉਸ ਚੀਜ਼ ਨੂੰ ਥੋੜਾ ਜਿਹਾ ਸੀਰੀਅਸਲੀ ਲੈ ਕੇ ਉਹਦੇ ਤੇ ਕਾਮੈਂਟ ਜਿਹੜੇ ਉਹ ਕਰਿਆ ਕਰੋ ਤਾਂ ਕਿ ਜਿਹੜੀਆਂ ਚੀਜ਼ਾਂ ਆ ਉਹ ਸੁਣੀਆਂ ਜਾਂਦੀਆਂ ਆ। ਪਰ ਜੇ ਹੁਣ ਆਪਾਂ ਕਾਮੈਂਟ ਕਰਾਂਗੇ ਹੀ ਨਹੀਂ, ਆਪਾਂ ਅੱਗੇ ਨਹੀਂ ਆਵਾਂਗੇ ਤੇ ਫਿਰ ਡੈਫੀਨੇਟਲੀ ਆਪਾਂ ਨੂੰ ਪਤਾ ਹੀ ਆ ਕਿ ਉਹਦਾ ਕੀ ਹਾਲਤ ਹੁੰਦੀ ਆ। ਸੋ ਇਸ ਵੇਲੇ ਬਹੁਤ ਚੀਜ਼ਾਂ ਜਿਹੜੀਆਂ ਗੋ ਥਰੂ ਹੋ ਰਹੀਆਂ ਇੰਡਸਟਰੀ ਦੇ ਵਿੱਚ। ਸਾਨੂੰ ਜਿਹੜਾ ਇਸ ਵੇਲੇ ਵੱਡੀ ਚੀਜ਼ ਆ ਕਿ ਉਹ ਇੱਕ ਤਾਂ ਉਹ ਚੀਜ਼ ਹੋਈ ਆ ਕਿ ਜਿਹੜੀ EPA ਨੇ ਜਿਹੜੇ ਰੂਲਸ ਲਾਸਟ ਈਅਰ ਦਸੰਬਰ ਦੇ ਵਿੱਚ ਪਾਸ ਕੀਤੇ ਸੀਗੇ ਟਰੱਕਾਂ ਦੇ ਲਈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ, ਉਹ ਇਸ ਵੇਲੇ ਹਾਊਸ ਵੱਲੋਂ ਟਰਨ ਡਾਊਨ ਕਰ ਦਿੱਤੇ ਗਏ ਆ। ਸੋ ਇੱਕ ਖਾਸ ਜਿੱਤ ਹੈਗੀ ਆ ਜਿਹਦੇ ਵਿੱਚ ਕਿ ਕਾਂਗਰਸ ਵੱਲੋਂ ਇਹਨੂੰ ਡਾਊਨ ਕੀਤਾ ਗਿਆ, ਇਹਨੂੰ ਨਕਾਰਿਆ ਗਿਆ। ਪਰ ਜਿਹੜੀ ਸੁਣਨ 'ਚ ਗੱਲ ਆ ਰਹੀ ਆ ਕਿ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਉਹ ਇਸ ਚੀਜ਼ ਨੂੰ ਵੀਟੋ ਕਰਨਗੇ, ਵਾਪਸ ਇਹ ਕਾਂਗਰਸ ਕੋ ਜਾਊਗੀ। ਉਸਦੇ ਨਾਲ ਨਾਲ ਜਿਹੜੀਆਂ ਹੋਰ ਵੀ ਚੀਜ਼ਾਂ ਜਿਹੜੀਆਂ ਆ ਰਹੀਆਂ ਹੈਗੀਆਂ ਜਿਹਦੇ ਵਿੱਚ ਕਿ ਜਿਹੜਾ ਹੇਅਰ ਡਰੱਗ ਟੈਸਟਿੰਗ ਰੂਲ ਹੈਗਾ ਇਹ ਕਿਹਾ ਜਾ ਰਿਹਾ ਕਿ ਮਾਈਟ ਬੀ ਮਿਡ ਸਮਰ ਤੱਕ ਇਹ ਫਾਈਨਲਾਈਜ਼ ਹੋ ਜਾਊਗਾ। ਸੋ ਡਿਪਾਰਟਮੈਂਟ ਆਫ ਹੈਲਥ ਹਿਊਮਨ ਸਰਵਿਸਿਜ਼ ਵੱਲੋਂ ਇਹ ਲੈ ਕੇ ਆਇਆ ਜਾ ਰਿਹਾ, ਨਾਟ ਆਪਣੇ ਇਹਦੇ ਵੱਲੋਂ ਲੈ ਕੇ ਆਇਆ ਜਾ ਰਿਹਾ ਆ DOT ਵੱਲੋਂ ਜਾਂ FMCSA ਵੱਲੋਂ। ਇਹ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਵੱਲੋਂ ਹੈਗਾ ਜਿਹੜਾ ਕਿ ਓਵਰਆਲ ਪੂਰੀ ਲੇਬਰ ਡਿਪਾਰਟਮੈਂਟ ਜਿਹੜਾ ਹੈਗਾ ਉਹਦੇ ਵਿੱਚ ਜਾਣਾ ਹੈਗਾ। ਸੋ ਇਹਦੇ ਵਿੱਚ ਜਿਹੜੇ ਹੇਅਰ ਡਰੱਗ ਟੈਸਟ ਹੈਗਾ ਜਿੰਨੇ ਵੀ DOT ਮੈਂਡੇਟ ਹੈਗੇ ਆ ਜੌਬਸ ਹੈਗੀਆਂ, ਡਰਾਈਵਰਸ ਹੈਗੇ ਆ ਜਾਂ ਫੈਡਰਲ ਜੌਬਸ ਹੈਗੀਆਂ, ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਆ ਹੇਅਰ ਡਰੱਗ ਟੈਸਟ ਜਿਹੜਾ ਮੈਂਡੇਟਰੀ ਹੋ ਜਾਣਾ ਹੈ ਜਾਂ ਕਰ ਦਿੱਤਾ ਜਾਣਾ ਹੈ। ਸੋ ਕਾਫੀ ਚੀਜ਼ਾਂ ਹੈ ਜਿਹੜੀਆਂ ਧਿਆਨ ਦੇਣ ਯੋਗ ਹੈਗੀਆਂ ਇਸ ਵੇਲੇ, ਜਿਨ੍ਹਾਂ ਦੇ ਬਹੁਤ ਜ਼ਰੂਰੀ ਸਾਡੀ ਕਮਿਊਨਿਟੀ ਨੂੰ ਖਾਸ ਕਰਕੇ ਧਿਆਨ ਦੇਣ ਦੀ ਲੋੜ ਹੈਗੀ ਆ। ਔਰ ਬਹੁਤ ਐਸੇ ਇੱਕ ਇਸ ਵੇਲੇ ਜਿਹੜਾ ਦੂਸਰਾ ਚੱਲ ਰਿਹਾ ਹੈਗਾ ਸਪੀਡ ਲਿਮਿਟਰ ਦਾ ਜਿਹੜਾ ਚੱਲ ਰਿਹਾ ਹੈਗਾ,
ਜਿਹੜਾ ਇਸ ਵੇਲੇ ਬ੍ਰੋਕਰ ਟ੍ਰਾਂਸਪੇਰੈਂਸੀ ਦਾ ਰੂਲ ਮੇਕਿੰਗ ਚੱਲ ਰਹੀ ਹੈਗੀ ਆ, ਅਸੀਂ ਇਹਨਾਂ ਚੀਜ਼ਾਂ ਦੀ ਡਿਟੇਲ ਜਿਹੜੀ ਆ ਗੱਲ ਨਹੀਂ ਸੁਣਨੀ ਚਾਹੁੰਦੇ, ਗੱਲ ਨਹੀਂ ਕਰਦੇ, ਕਿਉਂਕਿ ਜਿਹੜੀਆਂ ਲੌਂਗ ਟਰਮ ਪ੍ਰੋਸੈਸ, ਜਿਹੜਾ ਹੁਣ ਬ੍ਰੋਕਰ ਟ੍ਰਾਂਸਪੇਰੈਂਸੀ ਦੀ ਗੱਲ ਆ, ਜਿਹੜਾ ਇਸ ਵੇਲੇ ਰੂਲ ਮੇਕਿੰਗ ਆਈ ਆ, ਜਿਹਦੇ ਵਿੱਚ ਕਿ ਜਿਹੜੇ ਆਪਣੇ ਬ੍ਰੋਕਰਸ ਹੈਗੇ ਆ ਉਹਨਾਂ ਦੀ ਪਟੀਸ਼ਨ ਖਾਰਿਜ ਹੋ ਚੁੱਕੀ ਆ, ਔਰ ਜਿਹੜੇ ਓਨਰ ਆਪਰੇਟਰਸ ਹੈਗੇ ਆ ਜਾਂ ਜਿਹੜੀ ਛੋਟੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹਨਾਂ ਦੇ ਹੱਕ ਦੇ ਵਿੱਚ ਰੂਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਹੋ ਰਹੀ ਹੈ ਇਸ ਵੇਲੇ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਲੌਂਗ ਟਰਮ ਪ੍ਰੋਸੈਸ ਹੈਗੇ, ਜਿਹੜਾ ਤੁਹਾਨੂੰ ਚੇਤੇ ਹੁਣ ਆਪਾਂ 2020 ਦੇ ਵਿੱਚ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਪ੍ਰੋਟੈਸਟ ਹੋਇਆ ਸੀਗਾ, ਹਾਂਜੀ, ਤੇ ਉਸ ਤੋਂ ਬਾਅਦ ਆਪਾਂ ਜਿਹੜਾ ਉਹਦੇ ਹੱਕ ਦੇ ਵਿੱਚ ਪ੍ਰੋਟੈਸਟ ਸੈਕਰਾਮੈਂਟੋ ਕੀਤਾ ਸੀਗਾ, ਉਹ ਪ੍ਰੋਟੈਸਟ ਦਾ ਜਿਹੜਾ ਉਹਨਾਂ ਚੀਜ਼ਾਂ ਦਾ, ਉਹ ਲੌਂਗ ਟਰਮ ਚੀਜ਼ਾਂ ਦਾ ਜਿਹੜਾ ਅਸਰ ਆ ਉਹ ਹੁਣ ਦੇਖਣ ਨੂੰ ਮਿਲ ਰਿਹਾ ਕਿ ਜਿਹੜਾ ਬ੍ਰੋਕਰ ਟ੍ਰਾਂਸਪੇਰੈਂਸੀ ਦਾ ਰੂਲ ਆ ਇਹ ਇਨ ਮੇਕਿੰਗ ਹੈਗਾ ਰਾਈਟ ਨਾਓ। ਸੋ ਇਹਨਾਂ ਚੀਜ਼ਾਂ ਨੂੰ ਟਾਈਮ ਲੱਗਦਾ ਹੈਗਾ, ਇਹਨਾਂ ਚੀਜ਼ਾਂ ਨੂੰ ਆਪਾਂ ਇਹ ਨਹੀਂ ਵੀ ਅੱਜ ਰਾਤ ਨੂੰ ਉੱਠੇ ਤਾਂ ਸਵੇਰੇ ਆਪਾਂ ਉਹ ਚੀਜ਼ਾਂ ਕਰ ਲਈਏ ਜਾਂ ਉੱਦਾਂ ਦੇ ਕੰਮ ਕਰ ਲਈਏ। ਸੋ ਆਹ ਜਿਹੜੇ ਕਮੈਂਟਸ ਆ, ਜਿਹੜੀਆਂ ਹਰਜੋਤ ਭਾਜੀ ਨੇ ਗੱਲ ਕੀਤੀ ਹੈ ਕਿ ਇੰਨੇ ਘੱਟ ਕਮੈਂਟ ਆਉਣੇ ਇੰਨੀਆਂ, ਤੇ ਫਿਰ ਆਪਾਂ ਗੱਲਾਂ ਵੀ ਇਹਨਾਂ ਔਰ ਤੰਗ ਵੀ ਇਹਨਾਂ ਤੋਂ ਹੀ ਹੈ, ਇਹਨਾਂ ਹੀ ਪ੍ਰੋਬਲਮ ਤੋਂ ਤੰਗ ਆ, ਪਰ ਉਹਨਾਂ ਨੂੰ ਅਸੀਂ ਐਡਰੈਸ ਨਹੀਂ ਕਰਦੇ ਟਾਈਮ। ਆਪਣੇ ਕੁਝ ਮਹੀਨੇ ਪਹਿਲਾਂ ਦੀਆਂ ਗੱਲਾਂ ਆ, ਡਿਟੈਂਸ਼ਨ ਟਾਈਮ ਨੂੰ ਲੈ ਕੇ ਕਮੈਂਟ ਹੋ ਰਹੇ ਸੀਗੇ, ਹੋਰ ਪਤਾ ਨਹੀਂ ਕਿੱਦਾਂ ਦੇ ਜਿਹੜੇ ਮਸਲੇ ਆ ਉਸ ਨੂੰ ਲੈ ਕੇ ਕਮੈਂਟ ਹੋ ਰਹੇ ਸੀ, ਉਦੋਂ ਫਿਰ ਕਮੈਂਟ ਨਹੀਂ ਕਰਦੇ, ਫਿਰ ਕੰਮ ਔਖਾ ਹੋ ਜਾਂਦਾ ਵੀ ਸਾਡੀ ਕੋਈ ਸੁਣਦਾ ਨਹੀਂ। ਹਾਂ, ਜੇ ਤੁਸੀਂ ਕਮੈਂਟ ਕੀਤੇ ਹੁੰਦੇ ਤੇ ਫਿਰ ਵੀ ਉਹ ਨਾ ਸੁਣਨ, ਫਿਰ ਤਾਂ ਤੁਹਾਡਾ ਬਣਦਾ ਹੈ ਹੱਕ ਵੀ ਭਾਈ ਤੁਸੀਂ ਆਹ ਵੀ ਪ੍ਰੋਟੈਸਟ ਕਰੋ, ਤੁਸੀਂ ਇੱਦਾਂ ਵੀ ਕਰੋ, ਤੁਸੀਂ ਸਟ੍ਰਾਈਕ ਵੀ ਕਰੋ, ਉਹ ਵੀ ਕਰੋ। ਪਰ ਜਦੋਂ ਆਪਾਂ ਜਿਸ ਚੀਜ਼ ਦੇ ਵਿੱਚ ਉਹਨਾਂ ਨੇ ਸੱਦਿਆ, ਜੇ ਆਪਾਂ ਉੱਥੇ ਨਹੀਂ ਜਾ ਰਹੇ ਤੇ ਉਹ ਆਪਾਂ ਗੱਲ ਨਹੀਂ ਕਰ ਰਹੇ ਤੇ ਆਪਾਂ ਸਿੱਧਾ ਕਹੀਏ ਵੀ ਆਪਾਂ ਲਾਸਟ ਸਟੈਪ ਦੇ ਉੱਤੇ ਚਲੇ ਜਾਣਾ, ਫਿਰ ਉਹ ਤਾਂ ਹੀ ਫਿਰ ਕਿਤੇ ਨਾ ਕਿਤੇ ਜਿਹੜਾ ਆ ਉਹ ਸਮਰਥਨ ਵੀ ਪੂਰੀ ਤਰ੍ਹਾਂ ਮਿਲ ਨਹੀਂ ਪਾਉਂਦਾ, ਉਹ ਦਿਖਾ ਨਹੀਂ ਹੁੰਦਾ ਵੀ ਭਾਈ ਦੇਖੋ ਧੱਕਾ ਸਾਡੇ ਨਾਲ ਹੋਇਆ। ਅਗਲੇ ਚੁੱਪ-ਚਾਪ ਕਹਿ ਦਿੰਦੇ ਆ ਵੀ ਦੇਖੋ ਜੀ ਅਸੀਂ ਤਾਂ ਰੂਲ ਮੇਕਿੰਗ 'ਚ ਘੱਲਿਆ ਸੀ, ਇਹਨਾਂ 'ਚੋਂ ਕਿਸੇ ਨੂੰ ਕੋਈ ਤਕਲੀਫ ਹੀ ਨਹੀਂ ਆ, ਜਿੰਨੇ ਜਾਣੇ ਆਏ ਉਹ ਕਹਿੰਦੇ ਵੀ ਠੀਕ ਆ ਤੇ ਅਸੀਂ ਲਾਤਾ, ਫਿਰ ਉਹ ਤੇ ਪ੍ਰੋਬਲਮ ਸਾਡੇ ਇਹ ਪ੍ਰੋਗਰਾਮ ਕਰਨ ਦਾ ਮਕਸਦ ਵੀ ਇਹੀ ਆ। ਹੁਣ ਦੇਖੋ ਜਿਹੜੀ ਗੱਲ ਆਪਾਂ ਦੱਸ ਰਹੇ ਆ ਵੀ ਇਹ ਕਮੈਂਟ ਇੱਥੇ ਹੋ ਰਹੇ ਆ, ਤੇ ਤਾਂ ਕਿ ਆਪਣੇ ਜਿੰਨੇ ਵੀ ਸਰੋਤੇ ਉਹਨਾਂ ਨੂੰ ਪਤਾ ਲੱਗ ਜਾਏ, ਠੀਕ ਹੈ ਕਿ ਨਹੀਂ। ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਉਹ ਇਹ ਕਿਹੜਾ ਕਿਤੇ ਨਿਊਜ਼ਪੇਪਰ 'ਚ ਆਉਂਦਾ ਜਾਂ ਹੋਰ ਬੰਦਾ ਧਿਆਨ ਹੀ ਨਹੀਂ ਕਰਦਾ ਹੈਗਾ। ਸੋ ਇਹ ਮੇਨ ਮਕਸਦ ਹੁੰਦਾ। ਤੇ ਬਾਕੀ ਹਰਜੋਤ ਸਿੰਘ ਜੀ ਪਤਾ ਕਿੱਦਾਂ ਲੱਗਣਾ ਜਦੋਂ ਅਗਲਾ ਬੰਦਾ ਰੀਲਾਂ ਤੋਂ ਟਿਕਟੌਕ ਤੋਂ ਨਹੀਂ ਵਿਹਲਾ, ਉਹਨਾਂ ਨੇ ਕਿੱਥੇ ਦੇਖਣੀਆਂ ਇਹ ਚੀਜ਼ਾਂ ਹਨਾ। ਬਿਲਕੁਲ ਜੀ ਬਿਲਕੁਲ। ਤੇ ਅਸੀਂ ਰਾਜਕੀਰ ਇਸੇ ਚੀਜ਼ ਨੂੰ ਜਿਹੜਾ ਹੈ ਨਾ ਧਿਆਨ 'ਚ ਰੱਖ ਕੇ ਆਪਣੇ ਪੰਜਾਬੀ ਟਰੱਕਿੰਗ ਦੀ ਵੈਬਸਾਈਟ ਦੇ ਉੱਤੇ ਰਿਸੋਰਸ ਟੈਬ ਬਣਾਇਆ ਹੈਗਾ, ਤੇ ਰਿਸੋਰਸ ਟੈਬ ਜਿਹੜਾ ਹੈਗਾ ਉਹਦੇ ਵਿੱਚ ਜਿਹੜੇ ਵੀ ਫਿਊਚਰ ਕਰੰਟ ਕਮੈਂਟਸ ਚੱਲ ਰਹੇ ਹੈਗੇ ਆ ਉਹ ਸਾਰਿਆਂ ਦਾ ਉੱਥੇ ਆਪਣਾ ਲਿੰਕ ਹੈਗਾ, ਤਾਂ ਕਿ ਤੁਸੀਂ, ਇਹ ਬੜੇ ਚਿਰ ਤੋਂ ਮੰਗ ਸੀ ਸਾਰਿਆਂ ਦੀ ਕਿ ਇਹ ਚੀਜ਼ ਜੇ ਸਾਨੂੰ ਲੱਭ ਹੀ ਨਹੀਂ ਆ, ਪਤਾ ਨਹੀਂ ਲੱਗਦੀ, ਸੋ ਉਹ ਚੀਜ਼ ਜਿਹੜੀ ਆ ਉਹ ਅਸੀਂ ਉੱਥੇ ਹੁਣ ਕਰ ਦਿੱਤੀ ਆ। ਸੋ ਤੁਸੀਂ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਹੈਗਾ ਤੁਸੀਂ ਕਿਤੇ ਨਾ ਕਿਤੇ ਜਾ ਕੇ ਆਪਣਾ ਚੈੱਕ ਕਰ ਸਕਦੇ ਹੈਗੇ ਕਿਹੜੇ ਕਰੰਟ ਕਮੈਂਟਸ ਜਿਹੜੇ ਆ ਉਹ ਆ ਰਹੇ ਹੈਗੇ ਆ, ਕਿਹੜੇ ਕਰੰਟ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਹੋ ਰਹੀਆਂ ਹੈਗੀਆਂ। ਸੋ ਉੱਥੇ ਤੁਸੀਂ ਇਹ ਜਿਹੜੀ ਚੀਜ਼ ਆ ਇਹਨੂੰ ਵੀ ਅਸੀਂ ਟਰਾਈ ਕੀਤੀ ਹੈ, ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਠੀਕ ਕੀਤਾ ਜਾ ਸਕੇ। ਸੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਚੀਜ਼ਾਂ ਜਿਹੜੀਆਂ ਰਹਿ ਗਈਆਂ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ, ਮੈਂ ਲਿੰਕ ਆਪਣਾ ਫੇਸਬੁੱਕ ਤੇ ਦਿੱਤਾ ਹੈਗਾ ਜੀ। ਤੇ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਹਾਡਾ ਕੋਈ ਸਵਾਲ ਆ, ਗੱਲਬਾਤ ਕਰਨਾ ਚਾਹੁੰਦੇ ਆ ਤਾਂ ਨੰਬਰ ਹੈ 408272 408272 ਵਿਚਾਰ ਸਾਂਝੇ ਕਰਨੇ ਆ, ਕੋਈ ਸਵਾਲ ਕਰਨਾ ਆ ਤਾਂ ਜ਼ਰੂਰ ਤੁਸੀਂ ਇਸ ਦੇ ਵਿੱਚ ਪ੍ਰੋਗਰਾਮ 'ਚ ਹਿੱਸਾ ਲੈ ਸਕਦੇ ਆ। ਅਗਲੀ ਜਿਹੜੀ ਰਮਨ ਜੀ ਹਰਜੋਤ ਜੀ ਗੱਲ ਕਰੀਏ, ਆਪਾਂ ਨੂੰ ਜਿਹੜਾ ਪਤਾ ਹੀ ਆ ਵੀ ਜਿਹੜੇ ਟਰੱਕਾਂ ਦੇ ਪ੍ਰਾਈਸਿਸ ਇੱਕ ਟਾਈਮ ਦੇ ਉੱਤੇ ਕਿੰਨੇ ਜ਼ਿਆਦਾ ਚੜ੍ਹ ਗਏ ਸੀਗੇ, ਖਾਸ ਕਰਕੇ ਉਦੋਂ ਵੀ ਜਦੋਂ ਜਿਹੜੇ ਯੂਜ਼ਡ ਟਰੱਕ ਸੀਗੇ ਉਹਨਾਂ ਦੇ ਪ੍ਰਾਈਸ ਵੀ ਜਿਹੜੇ ਬਹੁਤ ਜ਼ਿਆਦਾ ਤਾਂ ਨੂੰ ਚਲੇ ਗਏ ਸੀਗੇ, ਤੇ ਹੁਣ ਕਹਿੰਦੇ ਵੀ ਉਹ ਪੂਰੀ ਤਰ੍ਹਾਂ ਲੁੜਕ ਗਏ ਆ, ਥੱਲੇ ਨੂੰ ਆ ਗਏ ਉਹ ਵੀ। ਬਿਲਕੁਲ, ਅੱਜ ਜਿਹੜੀਆਂ ਯੂਜ਼ ਟਰੱਕ ਪ੍ਰਾਈਸਿਸ ਹੈਗੀਆਂ ਅਲਟੀਮੇਟਲੀ ਉਹੀ ਚੀਜ਼ ਹੁੰਦੀ ਹੈ ਕਿ ਉਹਨਾਂ ਦੇ ਉੱਤੇ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਕਿਸੇ ਨਾ ਕਿਸੇ ਟਾਈਮ ਤੇ ਜਾ ਕੇ ਜਿਹੜਾ ਆ ਉਹ ਤੁਹਾਨੂੰ ਜਿਹੜਾ ਆ ਉਹ ਥੱਲੇ ਨੂੰ ਆਉਂਦੀਆਂ ਹੈਗੀਆਂ, ਔਰ ਪ੍ਰਾਈਸਿਸ ਕਾਫੀ ਜਿਹੜੀਆਂ ਥੱਲੇ ਆ ਗਈਆਂ ਹੈਗੀਆਂ। ਇਹ ਅੱਜ ਦੀ ਜਿਹੜੀ ਇੱਕ ਕਹਾਣੀ ਹੈਗੀ ਆ ਜਿਹੜੀ ਆਪਾਂ ਗੱਲ ਕਰਦੇ ਹੈਗੇ। ਸੋ ਪ੍ਰਾਈਸਿਸ ਦਾ ਫਰਕ ਤਾਂ ਪੈਂਦਾ ਹੈਗਾ। ਇਸ ਵੇਲੇ ਜਿਹੜੀਆਂ ਨਿਊ ਟਰੱਕ ਪ੍ਰਾਈਸਿਸ ਹੈਗੀਆਂ ਸ਼ਾਇਦ ਉਹਨਾਂ ਤੇ ਇੰਨਾ ਅਸਰ ਨਹੀਂ ਪਿਆ ਹੈਗਾ, ਪਰ ਜਿਹੜੀਆਂ ਯੂਜ਼ ਟਰੱਕ ਪ੍ਰਾਈਸਿਸ ਹੈਗੀਆਂ ਡੈਫੀਨੇਟਲੀ ਕਾਫੀ ਸਲੋ ਡਾਊਨ ਹੋਈਆਂ ਹੈਗੀਆਂ, ਕਾਫੀ ਥੱਲੇ ਆਈਆਂ ਹੈਗੀਆਂ, ਪਰ ਅਜੇ ਵੀ ਜਿਹੜਾ ਕਾਫੀ ਜਿਹੜਾ ਮਾਰਕੀਟ ਹੈਗੀ, ਕਿਉਂਕਿ ਮਾਰਕੀਟ ਇਸ ਤਰ੍ਹਾਂ ਨਹੀਂ ਹੈਗੀ ਕਿ ਜਿੰਨੀਆਂ ਵੀ ਪ੍ਰਾਈਸਿਸ ਥੱਲੇ ਆਈਆਂ ਹੈਗੀਆਂ ਉਹਨੇ ਨਾਲ ਵੀ ਜਿਹੜਾ ਐਕਚੁਅਲੀ ਇਹਨੂੰ ਕੰਟਰੋਲ ਕਰਨਾ ਔਖਾ ਹੈਗਾ, ਇਹਨੂੰ ਮੈਨੇਜ ਕਰਨਾ ਔਖਾ ਹੈਗਾ, ਪਰ ਨਵੇਂ ਟਰੱਕਾਂ ਦੀਆਂ ਪ੍ਰਾਈਸਿਸ ਜਿਹੜੀਆਂ ਅਜੇ ਵੀ ਥੱਲੇ ਨਹੀਂ ਆ ਰਹੀਆਂ ਹੈਗੀਆਂ। ਜੀ ਜੀ ਬਿਲਕੁਲ ਜੀ ਹਰਜੋਤ ਜੀ।
ਜੀ ਬਿਲਕੁਲ। ਸੋ ਅਗਲੀ ਆਪਾਂ ਕੁਝ ਖਬਰਾਂ ਵੀ ਸਾਂਝੀਆਂ ਕਰਦੇ ਹਾਂ। ਜੇ ਕਿਸੇ ਸਰੋਤੇ ਨੂੰ ਸਾਡੇ ਕੁਐਸਚਨ ਹੈਗਾ ਟਰੱਕਿੰਗ ਨਾਲ ਰਿਲੇਟਡ ਤੇ ਤੁਸੀਂ ਕਾਲ ਵੀ ਕਰ ਸਕਦੇ ਆ 408-272 5200 ਦੇ ਉੱਤੇ। ਲਾਈਵ ਪ੍ਰੋਗਰਾਮ ਇਸ ਟਾਈਮ ਦੇ ਉੱਤੇ ਚੱਲ ਰਿਹਾ ਟਰੱਕਿੰਗ ਦੇ ਨਾਲ ਇਸ਼ੂਜ਼। ਕੁਝ ਕੁਐਸਚਨ ਜੋ ਆਪਣੇ ਫੇਸਬੁੱਕ ਦੇ ਉੱਤੇ ਵੀ ਹੈਗੇ ਆ। ਇੱਕ ਦਵਿੰਦਰ ਸਿੰਘ ਹੁਣੀ ਕਹਿੰਦੇ ਆ ਵੀ ਕਮੈਂਟ ਕਿਸ ਤਰ੍ਹਾਂ ਕਰਨੇ FMCSA ਦੇ ਸਾਈਟ ਤੇ, ਕੋਈ ਵੀਡੀਓ ਜਾਂ ਇਦਾਂ ਦਾ ਕੁਝ ਪਾ ਸਕਦੇ ਆ ਜਾਂ ਲਿੰਕ। ਸੋ ਰਮਨ ਜੀ ਆਪਾਂ ਲਿੰਕ ਹਮੇਸ਼ਾ ਹੀ ਪਾਣੇ ਆ ਉਹਦਾ ਤਾਂ। ਹਾਂਜੀ, ਸੋ ਅਸੀਂ ਇਸੇ ਕਰਕੇ ਭਾਜੀ ਜਿਹੜਾ ਰਿਸੋਰਸ ਬਟਨ ਹੈਗਾ ਆਪਣੀ ਪੰਜਾਬੀ ਟਰੱਕਿੰਗ ਦੇ ਉੱਤੇ ਰਿਸੋਰਸ ਬਟਨ ਦਿੱਤਾ ਹੈਗਾ ਕਿ ਉਹਦੇ ਜਾ ਕੇ ਤੁਸੀਂ ਆਪਣੇ ਸਾਰੇ ਜਿਹੜੇ ਕਮੈਂਟਸ ਵਗੈਰਾ ਹੈਗੇ ਆ ਉੱਥੇ ਤੁਸੀਂ ਦੇਖ ਸਕਦੇ ਆ ਜਿਹੜੀਆਂ ਇਸ਼ੂਜ਼ ਚੱਲ ਰਹੇ ਹੈਗੇ ਉਹਨਾਂ ਦੇ ਉੱਤੇ ਕਮੈਂਟਸ ਜਿਹੜੇ ਲਿੰਕਸ ਹੈਗੇ ਆ ਉਹ ਆਰਟੀਕਲ ਪੂਰਾ ਪ੍ਰੋਵਾਈਡ ਕੀਤਾ ਗਿਆ। ਉਹਦੇ ਵਿੱਚ ਲਿੰਕ ਜਿਹੜੇ ਆ ਆਲਰੇਡੀ ਹੁੰਦੇ ਆ। ਸੋ ਤੁਸੀਂ ਲਿੰਕ ਦੇ ਉੱਤੇ ਕਲਿੱਕ ਕਰਕੇ ਸਿੱਧਾ ਡਾਇਰੈਕਟਲੀ ਜਿਹੜੀ ਜਿਹੜਾ register.gov ਹੈਗਾ ਉਹਦੇ ਉੱਤੇ ਤੁਸੀਂ ਜਾ ਸਕਦੇ ਆ। ਜਿਸ ਤਰ੍ਹਾਂ ਕਿ ਹੁਣ FMCSA ਕਮੈਂਟ ਮੰਗ ਰਹੀ ਹੈਗੀ ਆ ਕ੍ਰੈਸ਼ ਪ੍ਰੀਵੈਂਟੇਬਿਲਿਟੀ ਤੇ ਕਿ ਜਿਹੜੇ ਟ੍ਰੇਲਰਾਂ ਦੀ ਸਾਈਡ ਦੇ ਉੱਤੇ ਜਿਹੜੇ ਉਹ ਲੱਗਣੇ ਹੈਗੇ ਆ ਜਾਂ ਕ੍ਰੈਸ਼ ਪ੍ਰੀਵੈਂਟੇਬਿਲਿਟੀ ਜਿਹੜੀ ਆ ਉਹਦੇ ਉੱਤੇ ਜਿਹੜੀ ਇਸ ਵੇਲੇ ਮੰਗ ਰਹੇ ਆ। ਸੋ ਉਹਦਾ ਜਿਹੜਾ ਲਿੰਕ ਹੈਗਾ ਉਹਦੇ ਵਿੱਚ ਦਿੱਤਾ ਹੋਇਆ ਤੇ ਫੈਡਰਲ ਰਜਿਸਟਰ ਦਾ ਜਿਹੜਾ ਲਿੰਕ ਆ ਉਹ ਵੀ ਵਿੱਚ ਹੈਗਾ। ਤੇ ਤੁਸੀਂ ਜੇ ਉਹਦੇ ਬਾਰੇ ਡਿਟੇਲ ਚ ਪੜ੍ਹਨਾ ਆ ਕਿ ਇੱਕ ਲਾਅ ਹੈਗਾ ਉਹ ਵੀ ਲਿੰਕ ਵਿੱਚ ਹੈਗਾ। ਪੂਰਾ ਆਰਟੀਕਲ ਜਿਹੜਾ FMCSA ਵੱਲੋਂ ਦਿੱਤਾ ਗਿਆ ਹੈਗਾ। ਸੋ ਅਸੀਂ ਉੱਥੇ ਪੂਰੇ ਦੇ ਜਿਹੜੇ ਆ ਚੁਣ ਕੇ ਜਿੱਥੇ ਵੀ ਸਾਨੂੰ ਲੱਗਦਾ ਕਿ ਸਾਡੀ ਕਮਿਊਨਿਟੀ ਦੇ ਲਈ ਇਹ ਜ਼ਰੂਰੀ ਹੈਗੇ ਆ ਇੱਥੇ ਜਿਹੜੇ ਕਮੈਂਟਸ ਕਰਨੇ ਆ ਉਹ ਅਸੀਂ ਟਾਈਮ ਟੂ ਟਾਈਮ ਜਿਹੜੇ ਲੈ ਕੇ ਆਈਦਾ। ਜੇ ਵੀਡੀਓ ਦੀ ਗੱਲ ਹੈਗੀ ਆ ਜਿੱਦਾਂ ਕਿ ਦਵਿੰਦਰ ਸਿੰਘ ਵੀ ਕਹਿੰਦੇ ਕਿ ਵੀਡੀਓ ਬਣਾਉਣ ਦੀ ਲੋੜ ਹੈਗੀ ਆ। ਜੇ ਵੀਡੀਓ ਬਣਾਉਣ ਦੀ ਲੋੜ ਹੈ ਤੇ ਡੈਫੀਨਿਟਲੀ ਟਰਾਈ ਕਰਾਂਗੇ ਕਿ ਅਸੀਂ ਵੀਡੀਓ ਬਣਾ ਕੇ ਵੀ ਤੁਹਾਨੂੰ ਜਿਹੜੀ ਆ ਤੇ ਦਿਖਾ ਦਈਏ ਜੀ। ਇਦਾਂ ਹੀ ਦਮਨ ਨੱਤ ਹੁਣੀ ਉਹਨਾਂ ਦਾ ਕੁਐਸਚਨ ਹੈ ਵੀ ਲੌਗ ਬੁੱਕ ਨੂੰ FMCSA ਜਾਂ ਕੋਈ ਹੋਰ ਡਿਪਾਰਟਮੈਂਟ ਬਣਾ ਸਕਦਾ। ਆਫਟਰ ਆਲ ਕਹਿੰਦੇ ਵੀ ਇਹ ਸੌਫਟਵੇਅਰ ਹੀ ਤਾਂ ਹੈ, ਇਹਦੇ ਨਾਲ ਬੁੱਕ ਦੀ ਐਡਜਸਟਮੈਂਟ ਕਰਨੀ ਬੰਦ ਹੋ ਜਾਵੇਗੀ। ਦੇਖੋ ਜੀ ਬੁੱਕ ਦੀ ਐਡਜਸਟਮੈਂਟ ਜਿਹੜੀ ਹੈ ਨਾ, ਕਿਉਂਕਿ ਦੇਖੋ ਜਿਹੜਾ ਸੌਫਟਵੇਅਰ ਆ ਸੌਫਟਵੇਅਰ ਦੇ ਵਿੱਚ ਆਲਵੇਜ਼ ਗਲਿਚਸ ਹੁੰਦੇ ਆ। ਸੌਫਟਵੇਅਰ ਚ ਆਲਵੇਜ਼ ਕੁਛ ਨਾ ਕੁਛ ਹੁੰਦਾ ਕਿਤੇ ਨਾ ਕਿਤੇ, ਕਿਉਂਕਿ ਜਿਹੜੀ ਇਹ ਸੈਲਫ ਸਰਟੀਫਿਕੇਸ਼ਨ ਦੀ ਗੱਲ ਹੈ ਨਾ ਉਹਦੇ ਵਿੱਚ ਜਦੋਂ ਸੌਫਟਵੇਅਰ ਜਿਹੜਾ ਆ ਉਹ ਬਣਾਇਆ ਹੈਗਾ ਉਹਦੇ ਵਿੱਚ ਉਹਨਾਂ ਨੇ ਕੀ ਕਹਿੰਦੇ ਲੂਪ ਹੋਲ ਰੱਖ ਲਏ ਹੈਗੇ ਆ। ਸੋ ਲੂਪ ਹੋਲ ਜਿਹੜੇ ਆ ਉਹ ਡੈਫੀਨੇਟਲੀ ਲੂਪ ਹੋਲ ਠੀਕ ਹੈ ਕੰਪਨੀ ਨੇ ਤਾਂ ਰੱਖ ਲਏ, ਉਹਨਾਂ ਨੇ ਤਾਂ ਕਰਤੇ, ਪਰ ਜਿਹੜੀ ਤੁਹਾਡੀ ਹੈਗੀ ਆ ਜਿਹੜੀ ਆਪਣੀ ਡਰਾਈਵਰ ਹੈਗੇ ਆ ਜਾਂ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਉਹਨਾਂ ਲੂਪ ਹੋਲ ਨੂੰ ਯੂਜ਼ ਕਰਦੀਆਂ ਹੈਗੀਆਂ। ਠੀਕ ਹੈ ਨਾ। ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆਪਣੇ FMCSA ਹੈਗੇ ਜਦੋਂ ਤੁਹਾਡੀ ਹੁੰਦੀ ਆ ਇਨਸਪੈਕਸ਼ਨ ਹੁੰਦੀ ਆ ਉਹਦੇ ਵਿੱਚ ਜਾਂ ਆਡਿਟ ਆਉਂਦਾ ਆ ਉਹਦੇ ਵਿੱਚ ਡੈਫੀਨੇਟਲੀ ਜਿਹੜਾ ਹੈ ਕੰਪਨੀਆਂ ਜਿਹੜੀਆਂ ਉਹਦੇ ਵਿੱਚ ਬੰਦ ਹੁੰਦੀਆਂ ਹੈਗੀਆਂ, ਕੰਪਨੀਆਂ ਨੂੰ ਪ੍ਰੋਬਲਮ ਖੜੀ ਹੁੰਦੀ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਦੇ ਵਿੱਚ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਇਹਦਾ ਸੌਫਟਵੇਅਰ ਬਣਾਈ ਦਾ ਨਹੀਂ ਏਡਾ ਹੈਗਾ ਕਿ ਸੌਫਟਵੇਅਰ ਬਣਾ। ਹਾਂ ਸੌਫਟਵੇਅਰ ਸਖਤ ਬਣ ਸਕਦਾ, ਲੂਪ ਹੋਲ ਬੰਦ ਕੀਤੇ ਜਾ ਸਕਦੇ ਆ, ਡੈਫੀਨੇਟਲੀ ਇਹ ਚੀਜ਼ਾਂ ਹੋ ਸਕਦੀਆਂ, ਪਰ ਉਹਦੇ ਲਈ ਆਬਵੀਅਸਲੀ ਜਿਹੜੀਆਂ ਚੀਜ਼ਾਂ ਬੜੀਆਂ ਹੈਗੀਆਂ ਇਸ ਵੇਲੇ ਅਸੀਂ ਉਹਨਾਂ ਨੂੰ ਹੀ ਨਹੀਂ ਠੀਕ ਢੰਗ ਦੇ ਨਾਲ ਯੂਜ਼ ਕਰ ਪਾ ਰਹੇ ਤੇ ਦੂਜੇ ਸੌਫਟਵੇਅਰ ਕਿੰਨੇ ਕੁ ਬਣਾ ਲਾਂਗੇ ਇਸ ਵੇਲੇ ਜਿੰਨੇ ਵੀ ਮਰਜ਼ੀ ਬਣਾਈ ਜਾਓ ਹਰ ਚੀਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਜਾ ਕੇ ਇਸੇ ਪ੍ਰੋਬਲਮ ਦੇ ਥੱਲੇ ਆ ਜਾਂਦੀ ਹੈ। ਜੀ ਰੈਗੂਲੇਟ ਜੇ ਹੋਏ ਫਿਰ ਵੀ ਰੌਲਾ ਪੈ ਜਾਂਦਾ ਵੀ ਰੈਗੂਲੇਸ਼ਨ ਜ਼ਿਆਦਾ, ਜੇ ਨਾ ਹੋਵੇ ਤਾਂ ਫਿਰ ਆਪਾਂ ਵੇਖ ਲਓ ਵੀ ਆ ਵੀ ਇੱਕ ਡਿਫਰੈਂਟ ਮਸਲਾ, ਇੰਡਸਟਰੀ ਦਾ ਬੇੜਾ ਗਰਕ ਹੋ ਜਾਂਦਾ, ਉਹ ਇੱਕ ਮਸਲਾ ਬਣ ਜਾਂਦਾ। ਸੋ ਕਾਫੀ ਕੁਛ ਆ, ਫਾਈਨ ਬੈਲੈਂਸ ਬਣਾਉਣਾ ਪੈਂਦਾ, ਬਣਦਾ ਤਾਂ ਕਦੀ ਨਹੀਂ ਹੁੰਦਾ ਕਿਸੇ ਚੀਜ਼ ਦੇ ਵਿੱਚ, ਹਮੇਸ਼ਾ ਕਿਸੇ ਚੀਜ਼ ਦਾ ਪਲੜਾ ਭਾਰੀ ਤੇ ਕਿਤੇ ਢਿੱਲਾ ਜਿਹੜਾ ਉਹ ਰਹਿ ਜਾਂਦਾ। ਸੋ ਉਹਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ। ਤੇ ਆਪਣੇ ਨਾਲ ਕੁਝ ਕਾਲਰ ਜੁੜ ਰਹੇ ਆਪਾਂ ਉਹਨਾਂ ਦੇ ਵਿਚਾਰ ਲੈਂਦੇ ਹਾਂ। ਤੁਸੀਂ ਵੀ ਕਾਲ ਕਰ ਸਕਦੇ ਹੋ 408-272 5200। ਗੈਰੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਤੇ ਨਵੀਰਾਂ ਨੂੰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਜੀ ਰਮਨਵੀਰ ਜੀ ਨੂੰ ਕੁਐਸਚਨ ਆ ਭਾਜੀ, ਆਪਾਂ ਮੈਂ ਰੇਡੀਓ ਤਾਂ ਮੋਸਟਲੀ ਤੁਹਾਡਾ ਪ੍ਰੋਗਰਾਮ ਸੁਣਦਾ ਰਹਿੰਦਾ ਜੀ, ਹਮੇਸ਼ਾ ਡਬਲ ELD ਦੇ ਉੱਤੇ ਲੌਗ ਬੁੱਕ ਦੇ ਉੱਤੇ ਆਪਾਂ ਗੱਲ ਕਰਦੇ ਆ ਭਾਜੀ, ਕਦੇ ਵੇਟਿੰਗ ਟਾਈਮ ਦੇ ਉੱਤੇ ਵੀ ਗੱਲ ਕਰ ਲਓ ਜੀ। ਇਹ ਜਿਵੇਂ FMCSA ਨੇ ਲੌਗ ਬੁੱਕਾਂ ਧੱਕੇ ਨਾਲ ਦੇਤੀਆਂ, ਲਾਤੀਆਂ, ਥੋਪਤੀਆਂ ਜੀ ਟਰੱਕਿੰਗ ਕੈਰੀਅਰ ਦੇ ਉੱਪਰ, ਇਹ ਇਦਾਂ ਦਾ ਕੋਈ ਲਾ ਨਹੀਂ ਬਣਾ ਸਕਦੇ ਵੀ ਵੇਟਿੰਗ ਟਾਈਮ ਵੀ ਕੈਰੀਅਰ ਨੂੰ ਜੀ ਪੇ ਕਰਨ, ਵੀ ਹੈਵ ਟੂ ਹੈਵ ਪੇ ਕਰਨਾ ਹੀ ਪੈਣਾ? ਭਾਜੀ ਮੇਰੀ ਗੱਲ ਨਾ ਕੱਟੋ ਜੀ। 5-7 ਲੋਡ ਆਈ ਰਿਟਰਨ ਦੇ ਵਿੱਚ ਵੀ ਪੇਪਰ ਵਰਕ ਹੈਗਾ, ਸਭ ਕੁਛ ਹੈਗਾ ਜੀ। ਇੱਕ ਵਾਰੀ ਬ੍ਰੋਕਰ ਨੇ ਲੋਡ ਦੇ ਪੇਪਰ ਵਰਕ ਮੰਗਾ ਲਿਆ, ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਜੀ, ਕਾਲ ਦਾ ਫੋਨ ਦਾ ਆਨਸਰ ਹੀ ਨਹੀਂ ਕਰਦੇ। 18-18 20 ਘੰਟੇ ਸ਼ਿਪਰ ਦੇ ਰਿਸੀਵਰ ਦੇ ਖੜੇ ਰਹਿੰਦੇ ਜੀ, ਅਸੀਂ ਜਾ ਕੇ ਉਹਦਾ ਕੁਛ ਨਹੀਂ ਪੇ ਕਰਦੇ ਜੀ।
ਏਦਾਂ ਕੋਈ FMCSA ਲਾ ਨਹੀਂ ਬਣਾ ਸਕਦਾ ਵੀ ਦੋ ਵੀ $70-100 ਘੰਟੇ ਦਾ ਵੀ ਜੇ ਕੈਰੀਅਰ ਖੜਾ ਵਾ ਉੱਥੇ? ਬਿਲਕੁਲ ਭਾਜੀ, ਇਹਦੇ ਦੋ ਜਵਾਬ ਹੈਗੇ ਆ। ਪਹਿਲਾ ਤੇ ਜਿਹੜੀ ਡਿਟੈਂਸ਼ਨ ਟਾਈਮ ਦਾ ਅਸੀਂ ਜਦੋਂ ਕੰਮ ਪ੍ਰੋਗਰਾਮ ਕੀਤੇ ਸੀਗੇ, ਡਿਟੈਂਸ਼ਨ ਟਾਈਮ ਦੀ ਜਿਹੜੀ ਅਸੀਂ ਕੀਤਾ ਸੀਗਾ ਕਿ ਉੱਥੇ ਕਮੈਂਟ ਕਰਨੇ ਹੈਗੇ ਆ। ਡਿਟੈਂਸ਼ਨ ਟਾਈਮ ਤੇ ਜਦੋਂ ਲੌਗ ਬੁੱਕਾਂ ਲੱਗੀਆਂ ਸੀ ਉਦੋਂ ਤਾਂ ਕਮੈਂਟ ਪੀਰੀਅਡ ਕੋਈ ਉਹਨਾਂ ਨੇ ਚਲਾਇਆ ਨਹੀਂ, ਸਿੱਧਾ ਹਾਂ ਜੀ ਤੁਹਾਨੂੰ ਇਹ ਲੌਗ ਬੁੱਕ ਲੈਣੀ ਪੈਣੀ ਹੈ, ਲੈਣੀ ਪੈਣੀ ਹੈ। ਭਾਜੀ ਗੱਲ ਸੁਣੋ, 2013 ਦੇ ਵਿੱਚ ਲੌਗ ਬੁੱਕ ਦੀ ਗੱਲ ਸ਼ੁਰੂ ਹੋਈ ਸੀ, 2017 ਦੇ ਵਿੱਚ ਲੌਗ ਬੁੱਕ ਲਾਗੂ ਹੋਈ ਆ। ਮੈਂ ਆਲ ਦਾ ਵੇ ਥਰੂ ਸਾਰਾ ਪ੍ਰੋਸੈਸ ਦੇਖਿਆ, ਸਾਰਾ ਪ੍ਰੋਸੈਸ ਮੈਂ ਗਿਆ ਹੈ। ਸੋ ਇਹ ਨਹੀਂ ਤੁਸੀਂ ਕਹਿ ਸਕਦੇ ਵੀ 2017 ਦੇ ਵਿੱਚ ਆਪਣੇ ਸਿਰ ਦੇ ਵਿੱਚ ਲੌਗ ਬੁੱਕ ਮਾਰਤੀ ਲਿਆਣਗੇ ਨਾ। 2013 ਦੇ ਵਿੱਚ ਅਨਾਉਂਸ ਹੋਈ ਹੈ, 2017 ਦੇ ਵਿੱਚ ਲੱਗੀ ਆਣਗੇ, 2018 ਦੇ ਵਿੱਚ ਐਕਚੁਅਲੀ ਲੱਗੀ ਹੈ। ਸੋ ਇਹ ਨਹੀਂ ਆਪਾਂ ਕਹਿ ਸਕਦੇ ਕਿ 5 ਸਾਲ ਦਾ ਵਕਫਾ ਸੀਗਾ, ਬੜਾ ਟਾਈਮ ਦਿੱਤਾ ਹੈ। ਠੀਕ ਹੈ। ਸੋ ਦੂਸਰੀ ਚੀਜ਼ ਜਿਹੜੀ ਤੁਸੀਂ ਡਿਟੈਂਸ਼ਨ ਟਾਈਮ ਦੀ ਗੱਲ ਕੀਤੀ ਹੈ, ਡਿਟੈਂਸ਼ਨ ਟਾਈਮ ਜਿਹੜੀ ਆ ਉਹ ਬਿਲਕੁਲ ਉਹਦੇ ਉੱਤੇ ਬਹੁਤ ਜ਼ਿਆਦਾ ਚਰਚਾ ਹੋਈ ਆ, ਬਹੁਤ ਜ਼ਿਆਦਾ ਟਾਈਮ ਲੱਗਾ ਆ। ਡਿਟੈਂਸ਼ਨ ਟਾਈਮ ਦੇ ਉੱਤੇ ਕੰਮ ਹੈਗਾ ਆ, ਸਲੋ ਸਪੀਡ ਨਾਲ ਚੱਲ ਰਿਹਾ, ਪਰ ਜਦੋਂ ਉਹਦੇ ਕਮੈਂਟ ਪੀਰੀਅਡ ਆਇਆ ਸੀਗਾ ਉਦੋਂ ਬਹੁਤ ਘੱਟ ਕਮੈਂਟਸ ਉਹਦੇ ਉੱਤੇ ਲੋਕਾਂ ਨੇ ਕੀਤੇ ਸੀਗੇ, ਬਹੁਤ ਘੱਟ ਦੱਸਿਆ ਸੀਗਾ। ਭਾਜੀ ਅਸੀਂ ਨਾ FMCSA ਨੂੰ ਬਹੁਤ ਕੰਪਲੇਂਟਾਂ ਕਰਦੇ ਆ ਵੀ ਸਾਡੇ ਨਾਲ ਆ ਹੋ ਗਿਆ, ਸਾਡੇ ਨਾਲ ਆ ਹੋ ਗਿਆ ਨਾ ਜੀ। ਇੱਕ ਵੀ ਕੰਪਲੇਂਟ ਵਾਪਸ ਕੋਈ ਆਨਸਰ ਹੀ ਨਹੀਂ ਕਰਦੇ ਜੀ। ਭਾਜੀ ਇੱਕ ਮਿੰਟ, ਤੁਸੀਂ ਪਹਿਲਾਂ ਸਭ ਤੋਂ ਵੱਡੀ ਨਲਾਇਕੀ FMCSA ਦੀ ਹੈ ਜੀ ਇਹ ਕੰਮ ਦੇ ਵਿੱਚ। ਭਾਜੀ ਮੇਰੀ ਗੱਲ ਸੁਣੋਗੇ? ਤੁਸੀਂ ਕਿਹਾ ਮੇਰੀ ਗੱਲ ਨਾ ਕੱਟਿਓ, ਮੈਂ ਨਹੀਂ ਕੱਟੀ, ਪਰ ਤੁਸੀਂ ਮੇਰੀ ਗੱਲ ਨਾ ਕੱਟਿਓ, ਮੈਂ ਤੁਹਾਨੂੰ ਗੱਲ ਕਰ ਰਿਹਾ। ਸੋ ਮੈਂ ਤੁਹਾਨੂੰ ਦੱਸ ਰਿਹਾ। ਦੂਸਰੀ ਗੱਲ, ਜਦੋਂ ਤੁਸੀਂ ਸ਼ਿਪਰ ਤੇ ਜਾਂਦੇ ਆ, ਤੁਸੀਂ ਸ਼ਿਪਰ ਤੇ ਤੁਸੀਂ ਕਹਿੰਦੇ ਵੀ ਅਸੀਂ 18 ਘੰਟੇ ਵੇਟ ਕੀਤੀ ਆ। ਜਦੋਂ ਸ਼ਿਪਰ ਦੇ 10 ਘੰਟੇ 15 ਘੰਟੇ ਵੇਟ ਕਰਨ ਤੋਂ ਬਾਅਦ ਅਸੀਂ ਆਪਣੀ ਲੌਗ ਬੁੱਕ ਐਡਜਸਟ ਕਰਕੇ ਤੇ ਅਸੀਂ ਉਹ ਘੰਟੇ ਚਲਾ ਕੇ ਸ਼ਿਪਰ ਨੂੰ ਉਹ ਚੀਜ਼ ਕਵਰ ਕਰਕੇ ਦਿੰਦੇ ਆ, ਸ਼ਿਪਰ ਉਸ ਚੀਜ਼ ਦਾ ਨਹੀਂ ਪੇ ਕਰੂਗਾ, ਸ਼ਿਪਰ ਉਸ ਚੀਜ਼ ਤੋਂ ਬਚੂਗਾ, ਕਿਉਂਕਿ ਉਹਨੂੰ ਪਤਾ ਆ ਕਿ ਤੁਸੀਂ ਆਪ ਗਲਤ ਹੋ ਕੇ ਉਹਦਾ ਕੰਮ ਕਰ ਦੇਣਾ। ਠੀਕ ਆ। ਜਦੋਂ ਤੁਸੀਂ ਸ਼ਿਪਰ ਦੇ ਬੈਠੇ ਆ, 18 ਘੰਟੇ ਬੈਠੇ ਆ ਜਾਂ 10 ਘੰਟੇ ਬੈਠੇ ਆ, ਉਸ ਤੋਂ ਬਾਅਦ ਸ਼ਿਪਰ ਨੂੰ ਕਹੋ ਭਾਈ ਹੁਣੇ ਲੋਡ ਨਹੀਂ ਤੁਰ ਸਕਦਾ ਇੱਥੋਂ, ਕਿਉਂਕਿ ਮੇਰੇ ਆਵਰਸ ਖਤਮ ਹੋ ਗਏ। ਜੇ ਅਸੀਂ ਉੱਥੇ ਵੀ ਥੋੜੀ ਜਿਹੀ ਸਿੰਸੀਅਰਿਟੀ ਦਿਖਾਈਏ, ਅਸੀਂ ਉੱਥੇ ਡਬਲ ਲੌਗ ਬੁੱਕ ਨਾ ਯੂਜ਼ ਕਰੀਏ ਤੇ ਅਸੀਂ ਉੱਥੇ ਆਪਣੀ ਐਡਜਸਟਮੈਂਟ, ਮੈਂ ਪਿਛਲੇ ਵੀਕ ਰਾਜਕਿਰਨ ਨੂੰ ਇੱਕ ਆਪਣੀ ਆਪਣੇ ਇੰਡੀਅਨਸ ਦੀ ਜਿਹੜੀ ਆ ਲੌਗ ਬੁੱਕ ਆ ਉਹਦੀ ਮੈਂ ਰਿਕਾਰਡਿੰਗ ਕੀਤੀ। ਉਹਨਾਂ ਦੇ ਉਹ ਮੈਨੂੰ ਤੱਕ ਕਾਲਾਂ ਕਰੀ ਜਾਂਦੇ ਆ ਕਿ ਅਸੀਂ ਤੁਹਾਡੀ ਲੌਗ ਬੁੱਕ ਜਿਹੜੀ ਐਡਜਸਟ ਕਰ ਦਿਆਂਗੇ, ਜੇ 10 ਘੰਟੇ ਤੁਸੀਂ ਸ਼ਿਪਰ ਤੇ ਬੈਠੇ ਆ, ਰਿਸੀਵਰ ਤੇ ਬੈਠੇ ਆ, ਅਸੀਂ ਉਹ ਤੁਹਾਨੂੰ ਆਵਰਸ ਜਿਹੜੇ ਆ ਉਹ ਡਰਾਈਵ ਆਵਰਸ ਬਣਾ ਕੇ ਦੇ ਦਿਆਂਗੇ। ਠੀਕ ਹੈ ਨਾ। ਮੈਂ ਆਪ ਖੁਦ ਰਿਕਾਰਡ ਕੀਤੀ ਹੈ ਇਹ ਕਾਲ। ਠੀਕ ਹੈ ਨਾ। ਸੋ ਉਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਖੁਦ ਸ਼ਿਪਰ ਦੀ ਜਿਹੜੀ ਬੇਵਕੂਫੀ ਆ ਉਹਨੂੰ ਆਪਣੇ ਸਿਰ ਲੈ ਕੇ ਉਹ ਚੀਜ਼ਾਂ ਠੀਕ ਕਰਕੇ ਸ਼ਿਪਰ ਨੂੰ ਥਾਲੀ 'ਚ ਪਰੋਸ ਕੇ ਦੇਤੀਆਂ, ਸ਼ਿਪਰ ਕਿਉਂ ਉਸ ਚੀਜ਼ ਨੂੰ, ਇਹ ਜਿੱਦਣ ਲੌਗ ਬੁੱਕ ਆਈ ਸੀਗੀ ਉਦੋਂ 6 ਮਹੀਨੇ ਰੇਟ ਕਿਉਂ ਅੱਪ ਗਏ ਸੀਗੇ? ਕਿਉਂ? ਕਿਉਂਕਿ ਉਦੋਂ ਅਸੀਂ ਲੌਗ ਬੁੱਕ ਦੇ ਡਰ ਦੇ ਨਾਲ ਅਸੀਂ ਉਹਨੂੰ ਸਿੱਧਾ ਚਲਾਉਣਾ ਮੰਨ ਲਿਆ ਸੀ। ਜਿੱਦਣ ਅਸੀਂ ਉਹਦੇ 'ਚ ਗਲਤੀਆਂ ਕਰਨੀਆਂ ਸ਼ੁਰੂ ਕਰਤੀਆਂ, ਜਿੱਦਣ ਉਹਨੂੰ ਦੁਬਾਰਾ ਰੀਐਡਜਸਟ ਕਰਨਾ ਸ਼ੁਰੂ ਕਰਤਾ, ਉਦਣ ਹੀ ਪ੍ਰੋਬਲਮ ਖੜੀ ਹੋ ਗਈ। ਠੀਕ ਆ। ਇਹ ਚੀਜ਼ ਨਹੀਂ ਗੀ, ਪਰ ਮੈਂ ਇਹ ਨਹੀਂ, ਇਸ ਚੀਜ਼ ਦਾ ਮੈਂ ਜਸਟੀਫਿਕੇਸ਼ਨ ਨਹੀਂ ਦੇ ਰਿਹਾ ਕਿ ਤੁਹਾਡੇ ਨਾਲ ਗਲਤ 18 ਘੰਟੇ ਬੈਠੇ ਤੁਹਾਨੂੰ ਨਹੀਂ ਮਿਲੇ ਉਹ ਜਾਇਜ਼ ਆ। ਮੈਂ ਉਹ ਨਹੀਂ ਕਹਿ ਰਿਹਾ ਕਿ ਉਹ ਜਾਇਜ਼ ਆ, ਉਹ ਗਲਤ ਆ। ਉੱਥੇ ਤੁਹਾਡੇ ਸ਼ਿਪਰ ਦੇ ਨਾਲ ਫਾਈਟ ਕਰਨਾ ਬਣਦਾ। ਪਰ ਜਿੱਥੇ ਅਸੀਂ ਗਲਤ ਆ, ਅਸੀਂ ਉਹ ਚੀਜ਼ਾਂ ਕਿਉਂ ਨਹੀਂ ਮੰਨਦੇ? ਅਸੀਂ ਇਸ ਚੀਜ਼ ਤੇ ਜਦੋਂ ਮੈਂ ਸ਼ਿਪਰ ਆ, ਮੈਂ ਤੁਹਾਨੂੰ ਰੋਕ ਕੇ ਰੱਖਿਆ, ਠੀਕ ਹੈ ਨਾ, ਪਰ ਜੇ ਮੈਂ ਤੁਹਾਨੂੰ ਰੋਕ ਕੇ ਰੱਖਿਆ, ਤੁਸੀਂ ਮੇਰਾ ਆਪਣੀ ਲੌਗ ਬੁੱਕ ਐਡਜਸਟ ਕਰਕੇ ਮੇਰਾ ਲੋਡ ਫਿਰ ਟਾਈਮ ਤੇ ਕਿਉਂ ਲਾਉਣੇ ਆ? ਜਦੋਂ ਤੁਸੀਂ ਉਹਦਾ ਲੋਡ ਲੇਟ ਲਾਓਗੇ, ਲੇਟ ਜਾਊਗਾ, ਉਹਨੂੰ ਪਤਾ ਲੱਗੂਗਾ ਕਿ ਮੇਰਾ ਲੋਡ ਟਾਈਮ ਦੇ ਨਾਲ ਨਹੀਂ ਰੱਖਣਾ, ਮੈਨੂੰ ਟਾਈਮ ਨਾਲ ਤੁਹਾਨੂੰ ਚੁਕਾਉਣਾ ਪੈਣਾ। ਇਸ ਕਰਕੇ ਸ਼ਿਪਰ ਜਿਹੜੇ ਆ ਉਹ ਲੀਨੀਅੰਟ ਆ, ਲੈਗ ਕਰਦੇ ਆ, ਕਿਉਂਕਿ ਅਸੀਂ ਉਹਨਾਂ ਦੀ ਬੇਵਕੂਫੀਆਂ ਜਿਹੜੀਆਂ ਆ, ਉਹਨਾਂ ਦੀਆਂ ਗਲਤੀਆਂ ਜਿਹੜੀਆਂ ਆ, ਉਹ ਅਸੀਂ ਥਾਲੀ 'ਚ ਪਰੋਸ ਕੇ ਉਹਨਾਂ ਦਾ ਆਪਣਾ ਕੁੰਡਾ ਕਰਕੇ, ਬੇੜਾਗਰਕ ਕਰਕੇ, ਆਪਣੀ ਸਿਹਤ ਦਾ ਸੱਤਿਆਨਾਸ਼ ਕਰਕੇ ਅਸੀਂ ਉਹਨਾਂ ਦਾ ਲੋਡ ਫਿਰ ਟਾਈਮ ਤੇ ਲਾ ਦੇਈਦਾ। ਕਿਉਂ? ਕਿਉਂਕਿ ਅਸੀਂ ਗਲਤੀ ਕਰਦੇ ਆ। ਸੋ ਪਲੀਜ਼, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹੈਗਾ, ਗਲਤ ਠੀਕ ਹੈ, ਸ਼ਿਪਰ ਬਹੁਤ ਕਰਦੇ ਆ, ਪਰ ਅਸੀਂ ਉਹਨਾਂ ਨੂੰ ਗਲਤੀਆਂ ਕਰਨ ਦਾ ਮੌਕਾ ਦਿੰਦੇ ਆ। ਧੰਨਵਾਦ ਜੀ। ਤੇ ਰਮਨ ਜੀ, ਇਹ ਜਿਹੜਾ ਆਪਾਂ AV5 ਵਾਲੀ ਗੱਲ ਹੋਈ ਸੀ, ਜਿੱਦਾਂ ਉਹ ਪੋਰਟਸ ਨੂੰ ਲੈ ਕੇ ਸੀ ਨਾ, ਜਦੋਂ ਲੌਂਗ ਬੀਚ ਤਾਂ ਜਿਹੜਾ ਲਾਸ ਐਂਜਲਸ ਦਾ ਪੋਰਟ ਆ, ਉਹ ਕਹਿੰਦੇ ਵੀ ਅਸੀਂ ਇੰਨੇ ਘੰਟੇ ਖੜੇ ਰਹਿੰਦੇ ਆ ਤੇ ਸਾਨੂੰ $1.5 $2 ਨਹੀਂ ਬਚਦਾ, ਤੇ ਉਹ ਤੋਂ ਬਾਅਦ ਹੀ AV5 ਦਾ ਰੌਲਾ ਪਿਆ ਸੀ। ਫਿਰ ਜਦੋਂ AV5 ਲੱਗ ਗਿਆ ਤੇ ਫਿਰ ਕੈਲੀਫੋਰਨੀਆ ਤੋਂ ਅਸੀਂ ਹੋਰ ਸਟੇਟਾਂ ਨੂੰ ਕੰਪਨੀਆਂ ਰਜਿਸਟਰ ਕਰਾਉਣੀਆਂ ਸ਼ੁਰੂ ਕਰਤੀਆਂ। ਤੇ ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ, ਅੱਜ ਦੀ ਡੇਟ 'ਚ 15 ਸਟੇਟਸ ਹੁਣ AV5 ਲਾਗੂ ਕਰਨ ਜਾ ਰਹੀਆਂ। 15 ਸਟੇਟਸ ਹੋ ਗਈਆਂ ਕੈਲੀਫੋਰਨੀਆ ਤੋਂ ਬਾਅਦ। ਭਾਜੀ ਇਹ ਜਿਹੜੀਆਂ ਚੀਜ਼ਾਂ ਨਾ, ਇਹ ਦੇਖੋ ਅਸੀਂ ਕਿਸੇ ਦੇ ਫਿੰਗਰ ਪੁਆਇੰਟ ਜਿਹੜੀਆਂ ਆਹ ਪ੍ਰੋਬਲਮ ਭਾਜੀ ਨੇ ਦੱਸੀਆਂ, ਇਹ ਬਿਲਕੁਲ ਸਹੀ ਹੈਗੀਆਂ ਹੁੰਦੀਆਂ,
ਮੈਨੂੰ ਮੇਰਾ ਖਿਆਲ ਵੀਕ ਦੇ ਵਿੱਚ 10 ਕਾਲਾਂ ਆਉਂਦੀਆਂ ਜਿਹਦੇ 'ਚ ਲੋਡ ਹੋਲਡਿੰਗ ਹੁੰਦੀ ਆ, ਪੈਸੇ ਨਹੀਂ ਪੇ ਹੁੰਦੇ, 5-5 7-7 ਦਿਨ ਦੀ ਲੇਟ ਅਪੁਆਇੰਟਮੈਂਟ ਮਿਲਦੀ ਆ, ਚਾਹੇ ਉਹ ਵੱਡੀਆਂ ਕੰਪਨੀਆਂ ਕਹਿ ਲਓ, ਐਮਾਜ਼ਨ ਕਹਿ ਲਓ, JB Hunt ਕਹਿ ਲਓ, ਬਥੇਰਿਆਂ ਦੇ ਇਸ਼ੂ ਖੜੇ ਹੁੰਦੇ ਆ, ਠੀਕ ਹੈ ਨਾ, ਬਹੁਤ ਇਸ਼ੂਜ਼ ਆ। ਪਰ ਉਹਦੇ ਉੱਤੇ ਸਾਨੂੰ ਜਿਹੜੀ ਨਾ ਪ੍ਰੋਬਲਮ ਆ, ਸਾਨੂੰ ਪ੍ਰੋਬਲਮ ਆਪਣੀ ਵੀ ਦੇਖਣੀ ਪੈਣੀ ਕਿ ਅਸੀਂ ਕਿੱਥੇ ਗਲਤ ਆ। ਜੇ ਅਸੀਂ ਗਲਤ ਆ, ਅਸੀਂ ਆਪ ਗਲਤ ਹੋ ਕੇ ਕਿਸੇ ਨੂੰ ਠੀਕ ਨਹੀਂ ਕਰ ਸਕਦੇ, ਠੀਕ ਹੈ ਨਾ। ਅਸੀਂ ਆਪ ਗਲਤ ਆ, ਅਸੀਂ ਕਿਸੇ ਨੂੰ ਗਲਤ ਕਿੱਦਾਂ ਕਹਿ ਸਕਦੇ? ਜਦੋਂ ਤੁਹਾਨੂੰ ਤੁਹਾਡੀ ਕਮਜ਼ੋਰੀ ਕਿਸੇ ਨੂੰ ਪਤਾ ਹੋਵੇ ਨਾ, ਤੇ ਉਹ ਤੁਹਾਡੀ ਕਮਜ਼ੋਰੀ ਦਾ ਪੂਰਾ ਫਾਇਦਾ ਚੱਕਦਾ। ਐਂਡ ਦੈਟ ਇਜ਼ ਵਾਟ ਸ਼ਿਪਰਸ ਆਰ ਡੂਇੰਗ ਰਾਈਟ, ਠੀਕ ਹੈ ਨਾ। ਤੁਹਾਡੀ ਕਮਜ਼ੋਰੀ ਆ, ਤੁਸੀਂ ਗਲਤ ਕੰਮ ਕਰਕੇ ਉਹਨਾਂ ਨੂੰ ਸਹੀ ਪਰੋਸ ਕੇ ਦਿੰਦੇ ਆ, ਉਹ ਕਹਿੰਦੇ ਵੀ ਠੀਕ ਆ, ਜੇ ਇਹ ਗਲਤ ਕਰਦਾ ਮੇਰੀ ਕੀ ਪ੍ਰੋਬਲਮ ਹੈ, ਮੈਂ ਕਰਾਈ ਜਾਂਦਾ। ਏਦਾਂ ਵੀ ਆ ਰਮਨ ਜੀ, ਕਈ ਵਾਰੀ ਨਾ ਜਿਹੜਾ ਮੇ ਵੀ ELD ਲੱਗਣ ਤੋਂ ਬਾਅਦ ਦੇ ਵਿੱਚ ਕੋਈ ਆਇਆ, ਉਹਨੂੰ ਲੱਗਦਾ ਵੀ ਅਚਨਚੇਤੇ ਲਾਤੀ, ਵੀ ਇੱਕ ਦਿਨ ਰਾਤ ਨੂੰ ਉੱਠੇ ਤੇ ਸਵੇਰੇ ਕਿਹਾ ਵੀ ਚਲੋ ਜੀ ELD ਲੱਗ ਗਈ। ਏਦਾਂ ਤਾਂ ਨਹੀਂ ਹੋਇਆ। ਕਿੰਨਾ ਕੁਛ ਸਾਰਾ ਕੁਛ ਆਪਾਂ ਜਿਹੜਾ ਉਹ ਦੇਖਿਆ, ਪ੍ਰੋਸੈਸ ਦੇਖਿਆ। ਡਿਟੈਂਸ਼ਨ ਵਾਲਾ ਵੀ ਇਹ ਤਾਂ ਉਸ ਤੋਂ ਬਾਅਦ ਦੇ ਵਿੱਚ ਆਇਆ, ELD ਲੱਗਣ ਤੋਂ ਬਾਅਦ 'ਚ ਇਹ ਮਸਲਾ ਸੀਗਾ। ਉਸ ਟਾਈਮ ਦੇ ਉੱਤੇ ਕਮੈਂਟ ਨਹੀਂ ਹੋਏ। ਚਲੋ ਇਹਨਾਂ ਦਾ ਆਪਾਂ ਰਮਨ ਜੀ ਇਹ ਵੀ ਮੰਨ ਲੈਂਦੇ ਹਾਂ ਵੀ FMCSA ਦੀ ਨਲਾਇਕੀ ਹੈਗੀ ਹੈ, ਉਹਨੂੰ ਆਪਾਂ ਕਿਹੜਾ ਕੋਈ ਦੁੱਧ ਧੋਤਾ ਪੜਾਉਂਦੇ ਆ। ਉਹਦੀਆਂ ਮੁਸ਼ਕਿਲਾਂ ਆ, ਉਹ ਸਾਹਮਣੇ ਆ, ਉਹ ਨਹੀਂ ਕਰਦੇ, ਜਿਹੜੇ ਧਿਆਨ ਦੇ ਨਾਲ ਵੀ ਕੰਮ ਨਹੀਂ ਕਰਦੇ। ਹੁਣ ਆਪਾਂ ELDs ਦੇ ਵਿੱਚ ਵੀ ਦੇਖ ਹੀ ਰਹੇ ਹਾਂ, ਹੁਣ ਹੌਲੀ ਹੌਲੀ ਕੈਂਸਲ ਹੋ ਰਹੀਆਂ, ਨਹੀਂ ਤਾਂ ਕਿੰਨਾ ਕੁਛ ਜਿਹੜਾ ਉਹ ਚੱਲ ਰਿਹਾ। ਜੀ ਰਮਨ ਰਾਜਕਿਰਨ, ਪ੍ਰੋਬਲਮ ਦੇਖੋ, ਪ੍ਰੋਬਲਮ ਸਮਝੋ। ਜਿਹੜੀ ਪੇਪਰ ਲੌਗਬੁੱਕ ਆ, ਕਿਉਂ ਅਸੀਂ ਪੇਪਰ ਲੌਗਬੁੱਕ ਦੇ ਉੱਤੇ ਜਾਂਦੇ? ਕਿਉਂ ਅਸੀਂ ਪੇਪਰ ਲੌਗਬੁੱਕ ਚਾਹੀਦੀ ਹੈ ਸਾਨੂੰ? ਕਿਉਂਕਿ ਉਹਦੇ ਵਿੱਚ ਸਾਡੀ ਗਲਤੀ ਫੜੀ ਨਹੀਂ ਜਾਂਦੀ। ਇਸ ਕਰਕੇ ਅਸੀਂ ਪੇਪਰ ਲੌਗਬੁੱਕ ਦੇ ਉੱਤੇ ਜ਼ਿਆਦਾ ਮੜਦੇ ਆ। ਇਲੈਕਟ੍ਰੋਨਿਕ ਲੌਗਬੁੱਕ ਨੂੰ ਲਵਾਉਣ ਦਾ, ਨਾ ਲਵਾਉਣ ਦਾ ਮਸਲਾ ਕੀ ਆ ਕਿ ਹੁਣ ਇਲੈਕਟ੍ਰੋਨਿਕਲੀ ਸਾਨੂੰ ਟਰੈਕਿੰਗ ਹੋ ਗਈ ਸ਼ੁਰੂ। ਇਲੈਕਟ੍ਰੋਨਿਕਲੀ ਅਸੀਂ ਉਹਨੂੰ ਡਿਲੀਟ ਨਹੀਂ ਕਰ ਸਕਦੇ, ਇਲੈਕਟ੍ਰੋਨਿਕਲੀ ਅਸੀਂ ਉਹਨੂੰ ਠੀਕ ਨਹੀਂ ਕਰ ਸਕਦੇ। ਅਸੀਂ ਜਿਹੜੀ ਅੱਗੇ ਪੇਪਰ ਲੌਗਬੁੱਕ ਪਾੜ ਕੇ ਆਪਾਂ ਗਾਰਬੇਜ ਸਿੱਟਣੀ, ਹੁਣ ਗਾਰਬੇਜ ਵਾਲੀ ਲੌਗਬੁੱਕ ਤਾਂ ਨਹੀਂ ਚੱਕਣ ਜਾਂਦਾ ਨਾ FMCSA। ਮੈਂ ਜਿੱਦਾਂ ਤੁਸੀਂ ਕਹਿ ਰਹੇ ਨਾ, ਮੈਂ FMCSA ਨੂੰ ਸਾਫ਼ ਨਹੀਂ ਕਹਿ ਰਿਹਾ, ਗਲਤ ਨਹੀਂ ਕਹਿ ਰਿਹਾ ਜਾਂ ਠੀਕ ਨਹੀਂ ਕਹਿ ਰਿਹਾ। ਮੈਂ ਇਹ ਕਹਿ ਰਿਹਾ ਕਿ ਅਸੀਂ ਸਾਰੇ ਹੀ ਸੇਮ ਸਿਚੁਏਸ਼ਨ 'ਚ ਹੈਗੇ ਆ। ਜੇ ਗਲਤੀਆਂ FMCSA ਕਰ ਰਿਹਾ ਤੇ ਗਲਤੀਆਂ ਅਸੀਂ ਵੀ ਕਰ ਰਹੇ ਹਾਂ, ਠੀਕ ਹੈ ਨਾ। ਅਸੀਂ ਖੁਦ ਆਪਣੀ ਗਲਤੀ ਨੂੰ ਸੁਧਾਰਦੇ ਨਹੀਂ, ਲੇਕਿਨ ਦੂਜੇ ਦੀ ਗਲਤੀ ਨੂੰ ਕਹਿੰਦੇ ਆ ਵੀ ਉਹ ਬਹੁਤ ਵੱਡੀ ਗਲਤੀ ਹੈਗੀ ਆ, ਠੀਕ ਹੈ ਨਾ। ਹੁਣ ਜੇ FMCSA ਦੇ ਉੱਤੇ ਗਲਤੀ ਆਪਾਂ ਕੀ ਗੱਲ, ਅਸੀਂ ਮੈਂ ਜਿਹੜੀ ਕਾਲ ਰਿਕਾਰਡ ਪਿਛਲੇ ਦੀ ਕੀਤੀ ਆ, ਉਹ ਸਾਡੀ ਆਪਣੀ ELD ਹੈਗੀ ਆ। ਕੀ ਉਹ ਗਲਤ ਨਹੀਂ ਕਰ ਰਹੀ? ਜੇ ਉਹ ਤੁਹਾਨੂੰ ਤੁਹਾਡਾ ਡਰਾਈਵ ਟਾਈਮ ਠੀਕ ਕਰਕੇ ਦੇ ਰਹੀ ਹੈ, ਤੁਹਾਡਾ ਸਾਰਾ ਕੁਝ ਠੀਕ ਕਰਕੇ ਦੇ ਰਹੀ, ਕੀ ਉਹ ਗਲਤ ਕੰਮ ਨਹੀਂ ਕਰ ਰਹੀ? ਕੀ ਉਸ ਤੋਂ ਬਾਅਦ ਤੁਸੀਂ ਉਹਦੀ ਸੇਵਾ ਲੈ ਕੇ ਉਸ ELD ਦੇ ਉੱਤੇ ਚਲਾ ਕੇ ਤੁਸੀਂ ਗਲਤ ਕੰਮ ਨਹੀਂ ਕਰ ਰਹੇ? ਮੇਰੇ ਕੋਲ ਪ੍ਰੂਫ ਹੈਗੇ ਆ ਕਿ ਜਿਹੜੇ ਲੋਕੀ ਇੱਥੇ ਹੁਣ ਇੱਕ ਆਪਣੇ ELD ਇੱਕ ਪੰਜਾਬੀ ਨੇ ਸ਼ੁਰੂ ਕੀਤੀ ਹੈ, ਨਵੀਂ ELD ਸ਼ੁਰੂ ਕੀਤੀ ਹੈ। ਉਹ ਕਹਿੰਦਾ ਵੀ ਮੈਂ ELD ਨੂੰ ਮੈਂ ਐਡਿਟ ਨਹੀਂ ਕਰਦਾ। ਪਿਛਲੇ 4 ਮਹੀਨੇ ਚੱਲੇ ਉਹਨੂੰ ELD ਨਵੀਂ ਸ਼ੁਰੂ ਕੀਤੀ ਨੂੰ, ਸਿਰਫ ਤੇ ਸਿਰਫ 6 ELDਆਂ ਵੇਚ ਸਕਿਆ ਅਜੇ ਤੱਕ। ਕੀ ਪ੍ਰੋਬਲਮ ਹੈ ਜੀ? ਪ੍ਰੋਬਲਮ ਕਿਹਦੇ 'ਚ ਹੈ ਜੀ? ਠੀਕ ਹੈ ਨਾ। ਜਦੋਂ ਅਸੀਂ ਗਲਤ ਕੰਮ ਕਰਦੇ ਹਾਂ, ਸਾਨੂੰ ਕੋਈ ਗਲਤ ਨਾ ਕਵੇ, ਪਰ ਲੇਕਿਨ ਅਗਲਾ ਗਲਤ ਕੰਮ ਕਰਦਾ ਉਹਦੇ ਤੇ ਅਸੀਂ ਫਿੰਗਰ ਪੁਆਇੰਟਿੰਗ ਕਰ ਸਕਦੇ ਹਾਂ। ਪਰ ਇਸੇ ਕਰਕੇ ਪ੍ਰੋਬਲਮ ਹੈ ਸਾਰੀ। ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਇੱਥੇ ਹੋਈ ਆ ਕਿ ਅਸੀਂ ਖੁਦ ਦੀ ਗਲਤੀ ਮੰਨ ਕੇ ਰਾਜੀ ਨਹੀਂ ਔਰ ਉਹਨੂੰ ਸੁਧਾਰ ਕੇ ਰਾਜੀ। ਜੀ ਆਪਣੇ ਅਗਲੇ ਕਾਲਰ ਨੇ ਓਂਕਾਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਮਾਮਲਾ ਕਾਫੀ ਗਰਮਾਇਆ ਹੋਇਆ ਜੀ, ਹੈ ਨਾ ਜੀ। ਕਰਵਾਇਆ ਨਹੀਂ, ਡਿਸਕਸ਼ਨ ਨਹੀਂ। ਮੈਂ ਕਿਹਾ ਜੀ ਆਪਣਾ ਜਿਹੜਾ ਮੰਚ ਆ ਜੀ, ਸੁਝਾਅ ਸੁਣਨ ਨੂੰ ਤੇ ਸੁਝਾਅ ਦੇਣ ਨੂੰ ਇੱਕ ਬਹੁਤ ਵਧੀਆ ਮੰਚ ਆ। ਹਰੇਕ ਸਾਨੂੰ ਵੀਰਵਾਰ ਦਾ ਮਤਲਬ ਇੰਤਜ਼ਾਰ ਰਹਿੰਦਾ ਵੀ ਕਦੋਂ ਇਹ ਪ੍ਰੋਗਰਾਮ ਆਊਗਾ, ਹੈ ਨਾ। ਤੇ ਭਾਈ ਜਿੱਦਾਂ ਆਪਾਂ ਗੱਲ ਕਰਦੇ ਲੌਗ ਬੁੱਕ ਦੀ, ਮੈਂ ਚਲੋ ਇਹ FMC ਵਾਲੇ ਵੀ ਭਾਜੀ ਇਹ ਸਾਰੇ ਕਿਤੇ ਜ਼ਮੀਨੀ ਪੱਧਰ ਤੇ ਹੋਰ ਗੱਲ ਹੁੰਦੀ, ਜਿਹੜੀ ਆਫਿਸਾਂ ਦੇ ਵਿੱਚ ਬਹਿ ਕੇ ਬਣਾ ਦੇਣੀ ਲੌਗ ਬੁੱਕ ਜਾਂ ਤਿਆਰ ਕਰ ਦੇਣੇ ਕਾਨੂੰਨ, ਉਹ ਹੈਗੀ ਵੱਖਰੀ ਗੱਲ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਪਹਿਲਾਂ ਜਿਹੜੇ ਟੀਮ ਡਰਾਈਵਰ ਚੱਲਦੇ ਆ, ਮੰਨ ਲਓ, ਹੈ ਨਾ। ਹੁਣ ਜੇ ਮੰਨ ਲਓ ਆਪਾਂ ਇੱਕ ਫਰੀਜ਼ਨੋ ਤੋਂ ਲੋਡ ਜਾ ਕੇ ਸਵੇਰੇ 7 ਵਜੇ ਤੁਰੇ ਆ, 11 ਘੰਟੇ ਬੰਦੇ ਨੇ ਚਲਾ ਲਿਆ ਰਾਤ ਦੇ 7 ਵਜੇ ਤੱਕ, ਮੁੜ ਕੇ ਭਾਜੀ ਜਿਹਦਾ ਮੁੜ ਕੇ ਨੈਕਸਟ ਸ਼ਿਫਟ ਆਉਣੀ ਆ, ਉਹ ਤਾਂ ਸਾਰੀ ਰਾਤ ਫਸ ਗਿਆ ਨਾ, ਸਾਰੀ ਰਾਤ ਨੂੰ ਚਲਾਉਣਾ ਪਊਗਾ। ਤਾਂ ਜਾ ਕੇ ਅੱਗੇ ਸੀਗਾ 5 ਘੰਟੇ, ਵੀ 5 ਘੰਟੇ ਡਰਾਈਵ ਕਰਦੇ ਸੀ, 5 ਘੰਟੇ ਬੰਦਾ ਡਰਾਈਵਰ ਅਗਲਾ ਆ ਜਾਂਦਾ ਸੀ, 5 ਘੰਟੇ ਸੌਂ ਵੀ ਹੋ ਜਾਂਦਾ ਸੀਗਾ। ਹੁਣ ਜਿਸ ਬੰਦੇ ਦੀ ਵਾਰੀ ਆ ਜਾਣੀ ਰਾਤ ਨੂੰ, ਮੰਨ ਲਓ 7-8 ਵਜੇ ਸ਼ਿਫਟ ਆ ਗਈ, ਉਹ ਵੀ ਸਾਰੀ ਰਾਤ ਹੀ ਵਿਚਾਰਾ ਰਗੜ ਹੁੰਦਾ ਜਾਊਗਾ, ਹੈ ਨਾ। ਇਹ ਕਿੰਨਾ ਗਲਤ ਹੀ ਨਹੀਂ ਬਣਾਇਆ ਹੋਇਆ। ਫਿਰ ਮਤਲਬ ਦੇਖ ਲਓ ਵੀ ਹੁਣ ਆਪਾਂ ਇੱਕ ਵਾਰੀ ਗੱਲ ਕਰਦੇ ਹਾਂ ਬਈ ਜਿਹੜੇ ਰੇਟ ਸੀ 19 ਵਾਲੇ ਮੁੜ ਕੇ ਆਉਣੇ ਸੀ 19, ਭਾਈ ਜੇ ਰੇਟ ਵਧੇ ਸੀ ਤਾਂ ਉਹ ਸਾਡਾ ਹੱਕ ਬਣਦਾ ਆ। ਕਿਉਂਕਿ ਤੁਸੀਂ ਹਿਸਾਬ ਲਾ ਲਓ ਵੀ ਜੇ ਹੁਣ ਮੰਨ ਲਓ $190 ਦਾ ਰਿਪੇਅਰ ਆਵਰ ਚਾਰਜ ਕਰਦੇ ਆ,
2019 ਤੁਸੀਂ ਫਿਊਲ ਦੀ ਪ੍ਰਾਈਸ ਚੈੱਕ ਕਰੋ ਤਾਂ ਕੀ ਸੀਗੀ, $2 $2.5 ਫਿਊਲ। ਹੁਣ ਫਿਊਲ ਦੇਖ ਲਓ ਨੈਸ਼ਨਲ ਲੈਵਲ $4 ਨੂੰ, ਹੁਣ ਥੋੜਾ ਜਿਹਾ ਡਾਊਨ ਹੋਇਆ $4 $4.5 ਨੂੰ। ਹਰ ਇੱਕ ਚੀਜ਼ ਫਿਊਲ ਫਿਊਲ ਬਾਕੀ ਕਹਿੰਦੇ ਕੈਲੀਫੋਰਨੀਆ 70-75 ਸਾਨੂੰ ਠੋਕਦੀ ਆ ਗੈਲਨ ਪਿੱਛੇ, ਹੈ ਨਾ। ਕਿੰਨਾ ਹਰ ਇੱਕ ਚੀਜ਼ ਵਧੀ ਹੋਈ ਆ, ਉਹ ਚੀਜ਼ਾਂ ਉੱਥੇ ਖੜੀਆਂ ਨੇ, ਰੇਟ ਹੀ ਥੱਲੇ ਆਇਆ, ਹੋਰ ਤਾਂ ਕੋਈ ਚੀਜ਼ ਥੱਲੇ ਆਈ ਨਹੀਂ ਹੈਗੀ ਜੀ, ਹੈ ਨਾ ਜੀ। ਤੇ ਆਪਾਂ ਮਤਲਬ FMC ਵਾਲੇ ਵੀ ਕਿਹੜਾ ਸਾਰੇ ਇਹ ਕਿਹੜਾ ਵੀ ਬਹੁਤ ਪ੍ਰੋਫੈਸ਼ਨਲ ਨੇ, ਵੀ ਬੈਠੇ ਕਾਨੂੰਨ ਬਣਾਈ ਜਾਂਦੇ ਆ, ਪਰ ਇਹਨਾਂ ਨੂੰ ਅਸਲੀ ਇਹਨਾਂ ਨੂੰ ਜ਼ਮੀਨੀ ਪੱਧਰ ਦਾ ਇਹਨਾਂ ਨੂੰ ਵੀ ਪਤਾ ਹੈ ਨਹੀਂਗਾ ਵੀ ਕਿਸ ਹਿਸਾਬ ਨਾਲ ਲਾਅ ਬੁੱਕਾਂ ਤਿਆਰ ਹੋਣੀਆਂ ਚਾਹੀਦੀਆਂ ਨੇ। ਹਾਂਜੀ, ਮੈਂ ਤਾਂ ਇੰਨਾ ਕੀ ਕਹਿਣਾ ਚਾਹੁੰਦਾ। ਥੈਂਕ ਯੂ ਧੰਨਵਾਦ। ਬਿਲਕੁਲ ਜੀ, ਤੁਹਾਡੀ ਗੱਲ ਸਹੀ ਆ। ਜਿਹੜਾ FMCSA ਹੈਗਾ ਉਹਨੂੰ ਜ਼ਮੀਨੀ ਪੱਧਰ ਦੀ ਜਿਹੜੀ ਆ ਉਹ ਜ਼ਿਆਦਾ ਜਾਣਕਾਰੀ ਘੱਟ ਹੁੰਦੀ ਆ। ਇਸੇ ਕਰਕੇ ਹੀ ਜਦੋਂ ਆਪਾਂ ਕਮੈਂਟ ਪੀਰੀਅਡ ਸ਼ੁਰੂ ਹੁੰਦਾ ਜਾਂ ਜਦੋਂ ਆਪਣੀਆਂ ਗੱਲ ਸੁਣਨ ਦੀ ਗੱਲ ਕੀਤੀ ਜਾਂਦੀ ਆ, ਉਹ ਜ਼ਮੀਨੀ ਪੱਧਰ ਦੀ ਗੱਲ ਸੁਣਨ ਦੀ ਗੱਲ ਹੁੰਦੀ ਆ ਕਿ ਜ਼ਮੀਨੀ ਪੱਧਰ ਤੇ ਕੀ ਹੋ ਰਿਹਾ ਹੈਗਾ। ਸੋ ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਜੇ ਇੱਥੇ ਤੁਹਾਡੇ ਸਾਹਮਣੇ ਕੋਈ ਗੱਲ ਕਰਦੇ ਹੈਗੇ ਜਾਂ ਕੋਈ ਇੱਦਾਂ ਦੀ ਚੀਜ਼ ਅਸੀਂ ਕਹਿੰਦੇ ਹੈਗੇ ਆ, ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ FMCSA ਨੂੰ ਸਹੀ ਠਹਿਰਾ ਰਹੇ ਹਾਂ ਜਾਂ FMCSA ਜਾਂ ਸਰਕਾਰੀ ਏਜੰਸੀਆਂ ਨੂੰ ਅਸੀਂ ਠੀਕ ਕਹਿ ਰਹੇ ਹੈਗੇ ਆ। ਸਾਡੀ ਆਪਣੀ ਖੁਦ ਦੀ ਜਦੋਂ ਵੀ ਉਹਨਾਂ ਨਾਲ ਗੱਲਬਾਤ ਹੁੰਦੀ ਆ, ਜਦੋਂ ਵੀ ਮੀਟਿੰਗ ਹੁੰਦੀ ਆ, ਸਾਡੇ ਸਾਹਮਣੇ ਉਹਨਾਂ ਦੀ ਬੇਵਸਤਾ, ਜਿਹੜੀ ਬੇਵਸੀ ਆ, ਉਹ ਸਾਨੂੰ ਸਾਫ਼ ਦਿਖਦੀ ਆ ਕਿ ਕਿੱਥੇ ਕਿੱਥੇ ਉਹ ਬੇਵਸ ਹੈਗੇ ਆ, ਕਿੱਥੇ ਕਿੱਥੇ ਉਹਨੂੰ ਨਹੀਂ ਸਮਝ ਆ ਰਹੀ। ਔਰ ਉੱਥੇ ਉਹ ਸਾਨੂੰ ਕਹਿੰਦੇ ਕਿ ਅਸੀਂ ਰੀਚ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਟਰਾਈ ਕਰਦੇ ਹਾਂ ਕਿ ਸਾਡੇ ਤੱਕ ਹੁਣ ਹਰ ਇੱਕ ਚੀਜ਼ ਜਿਹੜੀ ਹੈ ਨਾ ਉਹਦੇ ਉੱਤੇ ਆਪਾਂ ਨੂੰ ਦੇਖੋ, ਆਪਾਂ ਸਿਰਫ ਤੇ ਸਿਰਫ ਇੱਕ ਬੰਦੇ ਨੂੰ ਆਪਾਂ ਗਲਤ। ਹੁਣ ਮੈਂ ਤੁਹਾਨੂੰ ਦੱਸਦਾ ਕਿ ਮੈਂ ਇੱਥੇ ਫ੍ਰਿਜ਼ਨੋ ਦੇ ਵਿੱਚ ਰਹਿਣਾ ਹੈਗਾ, ਸਾਡੇ ਲਾਗੇ ਇੱਥੇ ਚੌਚਲਾ ਸਕੇਲ ਪੈਂਦਾ ਹੈਗਾ, ਠੀਕ ਹੈ ਨਾ। ਚੌਚਲਾ ਸਕੇਲ ਸਾਡੇ ਲਾਗੇ ਹੈਗਾ, ਉਹਦੇ ਜਿਹੜੇ ਕੈਪਟਨ ਹੈਗੇ ਆ ਚੌਚਲਾ ਸਕੇਲ ਦੇ, ਉਹਨਾਂ ਨਾਲ ਮੇਰੀ ਬਹੁਤ ਵਾਰੀ ਮੁਲਾਕਾਤ ਹੋਈ ਆ, ਬਹੁਤ ਵਾਰੀ ਗੱਲ ਹੋਈ ਆ। ਉਹਨਾਂ ਨੇ ਬੜੀ ਵਾਰੀ ਰਿਕੁਐਸਟ ਕੀਤੀ ਹੈ ਕਿ ਤੁਸੀਂ ਐਜ਼ ਅ ਨਾਪਤਾ ਦੀ ਐਸੋਸੀਏਸ਼ਨ ਦੇ ਥੱਲੇ ਤੁਸੀਂ ਜਿਹੜੇ ਵੀ ਤੁਹਾਡੇ ਮੈਂਬਰਸ ਹੈਗੇ ਆ ਜਾਂ ਜਿਹੜੀਆਂ ਵੀ ਕੈਰੀਅਰਸ ਹੈਗੇ ਆ, ਉਹਨਾਂ ਨੂੰ ਤੁਸੀਂ ਗਰੁੱਪਸ 5 ਦੇ ਗਰੁੱਪ ਦੇ ਵਿੱਚ ਤੁਸੀਂ ਉਹਨਾਂ ਦੇ ਜਿਹੜੇ ਸੇਫਟੀ ਡਿਪਾਰਟਮੈਂਟ ਵਾਲੇ ਬੰਦੇ ਆ ਉਹਨਾਂ ਨੂੰ ਲੈ ਕੇ ਆਓ ਸਕੇਲ ਦੇ ਉੱਤੇ, ਤਾਂ ਕਿ ਅਸੀਂ ਉਹਨਾਂ ਨੂੰ ਦੱਸੀਏ ਕਿ ਇੱਥੇ ਕਿੱਦਾਂ ਆਪਰੇਸ਼ਨ ਹੁੰਦਾ, ਅਸੀਂ ਕਿਹੜੀਆਂ ਚੀਜ਼ਾਂ ਦੇਖਦੇ ਹਾਂ, ਕਿਹੜੀਆਂ ਚੀਜ਼ਾਂ ਇੱਥੇ ਜ਼ਿਆਦਾ ਕਾਮਨਲੀ ਪ੍ਰੋਬਲਮ ਆ ਰਹੀ ਆ, ਕਿਹੜੀਆਂ ਚੀਜ਼ਾਂ ਤੇ ਉਹਨਾਂ ਨੂੰ ਆਪਣੀ ਫੀਲਡ ਦੇ ਵਿੱਚ ਧਿਆਨ ਦੇਣਾ ਚਾਹੀਦਾ। ਤੁਸੀਂ ਯਕੀਨ ਮੰਨੋ, ਪਿਛਲੇ 2 ਸਾਲਾਂ 'ਚ ਮੈਂ ਟਰਾਈ ਕਰਕੇ ਦੇਖ ਲਈਆਂ, ਸਿਰਫ 3 ਕੰਪਨੀਆਂ ਮੈਂ ਲਿਜਾ ਸਕਿਆ ਅਜੇ ਤੱਕ। ਇਹ ਹਾਲਾਤ ਆ ਕਿ ਜਦੋਂ ਹੁਣ ਹਰ ਇੱਕ ਟਾਈਮ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਦੂਜਾ ਹੀ ਗਲਤ ਆ। ਠੀਕ ਆ, ਗਲਤੀਆਂ ਹੈਗੀਆਂ, ਆਪਾਂ ਇਹ 100% ਮੰਨਦੇ ਗਲਤੀਆਂ ਹੈਗੀਆਂ। ਕੋਈ ਸਰਕਾਰੀ ਏਜੰਸੀਆਂ ਦਫ਼ਤਰਾਂ 'ਚ ਬੈਠੇ ਉਹ ਕੰਮ ਕਰਦੇ ਆ, ਉਹਨਾਂ ਨੂੰ ਨਹੀਂ ਪਤਾ, ਪਰ ਜਦੋਂ ਮੌਕਾ ਆਉਂਦਾ ਸਾਡੇ ਕੋਲ ਦੱਸਣ ਦਾ, ਉਦੋਂ ਅਸੀਂ ਉਹਨਾਂ ਨੂੰ ਕਹਿੰਦੇ ਨਹੀਂ, ਕੁਛ ਵੀ ਕਰਦੇ ਨਹੀਂ। ਔਰ ਇੱਕ ਚੀਜ਼ ਹੋਰ ਵੀ ਮੈਂ ਅੱਜ ਦੱਸਦਾ, ਇੱਕ ਉੱਤੇ ਫੇਸਬੁੱਕ ਦੇ ਉੱਤੇ ਕਮੈਂਟ ਵੀ ਹੈਗਾ ਆ ਕਿ ਜਿਹੜੀ FMC ਇੱਕ ਕੰਪਲੇਂਟ ਦਾ FMCSA ਕਦੀ ਜਵਾਬ ਨਹੀਂ ਦਿੰਦਾ। ਕਦੀ ਵੀ ਤੁਸੀਂ ਇੱਕ ਕੰਪਲੇਂਟ ਕਰਦੇ ਨਾ, ਕੋਈ ਕੰਪਲੇਂਟ ਕਰਦਾ, ਉਹਨੂੰ ਇਹ ਹੁੰਦਾ ਕਿ ਮੈਂ ਕੰਪਲੇਂਟ ਕੀਤੀ ਉੱਤੇ ਕੋਈ ਅਸਰ ਨਹੀਂ ਹੋਇਆ। FMCSA ਵੱਲੋਂ ਮੈਜੋਰਟੀ ਆਫ ਕੰਪਲੇਂਟਸ ਦੇਖ ਕੇ ਬਿਗ ਟਾਈਮ ਜਦੋਂ ਕੰਪਲੇਂਟਸ ਹੁੰਦੀਆਂ ਉਦੋਂ ਜਾ ਕੇ ਦੈਨ ਅਸਰ ਹੁੰਦਾ। ਸਰਕਾਰੀ ਚੀਜ਼ਾਂ ਇੱਦਾਂ ਹੀ ਚੱਲਦੀਆਂ। ਜੇ ਤੁਹਾਡਾ ਇੱਕ ਕੋਈ ਬਹੁਤ ਵੱਡਾ ਤੁਹਾਡੀ ਪ੍ਰੋਬਲਮ ਹੈਗੀ ਹੈ ਨਾ, ਬਹੁਤ ਵੱਡਾ ਇਸ਼ੂ ਹੈਗਾ, ਜੇ ਉਹਦੇ ਤੇ ਤੁਸੀਂ ਕੰਪਲੇਂਟ ਕੀਤੀ ਆ ਤੇ ਉਹਦੇ ਤੇ ਕਈ ਵਾਰੀ ਜਿਹੜੀ ਆ ਉਹ ਐਕਸ਼ਨ ਹੁੰਦਾ ਕਿ ਉਹਦੇ 'ਚ ਜਾਨਲੇਵਾ ਕੋਈ ਪ੍ਰੋਬਲਮ ਬਣੀ ਹੈ ਜਾਂ ਕਿਸੇ ਦੀ ਕੋਈ ਜਾਨ ਗਈ ਹੈ ਜਾਂ ਕੁਛ ਇੱਦਾਂ ਦਾ ਹੋਇਆ, ਉੱਥੇ ਹੁੰਦਾ। ਜਿੱਥੇ ਛੋਟੀਆਂ ਮੋਟੀਆਂ ਗੱਲਾਂ ਹੈਗੀਆਂ ਕਿ ਪੈਸੇ ਪੇ ਨਹੀਂ ਹੋਏ ਜਾਂ ਆ ਨਹੀਂ ਹੋਇਆ, ਇੱਥੇ FMCSA ਵੱਲੋਂ ਐਜ਼ ਅ ਡਿਪਾਰਟਮੈਂਟ ਬੇਸਿਕਲੀ ਜਦੋਂ ਮਨੀ ਦੀ ਗੱਲ ਆਉਂਦੀ ਆ, ਦੇ ਡੋਨਟ ਹੈਵ ਨੋ, ਉਹਨਾਂ ਦੀ ਕੋਈ ਜੁਰਿਸਡਿਕਸ਼ਨ ਨਹੀਂ ਹੈਗੀ ਉਹਦੇ ਤੇ, ਉਹਨਾਂ ਦਾ ਕੋਈ ਅਧਿਕਾਰ ਖੇਤਰ ਨਹੀਂ ਹੈਗਾ। ਸੋ ਇਸ ਕਰਕੇ ਜਿਹੜੇ ਇਹੋ ਜਿਹੇ ਮਸਲੇ ਹੈਗੇ ਆ ਉਹ ਰਿਪੋਰਟ ਜ਼ਰੂਰ ਕਰੋ। ਇਹ ਨਹੀਂ ਮੈਂ ਕਹਿੰਦਾ ਵੀ ਤੁਸੀਂ ਰਿਪੋਰਟ ਨਾ ਕਰੋ, ਕਿਉਂਕਿ ਜਿੰਨੀਆਂ ਵੱਧ ਤੋਂ ਵੱਧ ਰਿਪੋਰਟਾਂ ਕਿਸੇ ਬ੍ਰੋਕਰ ਦੇ ਖਿਲਾਫ, ਕਿਸੇ ਸ਼ਿਪਰ ਦੇ ਖਿਲਾਫ, ਕਿਸੇ ਹੁਣ ਕੈਰੀਅਰ ਦੇ ਖਿਲਾਫ ਵੀ ਜਦੋਂ ਰਿਪੋਰਟ ਹੁੰਦੀ ਆ, ਜਦੋਂ ਮੈਜੋਰਟੀ ਰਿਪੋਰਟਸ ਹੁੰਦੀਆਂ ਉਹਨਾਂ ਦਾ ਆਡਿਟ ਟ੍ਰਿਗਰ ਹੁੰਦਾ ਤੇ ਫਿਰ ਉਦੋਂ ਜਾ ਕੇ ਤੁਹਾਡਾ ਜਿਹੜਾ ਆ ਉਹ ਉੱਥੇ ਉਸ ਕੰਪਨੀ ਦੇ ਬਾਰੇ 'ਚ ਗੱਲਬਾਤ ਹੁੰਦੀ ਆ। ਸੋ ਇਹ ਨਾ ਕਹੋ ਵੀ ਆਪਾਂ ਰਿਪੋਰਟ ਕੀਤੀ ਤੇ ਆਪਾਂ ਨੂੰ ਕੁਝ ਨਹੀਂ ਮਿਲਿਆ, ਉਹ ਕਿਤੇ ਨਾ ਕਿਤੇ ਦਰਜ ਹੋਇਆ ਤੁਹਾਡਾ ਪਿਆ। ਜੀ ਆਪਣੇ ਅਗਲੇ ਗੁਰਜੀਤ ਸਿੰਘ ਰਠੌਰ ਹੁਣੀ ਇਹ ਕਹਿੰਦੇ ਵੀ FMCSA ਕੁਝ ਕਰਦੀ ਨਹੀਂ ਹੈ। ਨਹੀਂ, ਆਪਾਂ ਤੁਸੀਂ ਦੇਖੋ ਵੀ ਰੈਸਟ ਰੂਮਾਂ ਨੂੰ ਲੈ ਕੇ ਆਪਾਂ ਬਹੁਤ ਵਾਰ ਗੱਲ ਕੀਤੀ ਆ, ਸੈਨੇਟ ਦੇ ਵਿੱਚ ਵੀ ਇੱਕ ਗੱਲ ਚੱਲ ਰਹੀ ਸੀ ਰੈਸਟ ਰੂਮਾਂ ਨੂੰ ਲੈ ਕੇ ਐਕਸੈਸ ਦੇ ਲਈ। ਇਹ ਵੀ ਦੱਸਦੇ ਜਾਈਏ, ਪਿੱਛੇ ਵੀ ਆਪਾਂ ਸਾਂਝੀ ਕੀਤੀ ਸੀ ਖਬਰ, ਸਟੇਟ ਆਫ ਵਾਸ਼ਿੰਗਟਨ ਉਹਨਾਂ ਨੇ ਲਾਅ ਪਾਸ ਕਰ ਦਿੱਤਾ ਆ ਵੀ ਜਿਹਦੇ ਮੁਤਾਬਕ ਜਿੰਨੇ ਵੀ ਸ਼ਿਪਰਸ ਆ ਉਹਨਾਂ ਨੂੰ ਰੈਸਟ ਰੂਮ ਐਕਸੈਸ ਦੇਣਾ ਪਊਗਾ ਟਰੱਕ ਡਰਾਈਵਰਸ ਨੂੰ।
ਹਾਊਸ ਬਿੱਲ 1457 1457 ਹਾਊਸ ਬਿੱਲ ਆ, ਜੁਲਾਈ 23 ਤੋਂ ਉਹ ਲਾਗੂ ਹੋ ਜਾਣਾ। ਹੁਣ ਜਿੱਦਾਂ ਆਪਾਂ ਗੱਲ ਕਰਦੇ ਸੀ AV5 ਕੈਲੀਫੋਰਨੀਆ ਤੋਂ ਹੋਇਆ, 15 ਸਟੇਟਾਂ 'ਚ ਅੱਜ ਦੀ ਡੇਟ 'ਚ ਹੋ ਗਿਆ, ਤੇ ਇੱਦਾਂ ਹੁਣ ਜੇ ਵਾਸ਼ਿੰਗਟਨ ਸਟੇਟ 'ਚ ਰੈਸਟਰੂਮ ਐਕਸੈਸ ਹੋ ਗਿਆ, ਸੋ ਤੁਸੀਂ ਆਪਣੀ ਆਪਣੀ ਕਈ ਗੱਲਾਂ FMCSA ਦੇ ਹੱਥ ਵਿੱਚ ਵੀ ਨਹੀਂ ਹੁੰਦੀਆਂ, ਆਪਣੀ ਆਪਣੀ ਸਟੇਟ ਨੂੰ ਕਰ ਸਕਦੇ ਆ। ਕੈਲੀਫੋਰਨੀਆ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੱਕਰਸ ਆ ਜਿਹੜੇ ਟੈਕਸ ਦਿੰਦੇ ਆ, ਆਪਣੀ ਲੋਕਲ ਸਿਟੀਜ਼ ਨੂੰ, ਕਾਉਂਟੀ ਸਾਰੇ ਜਾਂਦਾ ਆ। ਆਪਣੇ ਆਪਣੇ ਕਾਂਗਰਸਮੈਨ ਨੂੰ ਕੰਟੈਕਟ ਕਰੋ, ਲੋਕਲ ਸਟੇਟ ਸੈਨੇਟਰ ਨੂੰ, ਸਟੇਟ ਅਸੈਂਬਲੀਮੈਨ ਜਿਹੜੇ ਅਸੈਂਬਲੀਮੈਨ ਹੁੰਦੇ ਆ ਉਹਨਾਂ ਨੂੰ ਕੰਟੈਕਟ ਕਰੋ ਵੀ ਭਾਈ ਸਾਡੀ ਆਹ ਇਸ਼ੂ ਹੈ, ਇਹਦੇ ਤੇ ਬਿੱਲ ਲੈ ਕੇ ਆਓ। ਜੇ ਅਗਲੇ ਨੂੰ ਪਤਾ ਹੀ ਨਹੀਂ ਹੋਊਗਾ ਫਿਰ ਕਿੱਦਾਂ ਲੈ ਕੇ ਆਊਗਾ, ਇਹ ਸਾਨੂੰ ਜ਼ਰੂਰ ਕਰਨਾ ਚਾਹੀਦਾ ਜੀ। ਆਪਣੇ ਨਾਲ ਕੁਝ ਕਾਲਰ ਜੁੜ ਰਹੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਹਰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਭਾਈ ਮੈਂ ਨਾ ਲੋਡ ਲੈ ਕੇ ਆ ਰਿਹਾ ਸੀਗਾ ਅਟਲਾਂਟਾ ਤੋਂ, ਤੇ ਮੈਂ ਕੈਲੀਫੋਰਨੀਆ ਲਾਉਣਾ ਸੀਗਾ, ਤੇ ਐਰੀਜ਼ੋਨਾ ਵਿੱਚ ਸੀਗਾ ਉਸ ਟਾਈਮ, ਤੇ ਮੈਂ ਸ਼ਾਮ ਦਾ ਟਾਈਮ ਸੀ। ਅਚਾਨਕ ਮਤਲਬ ਮੇਰੇ ਛਾਤੀ ਵਿੱਚ ਨਾ ਪੇਨ ਹੋਣ ਲੱਗ ਪਈ, ਤੇ ਐਰੀਜ਼ੋਨਾ ਦੇ ਵਿੱਚ ਸਿਰਫ 1 ਘੰਟੇ ਦਾ ਰਸਤਾ ਰਹਿ ਗਿਆ ਸੀ ਕੈਲੀਫੋਰਨੀਆ ਐਂਟਰ ਹੋਣ ਵਿੱਚ, ਤੇ ਸ਼ਾਮ ਦਾ ਟਾਈਮ ਸੀਗਾ ਤੇ ਲੋਡ ਰੱਖਣਾ ਸੀ ਸਵੇਰੇ। ਤੇ ਮੈਂ ਕੰਪਨੀ ਨੂੰ ਕਾਲ ਕਰ ਦਿੱਤੀ ਕਿ ਮੇਰੇ ਪੇਨ ਹੋਣ ਲੱਗ ਪਈ ਆ, ਤੇ ਮੈਂ ਮਤਲਬ ਹੁਣ ਬ੍ਰੇਕ ਮਾਰਨ ਲੱਗਾ, ਮੈਂ ਹੁਣ ਤੱਕ ਨਹੀਂ ਚਲਾ ਸਕਦਾ, ਕਿਉਂਕਿ ਪੇਨ ਹੋਣ ਤੋਂ ਬਾਅਦ ਮੈਂ ਥੋੜਾ ਚਿਰ ਅੱਧਾ ਘੰਟਾ ਤੱਕ ਚਲਾ ਸਕਿਆ। ਤੇ ਮੈਂ ਕਿਹਾ ਮੇਰਾ ਇਹ ਵੀ ਨਹੀਂ ਪਤਾ ਕਿ ਮੈਂ ਸਵੇਰੇ ਕਿਸ ਟਾਈਮ ਤੇ ਮਤਲਬ ਪਹੁੰਚਾਂ ਜਿੱਥੇ ਲੋਡ ਲੱਥਣਾ ਹੈਗਾ, ਕਿ ਲੱਥਣਾ ਵੀ ਕਿ ਨਹੀਂ ਲੱਥਣਾ ਮੈਨੂੰ ਨਹੀਂ ਪਤਾ ਹੈਗਾ, ਮੈਂ ਪਹੁੰਚਣਾ ਕਿਸ ਟਾਈਮ ਤੇ ਮੈਨੂੰ ਨਹੀਂ ਪਤਾ ਹੈਗਾ। ਤੇ ਉਹ ਕੀ ਹੈ ਜੀ, ਮੈਂ ਮਤਲਬ ਸਵੇਰੇ ਉਸ ਤੋਂ ਬਾਅਦ ਮੈਂ 10-11 ਘੰਟੇ ਸੌਣ ਤੋਂ ਬਾਅਦ ਸਵੇਰੇ ਮੈਂ ਡਰਾਈਵ ਸ਼ੁਰੂ ਕਰ ਦਿੱਤੀ, ਤੇ ਜਦੋਂ ਫਿਰ ਮੈਂ ਜਾ ਰਿਹਾ ਸੀਗਾ ਤੇ ਮੈਨੂੰ ਕੰਪਨੀ ਚੋਂ ਕਾਲ ਆਈ ਤੂੰ ਲੋਡ ਲਾ ਆ, ਤੇ ਅਪਾਇੰਟਮੈਂਟ ਹੈਗੀ ਸਵੇਰ ਦੇ ਕੋਈ 8 ਵਜੇ ਦੀ, ਮੈਂ ਪਹੁੰਚਦਾ ਪਿਆ ਕੋਈ 10-11 ਵਜੇ। ਪਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਲੋਡ ਨਹੀਂ ਲਾ ਸਕਦਾ, ਮੈਂ ਰਾਤ ਮਸਾਂ ਮੁਸ਼ਕਲ ਨਾਲ ਕੱਢੀ ਹੈਗੀ ਆ, ਤੇ ਮੈਂ ਹੁਣ ਸਿਰਫ ਸਿੱਧਾ ਘਰ ਜਾਣਾ ਚਾਹੁੰਦਾ। ਤੇ ਮੈਂ ਚਲੋ ਘਰ ਚਲਾ ਗਿਆ। ਉਹਦੇ ਨਾਲ ਕੀ ਹੋਇਆ ਜੀ, ਕੰਪਨੀ ਨੇ ਮੇਰਾ ਚੈੱਕ ਦੇ ਵਿੱਚੋਂ $1100 ਕੱਟ ਲਿਆ। ਇਹਦੇ ਬਾਰੇ ਕੁਝ ਮੈਨੂੰ ਪਤਾ ਹੋਣਾ ਚਾਹੀਦਾ। $2200 ਦਾ ਚੈੱਕ ਬਣਿਆ ਜੀ, 1100 ਉਹਨਾਂ ਨੇ ਰੱਖ ਲਿਆ, 1100 ਮੇਰੇ ਹੱਥ 'ਚ ਫੜਾ ਦਿੱਤਾ, ਜਦ ਕਿ ਮੇਰੇ ਮਤਲਬ ਕਿ ਪਰੇਸ਼ਾਨੀ ਸੀਗਾ ਅੱਜ ਤੱਕ ਕਦੀ ਲੋਡ ਲਿਆ। ਤੁਹਾਡੀ ਸਿਹਤ ਦੀ ਪ੍ਰੋਬਲਮ ਆਈ ਸੀ। ਦੇਖੋ ਜੀ ਤੁਹਾਡਾ ਦੇਖੋ ਇਹਦੇ ਵਿੱਚ ਇਹ ਚੀਜ਼ ਹੈਗੀ ਆ ਕਿ ਪਹਿਲੀ ਗੱਲ ਤੇ ਆ ਕਿ ਮੇਕ ਸ਼ੋਰ ਕਿ ਤੁਸੀਂ ਆਪਣਾ ਧਿਆਨ ਰੱਖੋ, ਆਪਣਾ ਜਿਹੜਾ ਡਾਕਟਰੀ ਚੈੱਕਅਪ ਕਰਾਓ, ਠੀਕ ਹੈ, ਉਹ ਆਪਣਾ ਧਿਆਨ ਰੱਖੋ। ਆਈ ਹੋਪ ਕਿ ਐਵਰੀਥਿੰਗ ਇਜ਼ ਓਕੇ। ਦੂਸਰੀ ਗੱਲ ਇਹ ਹੈ ਕਿ ਤੁਸੀਂ ਕਿਸੇ ਵੀ ਰੀਜ਼ਨ ਕਰਕੇ ਡਰਾਈਵਰ ਦਾ ਪੇਰੋਲ ਜਿਹੜਾ ਉਹ ਹੋਲਡ ਅਪ ਨਹੀਂ ਕਰ ਸਕਦੇ, ਨੋ ਮੈਟਰ ਵਟ। ਸੋ ਕੋਈ ਵੀ ਰੀਜ਼ਨ ਨਹੀਂ ਹੈਗਾ, ਕੋਈ ਵੀ ਵੈਲਿਡ ਰੀਜ਼ਨ ਨਹੀਂ ਹੈਗਾ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਕਿ ਤੁਸੀਂ ਕਿਸੇ ਵੀ ਡਰਾਈਵਰ ਦਾ ਜਿਹੜਾ ਆ ਉਹ ਪੇ ਚੈੱਕ ਰੋਕ ਸਕਦੇ ਆ ਜਾਂ ਉਹ 'ਚੋਂ ਪੈਸੇ ਕੱਟ ਸਕਦੇ ਆ ਜਸਟ ਬਿਕੋਜ਼ ਕਿ ਉਹਨੇ ਡਿਲੀਵਰੀ ਲੇਟ ਕੀਤੀ ਹੈ ਜਾਂ ਕੀ ਹੋਇਆ ਜਾਂ ਐਕਸੀਡੈਂਟ ਹੋ ਗਿਆ, ਕੁਛ ਵੀ ਹੋ ਗਿਆ। ਸੋ ਆਈ ਹੋਪ ਕਿ ਕੰਪਨੀ ਜਿਹੜੀ ਅੰਡਰਸਟੈਂਡ ਕਰੇ ਔਰ ਤੁਹਾਨੂੰ ਪੇ ਬੈਕ ਕਰੇ। ਨਹੀਂ ਤਾਂ ਉਹਦਾ ਜਿਹੜਾ ਹੈਗਾ ਲੇਬਰ ਕੋਡ ਦਾ ਜਿਹੜਾ ਰਾਹ ਹੈਗਾ ਉਹ ਤੁਹਾਡੇ ਲਈ ਖੁੱਲਾ ਹੈਗਾ। ਲੇਬਰ ਕੋਡ ਦੇ ਵਿੱਚ ਨਾ ਭਾਈ ਪਤਾ ਕੀ ਹੈ, ਉਹਨਾਂ ਨੇ ਕਿਹਾ ਕਿ ਬ੍ਰੋਕਰ ਨੇ ਕੱਟੇ ਆ, ਆਂਦੇ ਜੀ $550 ਡਜ਼ਨਟ ਮੈਟਰ ਬ੍ਰੋਕਰ ਨੇ ਕੱਟੇ ਵੀ ਹੋਣ ਤਾਂ ਵੀ ਨਹੀਂ ਤੁਹਾਡੇ ਕੱਟੇ। ਹਾਂਜੀ ਹਾਂਜੀ, ਉਹ ਕਹਿੰਦੇ ਜੀ ਅਪਾਇੰਟਮੈਂਟ ਮਿਸ ਕੀਤੀ, $550 $250 ਦੁਬਾਰਾ ਅਪਾਇੰਟਮੈਂਟ ਲੈਣ ਦਾ, ਤੇ $300 ਜਿਹੜੀ ਮਾਈਕਰੋ ਪੁਆਇੰਟ ਐਪ ਜਿਹੜੀ ਆਪਾਂ ਲੋਕੇਸ਼ਨ ਵਾਲੀ ਹੈ ਉਹ ਨਹੀਂ ਚੱਲਦੀ ਜੀ। ਇਹ ਟੋਟਲ ਮਿਲਾ ਕੇ $1100 ਉਹਨਾਂ ਮੇਰਾ ਕੱਟ ਲਿਆ ਜੀ। ਬ੍ਰੋਕਰ ਨੇ ਸਾਨੂੰ 1100 ਕੱਟ ਦਿੱਤਾ, ਅਸੀਂ ਤੇਰਾ ਕੱਟ ਲਿਆ। ਇਸ ਤਰ੍ਹਾਂ ਉਹ ਨਹੀਂ ਕਰ ਸਕਦੇ। ਤੁਸੀਂ ਡੈਫੀਨੇਟਲੀ ਲੇਬਰ ਕੋਡ ਦਾ ਜਿਹੜਾ ਸਹਾਰਾ ਇਸ ਦੇ ਵਿੱਚ ਲੈ ਸਕਦੇ ਆ ਜੀ। ਅਗਲੇ ਕਾਲਰ ਨੇ ਗੁਰਮੇਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਜਿਹੜਾ ਬਹੁਤ ਵਧੀਆ, ਤੁਸੀਂ ਜਿਹੜੀ ਅੱਜ ਗੱਲ ਕਰਦੇ ਆ। ਇੱਕ ਭਾਜੀ ਰਮਨ ਉਹਨਾਂ ਨੇ ਗੱਲ ਕੀਤੀ ਸੀ ਕਿ ਉਹ CSA ਵਾਲੀ, ਭਾਈ ਜਿੱਦਾਂ ਹੁਣ ਮੇਰੇ 2021 ਦਾ ਸਟਿੱਕਰ ਲੱਗਾ ਰਾਈਟ ਸਾਈਡ ਤੇ, ਮੈਂ ਘੱਟੋ ਘੱਟ ਆਪਣੇ 580 ਵਾਲੀ ਸਕੇਲ ਤੇ ਚੱਲਾ ਤੇ 5-6 ਵਾਰ ਜਾਇਆ, ਉਹ ਲਾਉਂਦੇ ਨੇ, ਇੰਸਪੈਕਸ਼ਨ ਨਹੀਂ ਕਰਦੇ। ਹਾਂਜੀ ਇਹ ਇਸ਼ੂ ਹੈਗੇ ਆ ਜੀ, ਜਿਹੜੇ ਸਟਿੱਕਰ ਨਹੀਂ ਲਾ ਰਹੇ ਹੈਗੇ। ਅਸੀਂ ਕਈ ਵਾਰੀ CHP ਦੇ ਕੋਲ ਵੀ ਇਹ ਮਾਮਲਾ ਚੱਕਿਆ ਹੈਗਾ ਕਿ ਕਈ ਵਾਰੀ ਇੰਸਪੈਕਸ਼ਨਸ ਨਹੀਂ ਹੋ ਰਹੀਆਂ ਹੈਗੀਆਂ, ਸਟਿੱਕਰ ਨਹੀਂ ਲਾ ਰਹੇ ਹੈਗੇ। ਸੋ ਇਹ ਜਿਹੜਾ ਮਸਲਾ ਹੈਗਾ ਅਸੀਂ ਜ਼ਰੂਰ ਉਹਨਾਂ ਕੋਲ ਚੁੱਕਿਆ ਹੈਗਾ ਕਿ ਸਟਿੱਕਰ ਦੀ ਜਿਹੜੀ ਆ ਮਤਲਬ ਕਿ ਪ੍ਰੋਬਲਮ ਹੈਗੀ ਆ ਕਿ ਉਹ ਨਹੀਂ ਲਾਉਂਦੇ ਹੈਗੇ। ਸੋ ਵੱਖਰੇ ਵੱਖਰੇ ਕਮੈਂਟ ਹੈਗੇ, ਵੱਖਰੀਆਂ ਇਸ਼ੂਜ਼ ਹੈਗੇ ਆ, ਪਰ ਡੈਫੀਨੇਟਲੀ ਹਾਂਜੀ। ਮੈਂ ਪਿਛਲੀ ਵੀਕ ਚੌਚਲਾ ਗ੍ਰੀਨ ਲਾਈਟ ਉਹ ਨਹੀਂ ਕਰਤੀ, ਮੈਂ ਗਿਆ ਤਾਂ ਮੈਂ ਕਿਹਾ ਵੀ ਮੈਂ ਇੰਸਪੈਕਸ਼ਨ ਕਰਾਉਣੀ, ਕਹਿੰਦਾ ਤੈਨੂੰ ਇੰਸਪੈਕਸ਼ਨ ਦੀ ਕੀ ਲੋੜ ਆ। ਮੈਂ ਕਿਹਾ ਵੀ ਉਹ ਆਪਣੇ CSA ਸਕੋਰ ਦੇ ਆ ਵੀ ਆਪਣੀ ਜਿਹੜੀ 90 ਡੇ, ਕਹਿੰਦਾ ਤੂੰ 90 ਡੇ ਇੰਸਪੈਕਸ਼ਨ ਕਰਾਉਣਾ। ਮੈਂ ਕਿਹਾ ਹਾਂ, ਕਹਿੰਦਾ ਜੇ ਤੂੰ ਕਰਾਉਣਾ ਠੀਕ ਆ। ਉਹ ਹੈਲੋ ਜੀ ਰਮਨ ਜੀ। ਹਾਂਜੀ ਹਾਂਜੀ। ਤੇ
ਤੇ ਦੂਸਰਾ ਜਿਹੜੀ ਆਪਣੀਆਂ ਗੱਲ ਚੱਲਦੀ ਆ ਲਾਗ ਬੁੱਕ ਦੀ ਜਾਂ ਬ੍ਰੋਕਰਾਂ ਦੀ ਚੱਲਦੀ ਆ ਭਾਜੀ, ਇਹਦੇ ਵਿੱਚ ਹੁਣ ਕਸੂਰ ਤਾਂ ਸਾਡਾ ਆਪਣਾ, ਜਿੱਦਾਂ ਤੁਸੀਂ ਗੱਲ ਸਾਰਿਆਂ ਨੇ, ਭਾਜੀ ਹਰਜੋਤ ਨੇ ਵੀ ਗੱਲ ਕੀਤੀ ਹੈ ਕਿ ਕਸੂਰ ਸਾਡਾ ਆਪਣਾ। ਜਿਹੜੀ ELDC 5 ਸਾਲ ਪਹਿਲਾਂ ਘੁੰਮਦੀ ਰਹੀ, ਕਿਸੇ ਨੇ ਰੌਲਾ ਨਹੀਂ ਪਾਇਆ। ਹੁਣ ਜੇ ELD ਬਣੀ ਆ, ਇਹਨੀ ਬਣਾਈ ਤਾਂ ਸਾਡੀ ਸਹੂਲਤ ਲਈ ਸੀ, ਠੀਕ ਹੈ। FMC ਨੇ ਇਹਦੇ ਵਿੱਚ ਬਹੁਤ ਗਲਤੀਆਂ, ਚਲੋ ਜਿਹੜੀ 10 ਘੰਟੇ ਦੀ ਕੰਟੀਨਿਊ ਬ੍ਰੇਕ ਆ, ਹਰੇਕ ਡਰਾਈਵਰ ਚਾਹੁੰਦਾ ਵੀ ਘੱਟੋ ਘੱਟ 7 ਘੰਟੇ ਦੀ ਹੋਵੇ, ਬੰਦਾ 7 ਘੰਟੇ ਕਰਕੇ ਦੁਬਾਰਾ ਚਲਾ ਸਕਦਾ, ਨਾਲੇ ਨੀਂਦ ਵੀ ਬੰਦਾ ਫਰੈਸ਼ ਵੀ ਹੋ ਜਾਂਦਾ। ਪਰ ਦੂਸਰੀ ਗੱਲ ਇਹ ਆ, ਜੇ ਹੁਣ ਆਪਾਂ ELD ਦੇ ਮੁਤਾਬਕ ਚੱਲੀਏ, ਜਿੱਥੇ ਅਸੀਂ 4 ਲੋਡ ਮਹੀਨੇ ਦੇ ਲਾਉਂਦੇ, ਉੱਥੇ 2 ਲੋਡਾਂ 'ਚ ਵੀ ਉਨੇ ਪੈਸੇ ਬਣਨੇ ਆ। ਹੁਣ ਅਸੀਂ ਕਸੂਰਵਾਰ ਬ੍ਰੋਕਰਾਂ ਨੂੰ ਦੱਸਦੇ ਹਾਂ। ਬ੍ਰੋਕਰ ਕਈ ਵਾਰ ਹੁਣ ਆਪਾਂ ਲੋਡ ਚੱਕਦੇ ਹਾਂ, ਬ੍ਰੋਕਰ ਤੋਂ ਲੈਂਦੇ, ਉਹ 30 ਦਿਨ ਦੀ ਜਾ ਕੇ ਤੁਹਾਨੂੰ ਅਪੁਆਇੰਟਮੈਂਟ ਹੁੰਦਾ, ਚਾਹੇ ਫੀਨੈਕਸ ਦੀ ਚਾਹੇ ਸ਼ੈਟਲ ਦੀ। ਅਸੀਂ ਉਹਨੂੰ ਕਹਿੰਦੇ ਅਸੀਂ ਕੋਈ ਨਾ ਕੱਲ੍ਹ ਨੂੰ ਦੁਕਾਨਾਂ ਨੂੰ ਲਾਣੇ, ਰਾਈਟ। ਸੋ ਉਹ ਤਾਂ ਚੱਲਦੇ ਸਕੈਜਲ ਦੇ ਨਾਲ। ਜਾਂ ਜਿਹੜੇ ਦੂਜੀ ਅਗਲੀ ਗੱਲ ਜਿਹੜੀ ਆਪਣੀ ਡਿਟੈਂਸ਼ਨ ਦੀ ਆ, ਬਹੁਤੇ ਬ੍ਰੋਕਰ ਆ ਜਿਹੜੇ ਉਹ ਡਿਟੈਂਸ਼ਨ ਦਿੰਦੇ ਆ ਜੇ ਅਸੀਂ ਮੰਗ ਰਹੇ ਹਾਂ। ਕਈ ਵਾਰ ਜੇ ਅਸੀਂ ਡਰਦੇ ਮੰਗਦੇ ਨਹੀਂ, ਸ਼ਾਇਦ ਲੋਡ ਕਿਸੇ ਨੂੰ ਹੋਰ ਕੋਈ ਦੇ ਦਊਗਾ। ਤੀਜੀ ਗੱਲ ਇਹ ਆ ਕਿ ਜਿਹੜੇ ਹੁਣ ਲੋਡਾਂ ਦੇ ਰੇਟ ਆਪਾਂ ਕਹਿੰਦੇ ਆ, ਠੀਕ ਹੈ, ਜਦੋਂ ਅਸੀਂ ਚੀਪ ਚੱਕਣਾ ਤਾਂ ਬ੍ਰੋਕਰਾਂ ਨੇ ਥੱਲੇ ਨੂੰ ਆਉਣਾ ਹੀ ਆ। ਜੇ ਹੁਣ ਇੱਕ ਕੰਪਨੀ 300 ਨੂੰ ਲੋਡ ਚੱਕਦੀ, ਦੂਜਾ ਉਹਦੀ ਆਫਰ 200 ਦੀ ਭਰਦਾ, ਉਹ ਨਹੀਂ ਉਹਨੂੰ ਦੇਣਾ ਹੀ ਆ। ਸੋ ਮੈਂ ਜਿਹੜਾ ਇਸ ਇੰਡਸਟਰੀ ਦੇ ਵਿੱਚ ਤਕਰੀਬਨ 25-26 ਸਾਲ ਦਾ ਤਜਰਬਾ, ਇਹਦੇ ਵਿੱਚ ਇਹੀ ਆ ਵੀ ਅਸੀਂ ਸਾਡੀ ਆਪਸੀ ਖਿੱਚੋ ਤਾਣ ਦੇ ਵਿੱਚ ਤੇ ਉਹ ਬ੍ਰੋਕਰ ਲਾਹਾ ਲੈ ਜਾਂਦੇ ਆ। ਤੇ ਇੱਕ ਮੈਂ ਤੁਹਾਨੂੰ ਆਪਣੀ ਹੱਡ ਬੀਤੀ ਗੱਲ ਸੁਣਾਉਣਾ। 2001 ਦੀ ਗੱਲ ਆ ਕਿ ਲੋਹੜਾਈ ਅਸੀਂ ਸੜਕਾਂ ਦੇ ਉੱਤੇ ਟਰੱਕ ਪਾਰਕ ਕਰਦੇ ਸੀਗੇ, ਤਾਂ ਸਿਟੀ ਆਫ ਲੋਹੜਾਈ ਨੇ ਜਿੱਦਾਂ ਕਿਹਾ ਵੀ ਆਪਾਂ ਕਹਿ ਲਈਏ ਵੀ ਉਹਨਾਂ ਨੇ ਸਾਰਿਆਂ ਨੂੰ ਸੱਦਿਆ ਵੀ ਆਪਾਂ ਮੀਟਿੰਗ ਕਰਨੀ ਆ, ਪਬਲਿਕ ਹੀਅਰਿੰਗ ਕਰਨੀ ਆ, ਵੀ ਜਿਹੜੀ ਟਰੱਕ ਪਾਰਕਿੰਗ ਇਹਦੇ ਵਿੱਚ ਆਪਾਂ ਬੰਦ ਕਰਨੀ ਕਿ ਨਹੀਂ ਕਰਨੀ। ਉਹਦੇ ਵਿੱਚ ਉਹਨਾਂ ਨੇ ਘਰਾਂ ਵਾਲਿਆਂ ਨੂੰ ਵੀ ਸਾਰਿਆਂ ਨੇ ਨਿੰਦਾ ਦਿੱਤਾ, ਟਰੱਕ ਵਾਲਿਆਂ ਨੂੰ ਦਿੱਤਾ। ਉਹਦੇ ਵਿੱਚ ਸਿਰਫ ਭਾਜੀ 2 ਟਰੱਕ ਡਰਾਈਵਰ ਗਏ। ਅਬ ਦੱਸੋ ਜੀ, ਫਿਰ ਕੀ ਹੋਣਾ ਸੀ ਜੀ? 2 ਟਰੱਕ ਡਰਾਈਵਰ ਗਏ ਤਾਂ 100 ਬੰਦਾ ਜਿਹੜਾ ਸੀ ਉਹ ਘਰਾਂ ਵਾਲਾ ਸੀ। ਉਹ ਕਹਿੰਦੇ ਜੀ ਇਹ ਪੋਲੂਸ਼ਨ ਕਰਦੇ ਆ, ਇਹ ਗੰਦ ਪਾਉਂਦੇ ਆ, ਇੱਥੇ ਪਾਰਕ ਕਰਦੇ ਆ। ਚਲੋ ਮੇਰੀ ਇੰਗਲਿਸ਼ ਥੋੜੀ ਸੀ, ਦੂਸਰਾ ਭਾਈ ਜਿਹੜਾ ਸੀ ਉਹ ਇੰਗਲਿਸ਼ ਪ੍ਰੋਪਰ ਬੋਲਦਾ ਸੀ। ਉਹ ਇਹ ਕਹਿੰਦਾ ਵੀ ਸਿਟੀ ਆਫ ਲੋਹੜਾਈ ਜਿਹੜੀ ਆ ਉਹਨੂੰ ਜੇ ਅਸੀਂ ਟਰੱਕ ਪਾਰਕ ਕਰਦੇ ਵੀ ਆ, ਕਹਿੰਦਾ ਇੱਥੇ ਟੈਕਸ ਵੀ ਪੇ ਕਰਦੇ ਆ, ਹਾਊਸ ਵੀ ਰੈਂਟ ਕਰਦੇ ਆ, ਸਾਰਾ ਕੁਝ ਕਰਦੇ ਆ, ਪਰ ਦੂਜੇ ਪਾਸੇ 100 ਬੰਦਾ ਖੜਾ ਕੀ ਕਰੂਗਾ? ਸਹੀ ਗੱਲ। ਸੋ ਇਹੀ ਗੱਲ ਜਿਹੜੀ ELD ਦੀ ਆ, ELD ਉਹਨੇ ਬਣਾਈ ਆ, ਠੀਕ ਆ। ਆਪਾਂ ਮੇਰਾ ਖਿਆਲ ਆਪਾਂ ਕੰਪਲੀਟ ਕਰ ਸਕਦੇ ਆ ਸਾਰੇ ਵੀ ਇਹ ਜੋ ਆਵਰ ਆ, ਜਾਂ ਤੁਸੀਂ ਇਹਨਾਂ ਨੂੰ FMC ਨੂੰ ਤੁਸੀਂ ਕਰ ਸਕਦੇ ਕੰਪਲੇਂਟ, ਕੋਈ ਕਿਸੇ ਚੀਜ਼ ਦੀ ਵੀ ਹੋ ਸਕਦੀ ਆ। ਪਰ ਹੁਣ ਜੇ ਉਹਨੇ ਸਹੀ ਉਹਨੇ ਬਣਾਇਆ ਵੀ ਆ ਤਾਂ ਗਲਤ ਵੀ ਕੰਮ ਤਾਂ ਅਸੀਂ ਕਰਦੇ ਆ। ਜੇ ਹੁਣ ਬ੍ਰੋਕਰ ਤਾਂ 30 ਦਿਨ ਲੋਡ ਲੈਂਦਾ, ਬ੍ਰੋਕਰ ਆਪੇ ਲੋਡ ਵਧਣਗੇ, ਟਰੱਕ ਘਟਣਗੇ ਤਾਂ ਪੈਸੇ ਪੂਰੇ ਮਿਲਣਗੇ। ਜਦ ਅਸੀਂ ਟੀਮ ਡਰਾਈਵਰ ਦਾ ਤਾਂ ਇੱਕ ਸਿੰਗਲ ਬੰਦਾ ਜਿਹੜਾ ਉਹ ਟੀਮ ਡਰਾਈਵਰ ਜਿੰਨਾ ਕੰਮ ਕਰਦਾ। ਜੀ ਜੀ ਜੀ, ਥੈਂਕ ਯੂ। ਬਿਲਕੁਲ ਜੀ, ਧੰਨਵਾਦ। ਕਦੇ ਅਸੀਂ ਕਿਸੇ ਦੇ ਵਿੱਚ ਸੌਂ ਕੇ ਟਰੱਕ ਮਾਰਦੇ ਆ, ਕਦੇ ਅਸੀਂ ਓਵਰਪਾਸ ਕਰਦੇ ਆ। 95 ਦੇ ਉੱਤੇ ਐਰੀਜ਼ੋਨਾ ਦੇ ਉੱਤੇ ਆਉਂਦੇ, ਡਬਲ ਲਾਈਨ ਉਹਨੇ ਲਾਈ ਆ ਵੀ ਤੁਸੀਂ ਇੱਥੇ ਪਾਸ ਨਹੀਂ ਕਰਨਾ। ਉੱਥੇ 75 ਦੇ ਬੰਦੇ ਆਪਣੇ ਪੰਜਾਬੀ ਮੁੰਡੇ ਪਾਸ ਕਰਕੇ ਜਾਂਦੇ ਆ। ਫਿਰ ਕਹਿੰਦੇ ਪੁਲਿਸ ਸਾਨੂੰ ਟਿਕਟ ਦੇਖ ਕੇ, ਪੰਜਾਬੀ ਦੇਖ ਕੇ ਦੇ ਗਿਆ ਜਾਂ ਉਹਨੂੰ ਦੇਖ ਕੇ ਦੇ ਗਿਆ। ਗਲਤੀਆਂ ਤਾਂ ਭਾਜੀ ਸਾਡੀਆਂ ਠੀਕ ਹੈ, ਸਾਰਿਆਂ ਦੇ ਵਿੱਚ ਹੈ, ਪਰ ਜਿਹੜਾ ਸਿਸਟਮ ਇਹਨੇ ਬਣਾਇਆ ਸੀ, ਇਹਨੇ ਬਣਾਇਆ ਤਾਂ ਕਿਸੇ ਕਾਨੂੰਨ ਨੂੰ ਸੀ ਵੀ ਜੇ ਤੁਸੀਂ 10 ਘੰਟੇ ਸੌਂਗੇ ਤੁਸੀਂ ਫਰੈਸ਼ ਹੋਵੋਗੇ। ਥੈਂਕ ਯੂ ਗੁਰਮੇਲ ਜੀ। ਸਮਾਂ ਸਮਾਪਤੀ ਤੇ ਆ, ਕੁਝ ਹੋਰ ਕਾਲਰ ਵੀ ਲੈਣੇ ਆ। ਥੈਂਕ ਯੂ, ਮਿਹਰਬਾਨੀ, ਸ਼ੁਕਰੀਆ। ਇਸ ਵੇਲੇ ਜਿਹੜਾ ਇਸ 2020 ਦੇ ਵਿੱਚ ਜਿਹੜੀਆਂ 4 ਛੋਟਾਂ ਦਿੱਤੀਆਂ ਗਈਆਂ ਸੀ, ਜਿਸ 'ਚ ਤੁਸੀਂ ਆਪਣਾ 2 ਘੰਟੇ ਦਾ ਟਾਈਮ ਐਡ ਕਰ ਸਕਦੇ ਆ। ਕਈ ਚੀਜ਼ਾਂ ਜਿਹੜੀਆਂ 4 ਡਿਫਰੈਂਟ ਆਪਸ਼ਨ ਜਿਹੜੀਆਂ ਰਿਲੈਕਸ ਕੀਤੀ ਸੀ ਲੌਗਬੁੱਕ, ਉਹ ਰਿਲੈਕਸ ਕੀਤੀਆਂ ਦਾ ਜਿਹਦੇ ਵਿੱਚ ਕੀ ਆਪਣਾ ਪਰਸਨਲ ਕਨਵੇਨਸ ਕੀਤੀ ਸੀਗੀ, ਕਈ ਕੁਛ ਕੀਤਾ ਸੀਗਾ। 4 ਆਪਸ਼ਨਾਂ ਦਿੱਤੀਆਂ ਸੀਗੀਆਂ, 4 ਛੋਟਾਂ ਦਿੱਤੀਆਂ ਸੀ। ਉਹ ਇਸ ਵੇਲੇ ਉਹਦਾ ਡਾਟਾ ਆਇਆ ਹੈਗਾ ਕਿ ਉਹ 4 ਛੋਟਾਂ ਕਰਕੇ ਜਿਹੜਾ ਆ ਐਕਸੀਡੈਂਟ ਰੇਟ ਹੈ, ਉਹ 4 ਛੋਟਾਂ ਕਰਕੇ ਟਿਕਟਾਂ ਦੀ ਜਿਹੜੀ ਆ ਲੌਗਬੁੱਕ ਟਿਕਟਾਂ ਉਹ ਇੰਨੀਆਂ ਜ਼ਿਆਦੀਆਂ ਵੱਧ ਗਈਆਂ ਕਿ ਜਿਹਦਾ ਕੋਈ ਹਿਸਾਬ ਨਹੀਂ ਗਾ। ਸੋ ਇਹ ਜਿਹੜੀ ਚੀਜ਼ ਹੈ, ਜਿੱਥੇ ਸਾਨੂੰ ਛੋਟਾਂ ਦਿੱਤੀਆਂ ਜਾਂਦੀਆਂ, ਜਿੱਥੇ ਸਾਨੂੰ ਹੁਣ ਤੁਸੀਂ ਆਪ ਸੋਚ ਲਓ ਕਿ ਜਿੰਨੇ ਵੀ ਟਰੱਕਿੰਗ ਇਸ ਵੇਲੇ ਡਰਾਈਵਿੰਗ ਦੇ ਵਿੱਚ ਹੈਗੇ ਆ, ਪਰਸਨਲ ਕਨਵੇਨਸ ਦਾ ਧੱਜੀਆਂ ਉਡਾਤੀਆਂ ਲੋਕਾਂ ਨੇ। ਪਰਸਨਲ ਕਨਵੇਨਸ ਦੀ ਮਿਸਯੂਜ਼ ਕਰਕੇ ਧੱਜੀਆਂ ਉਡਾਤੀਆਂ। ਸੋ ਜੇ ਤੁਹਾਨੂੰ ਛੋੜ ਦਿੱਤੀ ਕਿ ਪਰਸਨਲ ਕਨਵੇਨਸ ਤੁਸੀਂ ਆਪਣਾ ਥੋੜਾ ਬਹੁਤਾ ਕੰਮ ਕਰ ਸਕਦੇ ਹੋ, ਕਰ ਸਕਦੇ ਆ, ਪਰ ਮੈਂ ਤਾਂ ਇਹ ਦੇਖਿਆ ਲੋਕੀ ਪਰਸਨਲ ਕਨਵੇਨਸ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਚਲੇ ਜਾਂਦੇ। ਜੀ ਜੀ ਜੀ, ਬਿਲਕੁਲ। ਤੇ ਆਪਣੇ ਅਗਲੇ ਕਾਲਰਸ ਨੇ, ਆਪਾਂ ਉਹਨਾਂ ਨਾਲ ਕੁਛ ਨਾਲ ਗੱਲ ਕਰਕੇ ਫਿਰ ਆਪਾਂ ਸਮਾਪਤੀ ਵੱਲ ਨੂੰ। ਸ਼ਹਿਰੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਭਾਜੀ ਤੋਂ ਪੁੱਛਣਾ ਸੀਗਾ ਕਿ ਲਾਈਕ ਜਿੱਦਾਂ ਵੀ ਆਪਾਂ ਨੂੰ ਪਤਾ ਹੀ ਹੈ ਵੀ ਹੁਣ ਜਿਵੇਂ ਇੱਕ ਘਰ 'ਚ 2 ਕੰਪਨੀਆਂ ਖੁੱਲੀਆਂ ਹੋਈਆਂ ਹਨਾ, ਇੱਕ ਨੇ ਆਪਣੇ ਨਾਂ ਤੇ ਖਿਲਾ ਲਈ, ਇੱਕ ਆਪਣੀ ਵਾਈਫ ਦੇ ਨਾਂ ਤੇ ਖਿਲਾ ਲਈ, ਠੀਕ ਹੈ ਜੀ।
ਮੰਨ ਕੇ ਚਲੋ 2-2 3-3 ਟਰੱਕ ਪਾਏ ਹੋਏ ਆ, ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਇੱਕ ਡਰਾਈਵਰ ਦੇ ਜਾਂ 2 ਡਰਾਈਵਰ ਦੇ ਚੈੱਕ ਹੋਲਡ ਹੋ ਗਏ 2-4, ਅਗਲਾ ਕਰਦਾ ਇੱਕ ਕੰਪਨੀ ਬੰਦ ਕਰਾ ਕੇ ਜਿਹੜੀ ਕੰਪਨੀ 'ਚ ਚੈੱਕ ਹੋਲਡ ਹੋ ਜਾਂਦਾ ਦੂਜੀ ਕੰਪਨੀ 'ਚ ਪਾ ਦਿੰਦਾ ਟਰੱਕ, ਹੈ ਨਾ, ਉਹ ਕੰਪਨੀ ਬੰਦ ਕਰ ਦਿੰਦਾ। ਤੇ ਉਹਦਾ ਭਾਜੀ ਉਹ ਸਾਰਾ ਫਿਰ ਮੁੜ ਕੇ ਜਦੋਂ ਲੇਬਰ ਕੋਰਟ 'ਚ ਵੀ ਕੇਸ ਕਰਦੇ ਆ ਤੇ ਉਹ ਆਪਣਾ ਕੰਪਨੀ ਦੇ ਉੱਤੇ ਰਹਿ ਜਾਂਦਾ, ਮਤਲਬ ਕਿ ਡਰਾਈਵਰ ਨੂੰ ਪੇ ਨਹੀਂ ਮਿਲਦੀ, ਹੈ ਨਾ। ਉਹਦਾ ਭਾਜੀ ਕੀ ਹਿੱਲ ਹੈਗਾ? ਉਹਦਾ ਇੱਕ ਵਿਚਾਰ ਹੈ ਜੀ, ਜੇ ਇਦਾਂ ਦਾ ਕੋਈ ਮਾਹੌਲ ਹੈਗਾ, ਇਦਾਂ ਦੀਆਂ ਤੁਹਾਨੂੰ ਲੱਗਦੀਆਂ ਕਿ ਪਹਿਲਾਂ ਸ਼ੁਰੂ 'ਚ ਹੀ ਮੈਂ ਤਾਂ ਇਹ ਕਹੂੰਗਾ ਕਿ ਜੇ ਇਦਾਂ ਦੀ ਕੰਪਨੀ ਕੋਈ ਹੈਗੀ ਹੈ ਜਿਹੜੀ ਘਰੋਂ ਆਪਰੇਟ ਕਰਦੀਆਂ ਹੈ, ਕੁਝ ਵੀ ਇਦਾਂ ਦਾ ਕੰਮ ਹੋ ਰਿਹਾ ਹੈਗਾ, ਤੁਹਾਨੂੰ ਪਹਿਲਾਂ ਹਾਇਰ ਹੋਣ ਲੱਗਿਆ ਇਹ ਦੇਖਣਾ ਚਾਹੀਦਾ ਕਿ ਜਦੋਂ ਟਰੱਕਿੰਗ ਕੰਪਨੀ ਡਰਾਈਵਰ ਨੂੰ ਹਾਇਰ ਕਰਦੀ ਆ ਉਹ ਵੀ ਸਾਰਾ ਕੁਝ ਦੇਖਦੀ ਹੈ, ਡਰਾਈਵਰ ਦਾ ਬੈਕਗਰਾਊਂਡ ਚੈੱਕ ਕਰਦੀ ਹੈ, ਹਰ ਇੱਕ ਚੀਜ਼ ਚੈੱਕ ਕਰਦੀ ਆ। ਤੇ ਮੇਰੇ ਖਿਆਲ ਡਰਾਈਵਰ ਨੂੰ ਵੀ ਇਹ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ, ਕੰਪਨੀ ਕਿੰਨੀ ਕੁ ਪੁਰਾਣੀ ਹੈਗੀ ਹੈ, ਕੰਪਨੀ ਕੀ ਕਰਦੀ ਹੈਗੀ, ਕਿੱਥੋਂ ਆਪਰੇਟ ਕਰਦੀ ਹੈਗੀ, ਕੰਪਨੀ ਦਾ ਕੀ ਸਟੇਟਸ ਹੈਗਾ। ਸੋ ਉਹ ਚੀਜ਼ਾਂ ਵੀ ਥੋੜ੍ਹੀਆਂ ਜਿਹੀਆਂ ਮੇਰੇ ਖਿਆਲ ਦੇ ਵਿੱਚ ਖਿਆਲ 'ਚ ਰੱਖਣੀਆਂ ਚਾਹੀਦੀਆਂ। ਅਸੀਂ ਅੱਜ ਕੱਲ੍ਹ ਇਹ ਦੇਖ ਰਹੇ ਹੈਗੇ ਕਿ ਬਹੁਤ ਕੰਪਨੀਆਂ ਜਿਹੜੀਆਂ ਇਸ ਵੇਲੇ ਬ੍ਰੋਕਰਸ ਬਹੁਤ ਜ਼ਿਆਦਾ ਇਹ ਕੰਮ ਕਰਨ ਲੱਗ ਗਏ ਹੈਗੇ ਆ, ਬਈ ਉਹ ਜਿਹੜੀ ਬੈਕਗਰਾਊਂਡ ਚੈੱਕ ਕਰਦੇ ਉਹਦੇ ਵਿੱਚ ਦੇਖਦੇ ਕਿ ਕੰਪਨੀ ਜੇ ਨਵੀਂ ਖੁੱਲ੍ਹੀ ਹੈਗੀ ਆ, ਆਪਾਂ ਸਾਰਿਆਂ ਨੂੰ ਪਤਾ ਕਿ ਜੇ ਨਵੀਂ ਕੰਪਨੀ ਖੁੱਲ੍ਹੀ ਹੈਗੀ 6 ਮਹੀਨੇ ਉਹਨੂੰ ਲੋਡ ਨਹੀਂ ਮਿਲਦਾ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਡਰਾਈਵਰਸ ਨੂੰ ਵੀ ਸੋਚਣੀਆਂ ਚਾਹੀਦੀਆਂ, ਦੇਖਣੀਆਂ ਚਾਹੀਦੀਆਂ ਕਿ ਕੰਪਨੀ ਕਿੱਥੋਂ ਆਪਰੇਟ ਕਰਦੀ ਆ, ਕਿੰਨਾ ਐਸਟ ਹੈਗਾ ਉਹਦਾ, ਕੀ ਉਹਦਾ ਬੇਸਿਸ ਹੈਗਾ, ਕਿਸ ਤਰ੍ਹਾਂ ਇਹਨਾਂ ਦਾ ਵਿਹਾਰ ਹੈਗਾ। ਔਰ ਇਹ ਚੀਜ਼ਾਂ ਦੇਖੋ ਇਹ ਦੋਨੋਂ ਪਾਸੇ ਲਈ ਕੰਮ ਕਰਦੀਆਂ, ਕੰਪਨੀਆਂ ਲਈ ਵੀ ਡਰਾਈਵਰਾਂ ਲਈ ਵੀ। ਜਦੋਂ ਕੰਪਨੀਆਂ ਡਰਾਈਵਰ ਹਾਇਰ ਕਰਦੀਆਂ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਉਹਨਾਂ ਦਾ ਰਿਕੁਆਇਰਮੈਂਟ ਹੈ ਕਿ ਉਹਨਾਂ ਨੇ ਉਹਦੇ ਪਿਛਲੀ ਜਿਹੜੀ ਆ ਜੌਬਸ ਆ ਉਹ ਚੈੱਕ ਕਰਨੀਆਂ ਹੁੰਦੀਆਂ ਕਿ ਕਿਤੇ ਕਿਤੇ ਜੌਬ ਕੀਤੀ, ਉਹਨਾਂ ਨੂੰ ਕਾਲ ਕਰਕੇ ਉਹਨੂੰ ਪੁੱਛਣਾ ਹੁੰਦਾ ਕਿ ਇਹਦੇ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਉਹ ਨਹੀਂ ਹੈਗੀ। ਅਸੀਂ ਕੁਛ ਵੀ ਨਹੀਂ ਪੁੱਛਦੇ ਹੈਗੇ। ਇੱਦਾਂ ਹੀ ਡਰਾਈਵਰ ਜਦੋਂ ਹਾਇਰ ਹੁੰਦਾ ਉਹ ਸਿਰਫ ਤੇ ਸਿਰਫ ਇੱਕੋ ਚੀਜ਼ ਦੇਖਦਾ ਕਿ ਅਸੀਂ ਤੁਸੀਂ ਬਿਲਕੁਲ ਹੀ ਮਤਲਬ ਕਿ ਦੇਖਦੇ ਹੀ ਨਹੀਂ ਵੀ ਇਹ ਕੰਪਨੀ ਦਾ ਰੈਕਡ ਕੀ ਹੈਗਾ, ਇਹ ਕੰਪਨੀ ਨੇ ਕੀ ਕੀਤਾ ਹੈਗਾ। ਉਹ 10 ਬੰਦਿਆਂ ਦੇ ਉਹਦੇ ਚੈੱਕ ਮਾਰੇ ਹੁੰਦੇ ਆ, ਫਿਰ ਵੀ ਉੱਥੇ ਬੰਦੇ ਜਾ ਕੇ ਉਸ ਕੰਪਨੀ 'ਚ ਲੱਗ ਜਾਂਦੇ ਆ। ਕਿਉਂ ਲੱਗ ਜਾਂਦੇ? ਉਹਨਾਂ ਨੂੰ ਪਤਾ ਕੀ ਗੱਲ, ਉਹ ਦੇਖਦੇ ਪੁੱਛਦੇ ਨਹੀਂ ਕਿ ਵੀ ਕੰਪਨੀ ਕਿੱਦਾਂ ਦੀ ਹੈ। ਸੋ ਆਈ ਥਿੰਕ ਮੇਰੇ ਖਿਆਲ ਦੇ ਵਿੱਚ ਥੋੜ੍ਹਾ ਜਿਹਾ ਹਰ ਇੱਕ ਬੰਦੇ ਨੂੰ ਵਿਚਾਰ ਦੇਣਾ ਚਾਹੀਦਾ, ਹਰ ਇੱਕ ਬੰਦੇ ਨੂੰ ਸੋਚਣਾ ਚਾਹੀਦਾ, ਹਰ ਇੱਕ ਬੰਦੇ ਨੂੰ ਟਾਈਮ ਦੇਣਾ ਚਾਹੀਦਾ ਕਿ ਜਿੱਥੇ ਉਹ ਕੰਮ ਕਰਨ ਲੱਗੇ ਆ ਉਹ ਕਿੱਦਾਂ ਦੀ ਕੰਪਨੀ ਆ, ਕਿਵੇਂ ਉਹ ਪੇ ਕਰਦੇ ਆ, ਕਿੱਦਾਂ ਦਾ ਉਹਨਾਂ ਦਾ ਮਾਹੌਲ ਆ। ਜੇ ਹੁਣ ਤੁਹਾਨੂੰ ਕੋਈ ਕੰਪਨੀ ਜਿਹੜੀ ਆ ਉਹ 1099 ਦੇ ਰਹੀ ਆ ਜਾਂ ਉਰੇ ਪਰੇ ਕਰਕੇ ਪੈਸੇ ਦੇ ਰਹੀ ਆ, ਉਹ ਸਮਝ ਲਓ ਵੀ ਅੱਜ ਨਹੀਂ ਕੱਲ੍ਹ ਤੁਹਾਡੇ ਨਾਲ ਪ੍ਰੋਬਲਮ ਖੜੀ ਹੋਣੀ ਜੀ ਜੀ। ਤੇ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ ਆਪਾਂ ਕਾਲਸ ਤਾਂ ਨਹੀਂ ਲੈ ਰਹੇ ਹੁਣ? ਇੱਕ ਕਾਲਰ ਰਹਿ ਗਿਆ ਫਿਰ ਆਪਣੀ ਸਮਾਪਤੀ। ਕੁਲਵਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਅੱਗੇ ਵੀ ਵੈਸੇ ਰਮਨ ਭਾਈ ਨਾਲ ਪਹਿਲਾਂ ਗੱਲ ਕੀਤੀ ਸੀਗੀ ਇੱਕ ਵਾਰ, ਨਾ ਇੱਕ ਕੰਪਨੀ ਆਪਣੀ ATL ਆਪਣੇ ਪੰਜਾਬੀਆਂ ਦੀ ਹੋਈ ਇੱਥੋਂ ਟ੍ਰੇਸੀ ਦੀ, ਮੈਂ ਉਹਨਾਂ ਦਾ ਲੋਡ ਕੀਤਾ ਸੀਗਾ ਜੁਲਾਈ ਦੇ ਵਿੱਚ, ਲਾਸਟ 1 ਸਾਲ ਹੋ ਗਿਆ ਪੂਰਾ, ਹਲੇ ਤੱਕ ਮੈਨੂੰ ਉਹਨਾਂ ਨੇ ਪੇ ਨਹੀਂ ਕੀਤਾ। ਤੇ ਪੱਲਿਓਂ ਤੇਲ ਪਾਇਆ, ਸਾਰਾ ਕੁਛ ਆਪਦਾ ਕੀਤਾ, ਔਨ ਟਾਈਮ ਲੋਡ ਲਾਇਆ, ਸਭ ਕੁਛ ਕੀਤਾ, ਲੋਡ ਨਹੀਂ ਉਹਨਾਂ ਨੇ ਪੇ ਨਹੀਂ ਕੀਤਾ, ਉੱਪਰੋਂ 1099 ਵੀ ਉਹ ਲੋਡ ਦਾ ਭੇਜਤਾ ਮੈਨੂੰ। ਤੇ ਹੁਣ ਉਹਦਾ ਮੈਨੂੰ ਸਮਝ ਨਹੀਂ ਆਉਂਦਾ ਮੈਂ ਉਹਦਾ ਕੀ ਕਰਾਂ ਜਾਂ ਕੀ ਨਹੀਂ। ਕੋਈ ਗੱਲ ਨਹੀਂ, ਲੜ ਫੜਾਂ ਹਰੇਕ ਵਾਰ ਕਹਿੰਦੇ ਆ 3 ਮਹੀਨੇ ਵੇਟ ਕਰੋ, ਅਸੀਂ ਬੈਂਕ ਨਾਲ ਗੱਲ ਕਰਦੇ ਹਾਂ ਕਿ ਤੁਹਾਨੂੰ ਮੈਂ ਚੈੱਕ ਭੇਜਤਾ ਸੀਗਾ, ਪਰ ਮੇਰੇ ਕੋਲ ਕੋਈ ਚੈੱਕ ਨਹੀਂ ਆਇਆ, ਕੁਛ ਨਹੀਂ ਆਇਆ। ਤੇ ਮੈਨੂੰ ਹੁਣ ਉਹੀ ਚੀਜ਼ ਦੀ ਸਮਝ ਨਹੀਂ ਆ ਰਹੀ ਵੀ ਉਹਦਾ ਕੀ ਅਗਲਾ ਸਟੈਪ ਹੋ ਸਕਦਾ ਜਾਂ ਕੀ ਕਰ ਸਕਦਾ ਮੈਂ ਉਹਦੇ ਲਈ। ਤੁਸੀਂ ਆਫਲਾਈਨ ਮੈਨੂੰ ਇੱਕ ਵਾਰੀ ਕਾਲ ਕਰ ਲਿਓ, ਪੁੱਛ ਲੈਣਾ, ਦੇਖ ਲੈਂਦੇ। ਠੀਕ ਹੈ ਜੀ, ਧੰਨਵਾਦ ਜੀ। ਤੇ ਜਾਂਦੇ ਜਾਂਦੇ ਰਮਨ ਜੀ ਤੇ ਰਾਜ ਜੀ, ਮੈਮੋਰੀਅਲ ਡੇ ਆ ਰਿਹਾ ਹੈਗਾ, ਲੌਂਗ ਵੀਕਐਂਡ ਆ। ਬਹੁਤ ਸਾਰੇ ਜੋ ਹੀਰੋਜ਼ ਆ ਅਮਰੀਕਾ ਦੇ, ਜਿਨ੍ਹਾਂ ਨੇ ਇਸ ਮੁਲਕ ਦੀ ਆਜ਼ਾਦੀ ਦੇ ਵਿੱਚ ਹਿੱਸਾ ਪਾਇਆ, ਉਹਨਾਂ ਸਾਰਿਆਂ ਨੂੰ ਆਪਾਂ ਯਾਦ ਕਰਦੇ ਹਾਂ। ਜਿਹੜੀ ਪ੍ਰੋਫੈਸ਼ਨਲ ਟਰੱਕਿੰਗ ਇੰਡਸਟਰੀ ਆ ਉਹ ਵੀ ਰਿਸਪੈਕਟ ਕਰਦੀ ਆ ਜੋ ਕੁਝ ਉਹਨਾਂ ਯੋਧਿਆਂ ਨੇ ਕੀਤਾ ਹੈ ਇਸ ਮੁਲਕ ਦੇ ਲਈ। ਤਾਂ ਉਹ ਕਹਿੰਦੇ ਜਿਹੜੇ ਹਾਈਲੀ ਪ੍ਰੋਫੈਸ਼ਨਲ ਟ੍ਰੇਨਡ ਟਰੱਕ ਡਰਾਈਵਰਸ ਹੈਗੇ ਆ, ਉਹ ਇਸ ਵੀਕਐਂਡ ਦੇ ਉੱਤੇ ਈਵਨ ਮੈਮੋਰੀਅਲ ਡੇ ਤੇ ਵੀ ਬਹੁਤ ਕੁਛ ਗ੍ਰਿਲਿੰਗ ਸਪਲਾਈਜ਼, ਫੂਡ, ਸਾਰਾ ਕੁਛ ਡਿਲੀਵਰ ਕਰਦੇ ਆ। ਤੇ ਟ੍ਰੈਫਿਕ ਬਹੁਤ ਜ਼ਿਆਦਾ ਹੋਣਾ ਇਸ ਵੀਕਐਂਡ ਤੇ। 3 ਦਿਨਾਂ ਦੇ ਦੌਰਾਨ 42.3 ਮਿਲੀਅਨ ਅਮਰੀਕਨ ਟਰੈਵਲ ਕਰੂਗੇ, 50 ਮੀਲ ਜਾਂ ਇਸ ਤੋਂ ਵੱਧ, ਜੋ ਕਿ 2.7 ਮਿਲੀਅਨ ਪਿਛਲੇ ਸਾਲ ਨਾਲੋਂ ਜ਼ਿਆਦੇ ਆ। ਸੋ ਸੇਫਟੀ ਟਿਪਸ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ। ਟਰੱਕਰਸ ਦੇ ਬਾਰੇ ਜੇ ਦੱਸਦੇ ਜਾਈਏ, ਜੇ ਟਰੱਕਰਸ ਦਾ ਕੋਈ ਬਲਾਈਂਡ ਸਪੌਟ ਹੈਗਾ ਆ, ਉੱਥੇ ਜ਼ਰੂਰ ਧਿਆਨ ਰੱਖੋ। ਜੇ ਟਰੱਕ ਦੇ ਮੂਹਰੇ ਤੁਹਾਡੀ ਕਾਰ ਆ, ਉਹ ਡਿਸਟੈਂਸ ਦਾ ਧਿਆਨ ਰੱਖੋ, ਕਿਉਂਕਿ ਟਰੱਕ ਹੈਵੀ ਹੁੰਦਾ ਆ, ਉਹਨਾਂ ਨੂੰ ਰੋਕਣਾ ਬਹੁਤ ਔਖਾ ਹੁੰਦਾ ਹੈਗਾ। ਡਰਾਈਵ ਨਾ ਕਰੋ ਵੱਡੇ ਟਰੱਕ ਦੇ ਲਾਗੇ, ਜੇ ਡਰਾਈਵ ਕਰ ਰਹੇ ਆ ਤਾਂ ਉਹ ਡਿਸਟੈਂਸ ਜ਼ਿਆਦਾ ਹੋਣਾ ਚਾਹੀਦਾ। ਸੋ ਟ੍ਰੈਫਿਕ ਬਹੁਤ ਜ਼ਿਆਦਾ ਹੋਣਾ, ਟਰੱਕਰਸ ਵੀ ਸਾਰੇ ਧਿਆਨ ਦੇ ਨਾਲ ਚਲਾਉਣ। ਜਿਹੜੇ ਆਮ ਆਪਾਂ ਵੀ ਹੈਗੇ ਆ ਕਾਰਾਂ ਤੇ ਜਾ ਰਹੇ ਆ, ਸਾਰੇ ਧਿਆਨ ਨਾਲ ਚਲਾਉਣ। ਤੇ ਆਪਾਂ ਮੈਮੋਰੀਅਲ ਡੇ ਵਾਲੇ ਦਿਨ ਜਿਸ 'ਚ ਆਪਣੇ ਪੰਜਾਬੀ ਵੀ ਸ਼ਹੀਦ ਹੋਏ ਆ, ਉਹਨਾਂ ਨੂੰ ਵੀ ਯਾਦ ਕਰਦੇ ਹੁੰਦੇ ਆ। ਤੇ ਸਾਰੇ ਹੀ ਫੌਜੀ ਜਿਹੜੇ ਜਿਨ੍ਹਾਂ ਨੇ ਅਮਰੀਕਾ ਦੀ ਆਜ਼ਾਦੀ ਦੇ ਵਿੱਚ ਆਜ਼ਾਦੀ ਦੇ ਲਈ ਸ਼ਹੀਦ ਹੋਏ ਆ, ਉਹਨਾਂ ਨੂੰ ਯਾਦ ਕਰਨਾ ਹੈਗਾ। ਜੀ।
ਥੈਂਕ ਯੂ ਰਮਨ ਜੀ, ਮਿਹਰਬਾਨੀ। ਮਿਲਦੇ ਹਾਂ ਜੀ ਆਪਾਂ ਅਗਲੀ ਵਾਰੀ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇੱਥੇ ਪ੍ਰੋਗਰਾਮ ਦੀ ਵੀ ਜਿਹੜੀ ਉਹ ਸਮਾਪਤੀ ਆ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ, ਫਿਰ 11 ਤੋਂ 1 ਨਜ਼ਰੀਆ, 1 ਤੋਂ 2:30 ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 3 ਤੋਂ 4 ਸਾਂਝੀ ਸਾਥ, ਤੇ 4 ਤੋਂ 5:30 ਦੇ ਵਿੱਚ ਪ੍ਰੋਗਰਾਮ ਇਤਿਹਾਸ ਦੇ ਚਰੋਖੇ ਚੋਂ, ਤੇ 5:40 ਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8:30 ਵਜੇ ਦੀਪਕ ਸ਼ਰਮਾ ਚਨਾਥਲ ਹੋਣਾ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ, ਤੇ 9 ਤੋਂ 10 ਪਾਣੀ ਚ ਮਦਾਨੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਇੱਦਾਂ ਹੀ ਪ੍ਰੋਗਰਾਮ ਚੱਲਦੇ ਰਹਿਣਗੇ। ਮਿਲਦੇ ਹਾਂ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।